ਆਰਐਸਐਸ ਅਮਰੀਕਾ ਦੇ ਵਿੱਚ ਲੌਬਿੰਗ ਬਹੁਤ ਤੇਜ਼ੀ ਦੇ ਨਾਲ ਕਰ ਰਹੀ ਆ। ਇਸ ਸਾਲ ਦੇ ਜਿਹੜੇ ਆ 9 ਮਹੀਨਿਆਂ 'ਚ 3 ਕੁਆਟਰਾਂ 'ਚ ਸਵਾ 3 ਲੱਖ 30,000 ਡਾਲਰ ਜਿਹੜਾ ਉਹਨਾਂ ਨੇ ਲੌਬਿੰਗ ਦੇ ਉੱਤੇ ਜਿਹੜਾ ਉਹ ਖਰਚ ਦਿੱਤਾ ਆ। ਇਹ ਕੀ ਦੱਸਦਾ ਆ? ਤੇ ਸਵਾਲ ਇੱਥੇ ਨਾਲ ਹੀ ਪੈਰਲਲ ਆ ਜਾਂਦਾ, ਸਿੱਖ ਕੀ ਕਰ ਰਹੇ? ਸੋ ਆਰਐਸਐਸ ਵਰਗੀ ਸੰਸਥਾ 3 ਲੱਖ ਡਾਲਰ ਤੱਕ ਹੀ ਸੀਮਿਤ ਨਹੀਂ ਰਹਿ ਸਕਦੀ। ਸੋ ਤਾਂ 30 ਲੱਖ ਆ ਉਹ ਤੋਂ ਵੀ ਜ਼ਿਆਦਾ ਦੀ ਜਿਹੜੀ ਹੈਗੀ ਲੌਬਿੰਗ ਆ ਉਹ ਕਰਦੀ ਹੋ ਸਕਦੀ ਆ। ਸੋ ਇਹ ਇਨੀਸ਼ੀਅਲ ਰਿਪੋਰਟਾਂ ਨੇ। ਸੋ 3 ਲੱਖ ਆਰਐਸਐਸ ਵਰਗੀ ਸੰਸਥਾ ਜੇ 3 ਲੱਖ ਡਾਲਰ ਦੀ ਲੌਬਿੰਗ ਕਰ ਰਹੀ ਆ, ਇਹ ਤਾਂ ਮੈਂ ਕਹਿ ਸਕਦਾ ਵੀ ਆਟੇ ਵਿੱਚ ਲੂਣ ਦੇ ਬਰਾਬਰ ਹੈ। ਸੋ ਜਿਸ ਇੱਕ ਲੀਡਰਸ਼ਿਪ ਵਿੱਚ ਇਹ ਇੱਕ ਭਰਮ ਪੈਦਾ ਹੋ ਗਿਆ ਹੋਇਆ ਵੀ ਉਹ ਸਿਰਫ ਨਾਅਰੇ ਮਾਰ ਕੇ ਹੀ ਕੁਝ ਹਾਸਲ ਕਰ ਸਕਦੇ ਆ। ਸੋ ਸਹਿਰਦ ਸਿੱਖ ਲੀਡਰਸ਼ਿਪ ਨੂੰ ਅਸੀਂ ਇਹ ਵਾਰ-ਵਾਰ ਸੰਦੇਸ਼ ਦੇਣਾ ਚਾਹੁੰਦੇ ਹਾਂ ਵੀ ਕੱਲੀ ਨਾਅਰਿਆਂ ਨਾਲ ਮੁਕਤੀ ਨਹੀਂ ਮਿਲਦੀ ਹੁੰਦੀ, ਦੁਸ਼ਮਣ ਨੂੰ ਸਿਧਾਂਤਕ ਤੌਰ ਤੇ ਹਰਾਉਣਾ ਪੈਂਦਾ। ਕੋਈ ਸਿਧਾਂਤਕਾਰੀ ਨਹੀਂ, ਕੋਈ ਸਾਡੇ ਕੋਲ ਵਿਦਵਾਨ ਨਹੀਂ, ਕੋਈ ਸਾਡੀਆਂ ਜਿਹੜੀਆਂ ਚੇਤਨ ਸੰਸਥਾਵਾਂ ਨੇ। ਤੁਸੀਂ ਦੱਸੋ ਜਿਹੜੇ ਆਜ਼ਾਦੀ ਦੀ ਲਹਿਰ ਦਾ ਹਿੱਸਾ ਬਣੇ ਹੋਏ ਆ, ਸਿੱਖ ਆਜ਼ਾਦੀ ਦੀ ਲਹਿਰ ਦਾ, ਉਹਨਾਂ ਵਿੱਚ ਪੰਡਿਤ ਨਹਿਰੂ ਦੇ ਬਰਾਬਰ ਦਾ ਕੋਈ ਵਿਦਵਾਨ ਹੈਗਾ ਜਿਹੜਾ ਪੂਰੇ ਵਰਲਡ ਦੇ ਗਲਿੰਪਸਿਸ ਆਫ ਵਰਲਡ ਹਿਸਟਰੀ ਲਿਖ ਸਕੇ? ਕੋਈ ਇੱਕ ਵੀ ਸਿੱਖ ਪੋਲੀਟੀਸ਼ੀਅਨ ਗਲਿੰਪਸਿਸ ਆਫ ਵਰਲਡ ਹਿਸਟਰੀ ਲਿਖ ਸਕਦਾ? ਜਾਂ ਜਿਹੜੀਆਂ ਲੈਟਰਸ ਟੂ ਡਾਟਰ ਨਹਿਰੂ ਨੇ ਲਿਖੀਆਂ ਉਹ ਸਾਡੇ ਕੋਲ ਹੈਗਾ। ਇਸੇ ਤਰ੍ਹਾਂ ਗਾਂਧੀ ਦੀ ਕੰਟਰੀਬਿਊਸ਼ਨ ਆ, ਰਾਜਾ ਰਾਮ ਮੋਹਨ ਰਾਏ ਦੀ ਕੰਟਰੀਬਿਊਸ਼ਨ ਆ, ਟੈਗੋਰ ਦੀ ਕੰਟਰੀਬਿਊਸ਼ਨ ਆ, ਮੁਨਸ਼ੀ ਪ੍ਰੇਮ ਚੰਦ ਦੀ ਕੰਟਰੀਬਿਊਸ਼ਨ ਆ। ਉਹਨਾਂ ਕੋਲ ਲਾਈਨ ਲੱਗੀ ਹੋਈ ਆ, ਲਾਈਨ। ਇੰਨੇ ਜ਼ਿਆਦਾ ਸਾਤੋਂ ਉਹ ਅੱਗੇ ਰਹੇ। ਇਹ ਤਾਂ ਗੁਰੂ ਸਾਹਿਬ ਨੇ 239 ਸਾਲ ਲਾਏ ਆ ਸਾਨੂੰ ਇੱਕ ਗੁਰਮੁਖ ਬਣਾਉਣ ਲਈ। ਸੋ ਉਹਨਾਂ 239 ਸਾਲਾਂ ਵਿੱਚ ਜੋ ਗੁਰੂ ਸਾਹਿਬਾਂ ਨੇ ਸਾਡੇ ਲਈ ਪੈੜਾਂ ਪਾਈਆਂ ਨੇ, ਸਿੱਖਾਂ ਨੂੰ ਗੁਰੂ ਸਾਹਿਬ ਵੱਲੋਂ ਪਾਈਆਂ ਹੋਈਆਂ ਪੈੜਾਂ ਦੇ ਸੰਦੇਸ਼ ਨੂੰ ਸਮਝ ਕੇ ਦੇਖੋ, ਸੰਸਕ੍ਰਿਤ ਬੋਲੀ ਦੀ ਚੌਧਰ ਨੂੰ ਖਤਮ ਕਰਿਆ, ਗੁਰਮੁਖੀ ਨੂੰ ਲਿਆ ਕੇ ਬਰਾਬਰ ਦੀ ਸੱਭਿਅਤਾ ਖੜੀ ਕਰੀ। ਠੀਕ ਹੈ ਨਾ? ਉਹਨਾਂ ਦੇ ਗ੍ਰੰਥਾਂ ਦੇ ਮੁਕਾਬਲੇ ਤੇ ਬਰਾਬਰ ਦਾ ਗ੍ਰੰਥ ਖੜਾ ਕਰਿਆ। ਇਸ ਮੌਕੇ ਆਧੁਨਿਕ AI ਚਿਪਸ, ਜਿਹੜੀਆਂ ਐਡਵਾਂਸਡ AI ਚਿਪਸ ਨੂੰ ਲੈ ਕੇ ਬਹੁਤ ਵੱਡਾ ਜ਼ੋਰ ਜਿਹੜਾ ਉਹ ਦੋਨਾਂ ਮੁਲਕਾਂ ਦਾ ਚੱਲ ਰਿਹਾ ਆ ਵੀ ਕਿਹਦਾ ਕੰਟਰੋਲ ਉਸ ਦੇ ਉੱਤੇ ਜ਼ਿਆਦਾ ਹੋਵੇ। ਅਮਰੀਕਾ ਤੇ ਚੀਨ ਦੇ ਦਰਮਿਆਨ ਇਸ ਟਾਈਮ ਖੜਕੀ ਇਸ ਗੱਲ ਤੋਂ ਵੀ ਪਈ ਆ ਵੀ ਜਿਹੜੇ ਰੇਅਰ ਅਰਥ ਮਿਨਰਲਸ ਆ ਜਿਨ੍ਹਾਂ ਦੀ ਵਰਤੋਂ ਹੋਣੀ ਆ ਇਹ ਆਧੁਨਿਕ AI ਚਿਪਸ ਬਣਾਉਣ ਦੇ ਲਈ, ਉਹਨਾਂ ਦੇ ਉੱਤੇ ਕੰਟਰੋਲ ਕਿਸ ਦਾ ਹੋਵੇ। ਤੁਸੀਂ ਦੇਖੋ ਸੋਸ਼ਲ ਮੀਡੀਆ ਤੇ ਬਹੁਤ ਕੁਝ ਇਹ ਆ ਰਿਹਾ ਵੀ ਲੋਕ ਚਾਈਨਾ ਜਾਂਦੇ ਆ, ਚਾਈਨਾ ਦੀ ਡਿਵੈਲਪਮੈਂਟ ਦੀਆਂ ਵੀਡੀਓਜ਼ ਬਣਾ ਕੇ ਸੋਸ਼ਲ ਮੀਡੀਆ ਚੈਨਲਸ ਤੇ ਪਾਉਂਦੇ ਹੈਗੇ ਆ ਵੀ ਬਹੁਤ ਐਡਵਾਂਸਡ ਜਿਹੜਾ ਹੈਗਾ। ਇਹਦੇ ਬੇਸ਼ੱਕ ਉਹ ਕਾਫੀ ਅੱਛੇ ਕਦਮ ਚੁੱਕ ਰਹੇ ਹੈਗੇ ਆ, ਪਰ ਹਾਲ ਦੀ ਘੜੀ ਵੀ ਉਹ ਟੈਕਨੋਲੋਜੀਕਲੀ ਜਿਹੜਾ ਬੇਸਿਕ ਸੈਮੀ ਕੰਡਕਟਰਸ ਹੈਗੇ ਆ, ਸੋ ਬੇਸਿਕ ਸੈਮੀ ਕੰਡਕਟਰਸ ਵਿੱਚ ਚਾਈਨਾ ਹੈਗਾ ਜਿਹੜਾ ਉਹਨਾਂ ਐਡਵਾਂਸ ਨਹੀਂ ਹੈ ਜਿੰਨਾ ਅਮਰੀਕਾ ਦੇ ਜਿਹੜਾ ਕਰ ਲਿਆ ਹੋਇਆ। ਸੋ ਹੁਣ ਜਿਹੜੀਆਂ ਹੁਣ ਜਿਸ ਤਰ੍ਹਾਂ ਅਮਰੀਕਾ ਨੇ ਕੁਝ ਚਾਈਨੀਜ਼ ਕੰਪਨੀਆਂ ਬਲੈਕ ਲਿਸਟ ਕੀਤੀਆਂ ਹੋਈਆਂ। ਸੋ ਉਹ ਬਲੈਕ ਲਿਸਟ ਕੰਪਨੀਆਂ ਜਿਹੜੀਆਂ ਹੈਗੀਆਂ ਉਹ ਡਾਇਰੈਕਟ ਨੀਵੀਦਾ ਨਾਲ ਜਾਂ ਹੋਰ ਅਮਰੀਕਾ ਦੀਆਂ ਸਿਲੀਕਨ ਵੈਲੀ ਦੀਆਂ ਕੰਪਨੀਆਂ ਨਾਲ ਜਿਹੜਾ ਹੈਗਾ ਉਹ ਵਪਾਰ ਨਹੀਂ ਕਰ ਸਕਦੀਆਂ। ਉਹਨਾਂ ਨੇ ਕੀ ਕੀਤਾ, ਚਾਈਨਾ ਨੇ ਫਿਰ ਇਹ ਕੀਤਾ ਵੀ ਹੋਰ ਵੱਖ-ਵੱਖ ਮੁਲਕਾਂ ਵਿੱਚ ਜਿੱਦਾਂ ਇੰਡੋਨੇਸ਼ੀਆ ਤੇ ਅਫਰੀਕਨ ਕੰਟੀਨੈਂਟ ਦੀਆਂ ਜਿਹੜੀਆਂ ਉਹਨਾਂ ਦੀਆਂ ਆਪਣੀਆਂ ਜਿਹੜੀਆਂ ਉਹਨਾਂ ਮੁਲਕਾਂ ਦੀਆਂ ਆਪਣੀਆਂ ਕੰਪਨੀਆਂ ਹੈਗੀਆਂ ਨਾ ਇਸ ਕੰਪਿਊਟਿੰਗ ਮਾਰਕੀਟ ਵਿੱਚ ਆਪਰੇਟ ਕਰ ਰਹੀਆਂ, ਉਹਨਾਂ ਨਾਲ ਅੰਡਰਗਰਾਊਂਡ ਸਮਝੌਤੇ ਕਰਕੇ ਜਿਹੜਾ ਫੇਸ ਵੈਲਿਊ ਤੇ ਉਹ ਵੱਖ-ਵੱਖ ਮੁਲਕਾਂ ਦੀਆਂ ਕੰਪਨੀਆਂ ਆਪਰੇਟ ਕਰਦੀਆਂ, ਉਹ ਇਕਵਿਪਮੈਂਟ ਲੈ ਲੈਂਦੀਆਂ ਤੇ ਉਹ ਫਿਰ ਸਬਸਿਡਾਰੀ ਜਿਹੜੀਆਂ ਕੰਪਨੀਆਂ ਚਾਈਨਾ ਦੀਆਂ ਹੈਗੀਆਂ ਉਹਨਾਂ ਨੂੰ ਜਿਹੜੀ ਹੈਗੀ ਆ ਟੈਕਨੋਲੋਜੀ। ਇਸ ਅਗਲੇ 10 ਸਾਲਾਂ ਵਿੱਚ ਅਸੀਂ ਇੱਕ ਪੂਰੀ ਆਪਾਂ ਕਹਿ ਸਕਦੇ ਵੀ ਸਿਵਲਾਈਜੇਸ਼ਨਲ ਚੇਂਜ ਆ ਜਿਹੜੀ ਉਹ ਦੇਖਣ ਜਾ ਰਹੇ ਹੈਗੇ। ਅਗਲੇ 10 ਸਾਲਾਂ ਤੱਕ ਇੱਕ ਪੂਰੀ 100 ਸਾਲਾਂ ਵਿੱਚ ਜਿਹੜੀ ਚੇਂਜ ਹੋਣੀ ਹੁੰਦੀ ਆ ਉਹ ਅਗਲੇ 10 ਸਾਲਾਂ ਵਿੱਚ ਆ ਜਿਹੜੀ ਆਏਗੀ। ਸੋ ਇੰਨਾ ਕੁਛ ਆ, ਇੰਨੇ ਜ਼ਿਆਦੇ ਰੋਬੋਟਸ ਆਉਣਗੇ, ਉਹਦੇ ਨਾਲ ਇਹ ਹੋਏਗਾ ਜਿਹੜੇ ਵੇਅਰ ਹਾਊਸਿਸ ਨੇ ਉਹਨਾਂ ਦਾ ਕਾਰਾਂ ਜਿਹੜੀਆਂ ਉਹ ਡਰਾਈਵਰਲੈਸ ਹੋਣਗੀਆਂ, ਵੇਅਰ ਹਾਊਸਿਸ ਆ ਜਿਹੜੇ ਉਹ ਟੈਕਨੋਲੋਜੀਕਲੀ ਯੂਜ਼ ਹੋਣਗੇ। ਸੋ ਈਵਨ ਜਿਹੜੇ ਆਪਰੇਸ਼ਨਸ ਨੇ ਡਾਕਟਰ ਆਪਰੇਟ ਕਰਦੇ ਹੈਗੇ ਉਹ AI ਨਾਲ ਦੂਰ ਬੈਠਿਆਂ ਕੀਤੇ ਜਾ ਸਕਦੇ ਹੈਗੇ ਆ। ਅਮਰੀਕਾ ਇਟ ਮੀਨਸ ਟੈਕਨੋਲੋਜੀ ਵਿੱਚ ਗਰੋ ਕਰ ਚੁੱਕਿਆ, ਉਹ ਮੋਸਟ ਐਡਵਾਂਸਡ ਹੈਗਾ। ਚਾਈਨਾ ਜਿਸ ਤਰ੍ਹਾਂ ਆਪਾਂ ਕਹੀਏ ਵੀ ਭਾਰਤ ਵਿਕਾਸਸ਼ੀਲ ਦੇਸ਼ ਆ ਨਾ, ਗਰੋਇੰਗ ਕੰਟਰੀ ਹੈਗਾ, ਡਿਵੈਲਪਿੰਗ ਕੰਟਰੀ ਹੈ। ਸੋ ਚਾਈਨਾ ਵੀ AI ਚਿਪਸ ਜਾਂ ਟੈਕਨੋਲੋਜੀ ਦੇ ਮਾਮਲੇ ਵਿੱਚ ਗਰੋਇੰਗ ਹੈਗਾ, ਪਰ ਉਹਨੇ ਬਾਕੀ ਦੁਨੀਆ ਦੇ ਮੁਲਕਾਂ ਨਾਲੋਂ ਬਹੁਤ ਵੱਡੀ ਗਰੋਥ ਕਰ। ਸੋ ਸਿੱਖਾਂ ਦੇ ਕਤਲੇਆਮ ਬਾਰੇ ਬੜੀ ਵੱਡੀ ਰਿਪੋਰਟ ਛਾਪੀ ਗਈ ਹੈ ਬਲੂਮਬਰਗ ਦੇ ਦੁਆਰਾ। ਕੀ ਕਹਿੰਦੀ ਆ ਇਹ ਰਿਪੋਰਟ ਤੇ ਇਸ ਦੇ ਵਿੱਚ ਕੀ ਜਿਹੜੀਆਂ ਚੀਜ਼ਾਂ ਉਹ ਸਾਹਮਣੇ ਜਿਹੜੀਆਂ ਉਹ ਆ ਰਹੀਆਂ? ਉਹ ਦੱਸੇ ਗਏ ਆ ਵੀ ਇਹਦੇ ਜਿਹੜਾ ਆਪਣੇ ਹੈਂਡਲਰ ਆ ਵਿਕਾਸ ਯਾਦਵ ਨਾਲ
ਸੋ ਵਿਕਾਸ ਯਾਦਵ ਦੀ ਨਿਖਿਲ ਗੁਪਤਾ ਨੇ ਇਹ ਦੱਸਿਆ ਵੀ ਜਿਹੜਾ ਵਿਕਾਸ ਯਾਦਵ ਆ, ਮੈਨੂੰ ਇਹਦਾ ਨਾਂ ਨਹੀਂ ਸੀ ਪਤਾ, ਵੀ ਇਹ ਮੈਨੂੰ ਅਮਾਨਤ ਦੇ ਨਾਂ ਤੇ ਮਿਲਿਆ, ਵੀ ਜੀ, ਜੀ। ਅਮਾਨਤ ਇਹਨੇ ਆਪਣਾ ਚਿਹਰਾ ਢੱਕਿਆ ਹੋਇਆ ਸੀ, ਐਨਕਾਂ ਲਾਈਆਂ ਹੋਈਆਂ ਸੀ। ਤੇ ਦੂਸਰਾ ਉਹ ਜਿਹੜਾ ਇਹਨਾਂ ਬਾਰੇ ਗੁਰਪਤਵੰਤ ਸਿੰਘ ਪੰਨੂ ਬਾਰੇ ਜਿਹੜਾ ਇਹ ਕਹਿ ਰਿਹਾ ਕਿ ਵੀ ਉਹਦੀਆਂ, ਕਿਉਂਕਿ ਉਹਦੀ ਸਾਰੀ ਰੈਕੀ ਆ ਜਿਹੜੀ ਇਹਦੇ ਵਿੱਚ ਦੱਸਿਆ ਵੀ ਸਾਰੀ ਰੈਕੀ ਉਹਦੀ ਕਰ ਲਈ ਹੋਈ ਸੀ, ਕਰ ਲਈ ਗਈ ਸੀ। ਵੀ ਉਹ ਕਿੰਨੇ ਵਜੇ ਘਰੋਂ ਨਿਕਲਦਾ, ਕਿੰਨੇ ਵਜੇ ਆਫਿਸ ਜਾਂਦਾ, ਕਿੰਨੇ ਵਜੇ ਜੋਗਿੰਗ ਤੇ ਜਾਂਦਾ, ਉਹ ਸਾਰੀਆਂ ਈਵਨ ਫੋਟੋਗ੍ਰਾਫਸ ਵੀ ਜਿਹੜੀਆਂ ਹੈਗੀਆਂ ਉਹਨਾਂ ਦੀਆਂ ਸੀਗੀਆਂ ਗੁਰਪਤਵੰਤ ਸਿੰਘ ਪੰਨੂ ਦੀਆਂ, ਉਹਦੀਆਂ ਵੀਡੀਓਜ਼ ਵੀ ਸੀਗੀਆਂ ਜਿਹੜੀਆਂ ਕਿ ਪਿੱਛੇ ਵੀ ਭੇਜੀਆਂ ਗਈਆਂ ਉਹਨਾਂ ਵੱਲੋਂ। ਉਹ ਸਾਰਾ ਜਿਹੜਾ ਇੱਕ ਲੰਬੀ ਰਿਪੋਰਟ ਆ। ਇਹ ਪਤਾ ਲੱਗਦਾ ਵੀ ਜਿਹੜੇ ਭਾਰਤ ਦੇ ਹੱਥ ਠੋਕੇ ਆ, ਜਿਹੜੇ ਉਹ ਜਿਨ੍ਹਾਂ ਦੇ ਜ਼ਰੀਏ ਉਹ ਕਤਲੋਗਾਰਤ ਕਰਾਉਂਦੇ ਆ, ਵੀ ਉਹਨਾਂ ਦੀ ਘੁਸਪੈਠ ਖਾਸ ਕਰਕੇ ਉਹਨਾਂ ਇਲਾਕਿਆਂ 'ਚ, ਉਹਨਾਂ ਮੁਲਕਾਂ 'ਚ ਬਹੁਤ ਆ ਜਿੱਥੇ ਸਿੱਖ ਆਪਣੀ ਆਵਾਜ਼ ਜ਼ਿਆਦਾ ਬੁਲੰਦ ਕਰ ਰਹੇ। ਨਹੀਂ, ਇਹ ਕੈਨੇਡਾ ਦਾ ਅੱਜ ਨਹੀਂ ਰੁਖ ਬਦਲਿਆ, ਇਹ ਪੂਰੀ ਦੁਨੀਆ ਦਾ ਹੀ ਜਿਹੜਾ ਰੁਖ ਹੈ ਉਹ ਬਹੁਤ ਦੇਰ ਤੋਂ ਬਦਲਿਆ ਹੋਇਆ। ਸੋ ਡਿਪਲੋਮੇਸੀ ਵਿੱਚ ਹਿਊਮਨ ਰਾਈਟਸ ਹੁਣ ਸੈਕੰਡਰੀ ਆ, ਤੀਜੇ ਥਾਂ ਤੇ ਚਲੇ ਗਏ ਆ। ਬਿਜ਼ਨਸ ਆ ਜਿਹੜਾ ਪ੍ਰਾਇਮਰੀ ਜਿਹੜਾ ਸੋਰਸ ਆ ਉਹ ਬਣ ਗਿਆ। ਸੋ ਹਰ ਕੰਟਰੀ ਆ ਜਿਹੜਾ ਬਿਜ਼ਨਸ ਨੂੰ ਪ੍ਰਮੁੱਖ ਦੇ ਰਿਹਾ ਹੈਗਾ। ਸੋ ਵੀ ਜਿਹੜੀ ਐਡੀਟੋਰੀਅਲ ਸਟਾਫ ਦੀ ਆਜ਼ਾਦੀ ਸੀ ਉਹਦੇ ਤੇ ਐਡਵਰਟਾਈਜ਼ਮੈਂਟ ਵਿਭਾਗ ਆ ਜਿਹੜਾ ਹਾਵੀ ਹੋ ਗਿਆ। ਪੰਜਾਬੀ ਰੇਡੀਓ USA ਸੁਣ ਰਹੇ, ਦੇਖ ਰਹੇ ਸਾਡੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਨਿੱਘੀ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਦਾ ਪੰਥਕ ਪੈਰਾਡਾਈਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਰਨਵੀਰ ਸਿੰਘ, ਜੁੜ ਚੁੱਕੇ ਨੇ ਮੇਰੇ ਨਾਲ ਉੱਘੇ ਜਰਨਲਿਸਟ ਅਤੇ ਲੇਖਕ ਸਰਦਾਰ ਅਵਤਾਰ ਸਿੰਘ ਜੀ। ਅਵਤਾਰ ਸਿੰਘ ਜੀ, ਜੀ ਆਇਆਂ ਨੂੰ, ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਇਸ ਪੰਥਕ ਪੈਰਾਡਾਈਮ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਜਿਹੜੀਆਂ ਭੂਗੋਲਿਕ ਜੋ ਖਬਰਾਂ ਚੱਲ ਰਹੀਆਂ, ਜੀਓਪੋਲਿਟਿਕਸ ਦੀਆਂ ਖਬਰਾਂ ਚੱਲ ਰਹੀਆਂ ਆ, ਕਿਹਦੇ ਕਿੱਥੇ ਸੰਬੰਧ ਜੁੜ ਰਹੇ ਨੇ, ਕਿੱਥੇ ਜਿਹੜੇ ਉਹ ਤੋੜ ਵਿਛੋੜੇ ਵੀ ਹੋ ਰਹੇ ਨੇ, ਜਾਂ ਕਿੱਥੇ ਰਿਸ਼ਤਿਆਂ ਦੇ ਵਿੱਚ ਮੁਲਕਾਂ ਦੇ ਖਟਾਸ ਆ ਰਹੀ ਆ, ਉਹ ਸਾਰੇ ਮਸਲਿਆਂ ਦੇ ਉੱਤੇ ਆਪਾਂ ਨਜ਼ਰ ਮਾਰਾਂਗੇ। ਪੰਜਾਬ ਯੂਨੀਵਰਸਿਟੀ ਨੂੰ ਲੈ ਕੇ, RSS ਦੀ ਲੌਬਿੰਗ ਨੂੰ, ਇੱਥੇ ਕੋਸ਼ਿਸ਼ਾਂ ਨੂੰ ਲੈ ਕੇ, ਅਮਰੀਕਾ ਚੀਨ ਦੇ ਜਿਹੜੇ ਰਿਸ਼ਤਿਆਂ ਨੂੰ ਲੈ ਕੇ, ਸਾਰੀਆਂ ਜਿਹੜੀਆਂ ਗੱਲਾਂ ਜਿਹੜੀਆਂ ਉਹ ਕਰਾਂਗੇ। ਭਾਰਤ ਤੇ ਕੈਨੇਡਾ ਦੇ ਸੰਬੰਧਾਂ ਨੂੰ ਲੈ ਕੇ ਵੀ ਚਰਚਾ ਜਿਹੜੀ ਇਸ ਦੇ ਵਿੱਚ ਅੱਜ ਦੇ ਪ੍ਰੋਗਰਾਮ 'ਚ ਹੋਊਗੀ। ਸੋ ਬੜੇ ਹੀ ਧਿਆਨ ਦੇ ਨਾਲ ਜਿਹੜੀ ਇਹ ਸੁਣਨ ਵਾਲਾ ਪ੍ਰੋਗਰਾਮ ਆ, ਕਾਫੀ ਜਿਹੜੀਆਂ ਨਵੀਆਂ ਗੱਲਾਂ ਇਸ ਦੇ ਵਿੱਚ ਤੁਹਾਡੇ ਨਾਲ ਆਪਾਂ ਸਾਂਝ ਪਾਵਾਂਗੇ। ਅਵਤਾਰ ਸਿੰਘ ਜੀ, ਸ਼ੁਰੂਆਤ ਕਰ ਲੈਂਦੇ ਆ ਅਮਰੀਕਾ ਤੇ ਚੀਨ ਦੇ ਰਿਸ਼ਤਿਆਂ ਨੂੰ ਜਿਹੜਾ ਉਹ ਲੈ ਕੇ, ਜਾਂ ਆਪਸ ਦੇ ਵਿੱਚ ਜਿਹੜਾ ਇੱਕ ਸੋ ਕਾਲਡ ਕੋਲਡ ਵਾਰ, ਸ਼ੀਤ ਜੰਗ ਜਿਹੜੀ ਇਹਨਾਂ ਦੋ ਮੁਲਕਾਂ ਦੇ ਦਰਮਿਆਨ ਚੱਲ ਰਹੀ ਆ, ਉਸ ਨੂੰ ਲੈ ਕੇ। ਇਸ ਮੌਕੇ ਅਤ ਆਧੁਨਿਕ AI ਚਿਪਸ, ਜਿਹੜੀਆਂ ਐਡਵਾਂਸਡ AI ਚਿਪਸ ਨੂੰ ਲੈ ਕੇ ਬਹੁਤ ਵੱਡਾ ਜ਼ੋਰ ਜਿਹੜਾ ਉਹ ਦੋਨਾਂ ਮੁਲਕਾਂ ਦਾ ਚੱਲ ਰਿਹਾ ਆ, ਵੀ ਕਿਹਦਾ ਕੰਟਰੋਲ ਉਸ ਦੇ ਉੱਤੇ ਜ਼ਿਆਦਾ ਹੋਵੇ। ਅਮਰੀਕਾ ਤੇ ਚੀਨ ਦੇ ਦਰਮਿਆਨ ਇਸ ਟਾਈਮ ਖੜਕੀ ਇਸ ਗੱਲ ਤੋਂ ਵੀ ਪਈ ਆ ਵੀ ਜਿਹੜੇ ਰੇਅਰ ਅਰਥ ਮਿਨਰਲਸ ਆ, ਜਿਨ੍ਹਾਂ ਦੀ ਵਰਤੋਂ ਹੋਣੀ ਆ ਇਹ ਅਤ ਆਧੁਨਿਕ AI ਚਿਪਸ ਬਣਾਉਣ ਦੇ ਲਈ, ਉਹਨਾਂ ਦੇ ਉੱਤੇ ਕੰਟਰੋਲ ਕਿਸ ਦਾ ਹੋਵੇ। ਚੀਨ ਨੇ ਪਿਛਲੇ ਕੁਝ ਦਹਾਕਿਆਂ ਤੋਂ ਲਗਾਤਾਰ ਬਹੁਤ ਜ਼ਿਆਦਾ ਜਿਹੜੀ ਮਨੀ ਆ ਉਹ ਸਪੈਂਡ ਕੀਤੀ ਉਹਨਾਂ ਮੁਲਕਾਂ ਦੇ ਵਿੱਚ ਜਿਨ੍ਹਾਂ ਨੂੰ ਪਿਛੜੇ ਮੰਨਿਆ ਜਾਂਦਾ ਸੀ, ਪਰ ਉਹਨਾਂ ਦੇ ਕੋਲ ਇਹ ਜਿਹੜੇ ਧਾਤ ਸੀਗੇ, ਇਹ ਮਿਨਰਲ ਸੀਗੇ, ਵੀ ਉੱਥੇ ਉਹਨਾਂ ਦਾ ਕੰਟਰੋਲ ਹੋਵੇ। ਉਸ ਚੀਜ਼ ਦਾ ਜਿਹੜਾ ਪਤਾ ਹੈ ਉਹ ਹੁਣ ਲੱਗ ਰਿਹਾ, ਤੇ ਅਮਰੀਕਾ ਹੁਣ ਆਪਣੀ ਜਿਹੜੀ ਜਵਾਬੀ ਕਾਰਵਾਈ ਉਸ ਦੇ ਵਿੱਚ ਕਰ ਰਿਹਾ, ਵੱਖ-ਵੱਖ ਮੁਲਕਾਂ ਦੇ ਨਾਲ ਜਿਹੜੇ ਆ ਉਹ ਡੀਲਸ ਬਣਾ ਰਿਹਾ ਆ। ਪਰ ਹੁਣ ਗੱਲ ਜਿਹੜੀ ਇੱਥੇ ਕਰਦੇ ਆ ਵੀ ਇਹ ਜਿਹੜਾ ਸੰਘਰਸ਼ ਆ ਅਤ ਆਧੁਨਿਕ AI ਚਿਪਸ ਨੂੰ ਜਿਹੜਾ ਲੈ ਕੇ, ਐਡਵਾਂਸਡ AI ਚਿਪਸ ਨੂੰ ਲੈ ਕੇ ਜੋ ਚੱਲ ਰਿਹਾ ਆ, ਕੀ ਆ ਇਹ ਇਸ ਟਾਈਮ ਜਿਹੜੀ ਸਟਰਗਲ, ਇਹ ਸੰਘਰਸ਼ ਚੱਲ ਕੀ ਰਿਹਾ? ਹਾਂਜੀ, ਸੋ AI ਚਿਪਸ ਆ ਜਿਹੜੇ ਕਿਉਂਕਿ ਜਿਹੜੇ ਫਿਊਚਰ ਦੀ ਕੰਪਿਊਟਿੰਗ ਆ, ਤੇ AI ਨਾਲ ਜਿਹੜੀ ਕੰਪਿਊਟਿੰਗ ਨੇ ਸਾਡਾ ਹੈਲਥ ਦਾ, ਮਿਲਟਰੀ ਦਾ, ਈਵਨ ਜਿਹੜਾ ਮੀਡੀਆ ਦਾ, ਫਿਲਮ ਮੇਕਿੰਗ ਦਾ, ਸੋ ਇੰਨੇ ਜਿੰਨੇ ਵੀ ਵਾਸਟ ਫੀਲਡ ਨੇ, ਈਵਨ ਮੈਨੂਫੈਕਚਰਿੰਗ ਦਾ, ਕਾਰ ਮੈਨੂਫੈਕਚਰਿੰਗ ਆ, ਟੈਲੀਫੋਨ ਮੈਨੂਫੈਕਚਰਿੰਗ ਹੈਗੀ ਆ, ਜਾਂ ਜਿੰਨੇ ਵੀ ਮੈਨੂਫੈਕਚਰਿੰਗਸ ਹੈਗੀਆਂ ਨੇ, ਸੋ ਉਹ ਹੁਣ ਲਗਾਤਾਰ ਇਹ ਹੈ ਕਿ ਸਾਡੀਆਂ ਜਿੱਦਾਂ ਵਾਸ਼ਿੰਗ ਮਸ਼ੀਨਾਂ ਨੇ, ਸਾਡੇ ਇਹ ਜਿਹੜੇ 에ਅਰ ਕੰਡੀਸ਼ਨਸ ਨੇ, ਜਾਂ TV ਸਕਰੀਨਸ ਨੇ, ਜਾਂ ਕੰਪਿਊਟਰ ਸਕਰੀਨਸ ਨੇ, ਇਹ ਸਾਰੀਆਂ ਦੀ ਇੱਕ ਆਪਾਂ ਨਵੀਂ ਜਿਹੜੀ ਹੈਗੀ ਆ, ਹੁਣ ਤੋਂ ਬਾਅਦ ਆਪਾਂ ਇਹਨਾਂ ਵਿੱਚ ਇੱਕ ਬਹੁਤ ਵੱਡੀਆਂ ਤਬਦੀਲੀਆਂ ਦੇਖਣਾ ਸ਼ੁਰੂ ਕਰ ਦਾਂਗੇ। ਸੋ AI ਦੀ ਇਹ ਇੰਪੋਰਟੈਂਸ ਨਾਲ, AI ਦੀ ਇਨਵੈਂਸ਼ਨ ਦੇ ਨਾਲ, ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਅੱਜ ਤੱਕ ਅਸੀਂ ਬਹੁਤ ਹੱਦ ਤੱਕ ਮੈਨੂਅਲੀ
ਇਹਨਾਂ ਨੂੰ ਆਪਰੇਟ ਕਰਦੀ ਸੀ, ਚਾਹੇ ਵਾਸ਼ਿੰਗ ਮਸ਼ੀਨ ਆ, ਏਸੀ ਆ, ਸਾਡੇ ਕੰਪਿਊਟਰ ਨੇ, ਜਾਂ ਹੋਰ ਜਿੰਨੀਆਂ ਵੀ ਚੀਜ਼ਾਂ ਸਾਡੇ ਆਮ ਘਰਾਂ 'ਚ ਕੰਮ ਆਉਂਦੀਆਂ, ਸਾਡੇ ਆ ਜਿਹੜੇ ਵੈਕਿਊਮ ਕਲੀਨਰਸ ਨੇ, ਇਹ ਸਾਰੇ ਇਹ ਇੱਕ ਬਹੁਤ ਵੱਡੀ ਆਪਾਂ ਕਹਿ ਸਕਦੇ ਹਾਂ ਵੀ ਜਿਹੜੀ ਇੱਕ ਚੇਂਜ ਵਿੱਚ ਨੂੰ ਜਾ ਰਹੇ ਹੈਗੇ। ਇਹਨਾਂ ਵਿੱਚ ਇੱਕ ਨਵੀਂ ਚੇਂਜ ਆਊਗੀ। ਜਸਟ ਤੁਸੀਂ ਆਪਾਂ ਕਹਿ ਸਕਦੇ ਹਾਂ ਵੀ ਇੱਕ ਆਵਾਜ਼ ਦੇਣੀ ਹੈਗੀ ਆ, ਵੀ ਕਿ ਜਿਹੜੇ ਵੀ ਇਕਵਿਪਮੈਂਟ ਨੂੰ ਦੇਣੀ ਹੈਗੀ ਆ, ਉਹਨੇ ਆਵਾਜ਼ ਤੇ ਤੁਹਾਡੀ ਤੇ ਸਾਰਾ ਕੰਮ ਆਪਣੇ ਆਪ ਕਰਨਾ ਹੈ, ਜਿਹੜਾ ਸ਼ੁਰੂ ਕਰ ਦੇਣਾ। ਸੋ ਇੱਕ ਵਾਸਟ ਜਿਹੜੀ ਆ ਚੇਂਜ ਉਹ ਆ ਰਹੀ ਹੈਗੀ ਆ, ਉਹ ਫਿਰ ਆਰਟੀਫਿਸ਼ੀਅਲ ਇੰਟੈਲੀਜੈਂਸ ਨਾਲ ਆ ਉਸ ਚੇਂਜ ਨੂੰ, ਚਾਹੇ ਰੋਬੋਟ ਮੇਕਿੰਗ ਹੈਗੀ ਆ, ਚਾਹੇ ਜਿੰਨੇ ਵੀ ਵਾਸਟ ਫੀਲਡ ਹੈਗੇ ਨੇ ਨਾ, ਉਹਦੇ ਚੋਂ ਉਹਨਾਂ ਨੇ ਸੋ ਫਿਲਮ ਮੇਕਿੰਗ ਦਾ ਇਹਦਾ ਸਾਰਾ, ਸਾਡੇ ਮੀਡੀਆ ਦਾ, ਟੈਲੀਵਿਜ਼ਨ ਚੈਨਲਾਂ ਦਾ, ਤੇ ਦੂਸਰਾ ਹੈਗਾ ਜਿਹੜੀ ਆਪਾਂ ਕਹਿ ਸਕਦੇ ਹਾਂ ਦੂਸਰੀਆਂ ਨਾ, ਇੱਕ ਲੈਮੀਨੇਟਡ ਫਿਲਮਾਂ, ਜਿਹਨੂੰ ਐਨੀਮੇਟਡ ਫਿਲਮਾਂ ਸੌਰੀ ਆਪਾਂ ਕਹਿੰਦੇ, ਉਹ ਜਿਹੜੀ ਬਹੁਤ ਸਾਰੇ ਫੀਲਡਸ ਵਿੱਚ ਆਉਣੀ ਹੈਗੀ ਆ। ਹੁਣ ਇਹਦੇ ਲਈ ਸੰਘਰਸ਼ ਆ ਜਿਹੜਾ ਉਹ ਚੱਲ ਪਿਆ ਹੋਇਆ ਚਾਈਨਾ ਤੇ ਅਮਰੀਕਾ 'ਚ। ਬੇਸ਼ੱਕ ਯੂਰਪ ਵਿੱਚ ਵੀ ਬਹੁਤ ਸਾਰੀਆਂ ਕੰਪਨੀਆਂ ਜਿਹੜੇ ਰੇਅਰ ਅਰਥ ਮੈਟਲਸ ਹੈਗੇ ਆ, ਔਰ ਜਿਹੜੀਆਂ ਐਡਵਾਂਸਡ ਜਿਹੜੀਆਂ AI ਚਿਪਸ ਆ ਉਹਦੇ ਲਈ ਕਾਰਜ ਕਰ ਰਹੀਆਂ, ਪਰ ਕਿਉਂਕਿ ਯੂਰਪ ਦੀਆਂ ਅਮਰੀਕਾ ਨਾਲ ਕੋਈ ਉਸ ਤਰ੍ਹਾਂ ਦੀ ਦੁਸ਼ਮਣੀ ਵਾਲਾ ਜਾਂ ਉਸ ਤਰ੍ਹਾਂ ਦਾ ਇੱਕ ਰਾਈਵਲ ਵਤੀਰਾ ਨਹੀਂ ਹੈ। ਸੋ ਮੇਨ ਜੰਗ ਹੈ ਜਿਹੜੀ ਚਾਈਨਾ ਔਰ ਅਮਰੀਕਾ ਦੇ ਦਰਮਿਆਨ ਚੱਲ ਰਹੀ ਹੈਗੀ। ਸੋ ਦੋਹਾਂ ਵਿੱਚ ਇਸ ਜਿਹੜੀਆਂ ਮੋਸਟ ਐਡਵਾਂਸਡ AI ਚਿਪਸ ਹੈਗੀਆਂ ਉਹਨਾਂ ਦੀ ਮੈਨੂਫੈਕਚਰਿੰਗ ਲਈ, ਤੇ ਜਿਹੜਾ ਜਿਸ ਤਰ੍ਹਾਂ ਦੇਖਿਆ ਵੀ ਚੀਨ ਆ ਜਿਹੜਾ, ਜੇ ਮੈਨੂਫੈਕਚਰਿੰਗ ਵਿੱਚ ਉਨੀ ਤਕਨੀਕੀ ਮੁਹਾਰਤ ਨਹੀਂ ਹੈ। ਇੱਥੇ ਹੁਣ ਗੱਲ ਸਮਝ ਆਊਗੀ, ਆਪਾਂ ਵਾਰ-ਵਾਰ ਕਹਿੰਦੇ ਆ ਵੀ ਅਮਰੀਕਾ ਬਹੁਤ ਅੱਗੇ ਹੈਗਾ, ਸੋ ਇਸ ਗੱਲਬਾਤ ਤੋਂ ਪਤਾ ਲੱਗੇਗਾ ਵੀ ਅਮਰੀਕਾ ਵਾਕਿਆ ਹੀ ਅੱਗੇ ਹੈਗਾ। ਸੋ ਹੁਣ ਜਿਹੜੇ ਤੁਸੀਂ ਜ਼ਿਕਰ ਕਰਿਆ ਹੈਗਾ ਵੀ ਰੇਅਰ ਅਰਥ ਮੈਟਲਸ ਤੇ ਚਾਈਨਾ ਨੇ ਬਹੁਤ ਦੇਰ ਤੋਂ ਕੰਮ ਕਰਨਾ ਸ਼ੁਰੂ ਕੀਤਾ ਹੋਇਆ, ਬਿਲਕੁਲ ਠੀਕ ਹੈਗਾ। ਉਹਨੂੰ ਪਤਾ ਹੈ, ਉਹਨਾਂ ਦੇ ਸਾਇੰਟਿਸਟ ਨੂੰ ਪਤਾ ਸੀਗਾ ਵੀ ਐਡਵਾਂਸਡ ਟੈਕਨੋਲੋਜੀ ਲਈ ਰੇਅਰ ਅਰਥ ਮੈਟਲਸ ਜਿਹੜੇ ਐਡਵਾਂਸਡ ਨਿਵਿਦਾ ਚਿਪਸ ਵਿੱਚ ਯੂਜ਼ ਹੋਣੇ ਆ, ਉਹਨਾਂ ਦੀ ਲੋੜ ਹੋਏਗੀ। ਸੋ ਇਸ ਗੱਲੋਂ ਸੁਚੇਤ ਸੀ, ਪਰ ਹਾਲੇ ਵੀ ਇਸ ਜਿਹੜੀ ਸਟੋਰੀ ਆ ਆਪਾਂ ਨੂੰ ਵਾਲ ਸਟਰੀਟ ਜਰਨਲ ਨੇ ਕੱਢੀ ਹੈਗੀ ਆ, ਉਦੋਂ ਇਹ ਪਤਾ ਲੱਗਦਾ ਹੈ ਚਾਈਨਾ ਹਾਲੇ ਵੀ ਉਸ ਐਡਵਾਂਸ ਸਟੇਜ ਤੇ ਨਹੀਂ ਪਹੁੰਚਿਆ ਜਿਸ ਐਡਵਾਂਸ ਸਟੇਜ ਤੇ ਅਮਰੀਕਾ ਪਹੁੰਚਿਆ ਹੋਇਆ। ਸੋ ਇਹਦੇ ਚੋਂ ਘਟਨਾਵਾਂ ਇਹ ਹੋਈਆਂ ਨੇ ਵੀ ਪਿਛਲੇ ਦਿਨੀ ਮੇਰੇ ਖਿਆਲ 1 ਮਹੀਨਾ ਕੋਈ ਹੋਇਆ, ਸੋ ਡੋਨਾਲਡ ਟਰੰਪ ਨੇ ਐਲਾਨ ਕਰਿਆ ਸੀਗਾ ਵੀ ਜਿਹੜੀਆਂ ਮੋਸਟ ਐਡਵਾਂਸਡ ਆਰਟੀਫਿਸ਼ੀਅਲ ਇੰਟੈਲੀਜੈਂਸ ਦੀਆਂ ਚਿਪਸ ਹੈਗੀਆਂ, ਜਿਹੜੀ ਕਿ ਅਮਰੀਕਨ ਕੰਪਨੀ ਨਿਵਿਦਾ ਬਣਾਉਂਦੀ ਹੈਗੀ ਆ। ਸੋ ਨਿਵਿਦਾ ਨੇ ਬਹੁਤ ਸਾਰੀ, ਕਿਉਂਕਿ ਇਹ ਕੋਲੈਬੋਰੇਸ਼ਨ ਹੈਗੀ ਆ ਅਮਰੀਕਨ ਗਵਰਨਮੈਂਟ ਦੇ ਨਾਲ, ਅਮਰੀਕਨ ਮਿਲਟਰੀ ਦੇ ਨਾਲ ਵੀ, ਜਾਂ ਉਹਨਾਂ ਦੀਆਂ ਜਿਹੜੀਆਂ ਵੀ ਸਬਸਿਡਰੀ ਡਿਪਾਰਟਮੈਂਟਸ ਹੈਗੇ ਉਹਦੇ ਰਾਹੀਂ ਸਿਲੀਕਨ ਵੈਲੀਜ਼ ਵਿੱਚ ਸਥਾਪਿਤ ਹੈਗੀ ਆ। ਸੋ ਨਿਵਿਦਾ ਦੀਆਂ ਉਹ ਕਹਿੰਦੇ ਵੀ ਜਿਹੜੀਆਂ ਮੋਸਟ ਐਡਵਾਂਸਡ ਚਿਪਸ ਹੈਗੀਆਂ, ਉਹਦਾ ਕੰਟਰੋਲ ਹੈ ਜਿਹੜਾ ਵੈਸਟ ਕੋਲ ਜਾਂ ਖਾਸ ਕਰਕੇ ਅਮਰੀਕਾ ਕੋਲ ਰਹੇਗਾ, ਤੇ ਅਸੀਂ ਉਹਨੂੰ ਕਿਸੇ ਵੀ ਹਾਲਤ ਵਿੱਚ ਹੈ ਜਿਹੜਾ ਚਾਈਨਾ ਦੇ ਹੱਥ ਨਹੀਂ ਲੱਗਣ ਦੇਵਾਂਗੇ। ਪਰ ਚਾਈਨਾ ਲਗਾਤਾਰ, ਹਾਲਾਂਕਿ ਚਾਈਨਾ ਆਪਣੇ ਤੌਰ ਤੇ ਆਪਣੀ ਮੈਨੂਫੈਕਚਰਿੰਗ ਵਿੱਚ ਵੀ ਕੰਮ ਕਰ ਰਿਹਾ ਹੈ, ਚਾਈਨਾ ਹਲੇ ਵੀ ਜਿਸ ਤਰ੍ਹਾਂ ਇਸ ਸਟੋਰੀ ਨੇ ਦੱਸਿਆ ਹੈਗਾ ਵੀ ਚਾਈਨਾ ਉਸ ਐਡਵਾਂਸ ਸਟੇਜ ਤੇ ਨਹੀਂ ਹੈ। ਬੇਸ਼ੱਕ ਤੁਸੀਂ ਦੇਖੋ ਸੋਸ਼ਲ ਮੀਡੀਆ ਤੇ ਬਹੁਤ ਕੁਝ ਇਹ ਆ ਰਿਹਾ ਵੀ ਲੋਕ ਚਾਈਨਾ ਜਾਂਦੇ ਆ, ਚਾਈਨਾ ਦੀ ਡਿਵੈਲਪਮੈਂਟ ਦੀਆਂ ਵੀਡੀਓਜ਼ ਬਣਾ ਕੇ ਸੋਸ਼ਲ ਮੀਡੀਆ ਚੈਨਲਸ ਤੇ ਪਾਉਂਦੇ ਹੈਗੇ ਆ ਵੀ ਬਹੁਤ ਐਡਵਾਂਸਡ ਜਿਹੜਾ ਹੈਗਾ ਇਹਦੇ। ਬੇਸ਼ੱਕ ਉਹ ਕਾਫੀ ਅੱਛੇ ਕਦਮ ਚੁੱਕ ਰਹੇ ਹੈਗੇ ਆ, ਪਰ ਹਾਲ ਦੀ ਘੜੀ ਵੀ ਉਹ ਟੈਕਨੋਲੋਜੀਕਲੀ ਜਿਹੜਾ ਬੇਸਿਕ ਸੈਮੀ ਕੰਡਕਟਰਸ ਹੈਗੇ ਆ, ਸੋ ਬੇਸਿਕ ਸੈਮੀ ਕੰਡਕਟਰਸ ਵਿੱਚ ਚਾਈਨਾ ਹੈਗਾ ਜਿਹੜਾ ਉਹਨਾਂ ਐਡਵਾਂਸ ਨਹੀਂ ਹੈ ਜਿੰਨਾ ਅਮਰੀਕਾ ਦੇ ਜਿਹੜਾ ਕਰ ਲਿਆ ਹੋਇਆ। ਸੋ ਹੁਣ ਜਦੋਂ ਡੋਨਾਲਡ ਟਰੰਪ ਨੇ ਇਹ ਐਲਾਨ ਕੀਤਾ ਵੀ ਜਿਹੜੀਆਂ ਮੋਸਟ ਐਡਵਾਂਸਡ AI ਚਿਪਸ ਹੈਗੀਆਂ, ਅਸੀਂ ਕੋਸ਼ਿਸ਼ ਕਰਾਂਗੇ ਵੀ ਉਹ ਚਾਈਨਾ ਦੇ ਕੋਲ ਨਾ ਜਾਣ, ਪਰ ਚਾਈਨਾ ਦੀਆਂ ਕੰਪਨੀਆਂ ਨੇ, ਸੋ ਵਾਲ ਸਟਰੀਟ ਜਰਨਲ ਨੇ ਇਹ ਸਟੋਰੀ ਲੀਕ ਕੀਤੀ ਆ ਵੀ ਚਾਈਨਾ ਦੀਆਂ ਕੰਪਨੀਆਂ ਬਾਏ ਹੁੱਕ ਔਰ ਕਰੁੱਕ ਉਹ ਹੈਗਾ ਵੀ ਆਪਣੀਆਂ ਸਿਸਟਰ ਕੰਪਨੀਆਂ ਖੋਲ ਕੇ ਉਹਨਾਂ ਦੇ ਰਾਹੀਂ ਜਿਹੜਾ ਹੈਗਾ ਇਨਡਾਇਰੈਕਟਲੀ ਬਹੁਤ ਸਾਰੇ ਮੁਲਕਾਂ ਤੋਂ ਜਿਹੜੀ ਹੈਗੀ ਉਹ ਖਰੀਦ ਰਹੇ ਹੈਗੇ ਆ। ਵਾਲ ਸਟਰੀਟ ਜਰਨਲ ਨੇ ਇਹ ਦੱਸਿਆ ਹੈਗਾ ਵੀ ਜਿਹੜੀਆਂ ਹੁਣ ਜਿਸ ਤਰ੍ਹਾਂ ਅਮਰੀਕਾ ਨੇ ਕੁਝ ਚਾਈਨੀਜ਼ ਕੰਪਨੀਆਂ ਬਲੈਕ ਲਿਸਟ ਕੀਤੀਆਂ ਹੋਈਆਂ, ਸੋ ਉਹ ਬਲੈਕ ਲਿਸਟ ਕੰਪਨੀਆਂ ਜਿਹੜੀਆਂ ਹੈਗੀਆਂ ਉਹ ਡਾਇਰੈਕਟ ਨਿਵਿਦਾ ਨਾਲ ਜਾਂ ਹੋਰ ਅਮਰੀਕਾ ਦੀਆਂ ਸਿਲੀਕਨ ਵੈਲੀ ਦੀਆਂ ਕੰਪਨੀਆਂ ਨਾਲ ਜਿਹੜਾ ਹੈਗਾ ਉਹ ਵਪਾਰ ਨਹੀਂ ਕਰ ਸਕਦੀਆਂ। ਉਹਨਾਂ ਨੇ ਕੀ ਕੀਤਾ, ਚਾਈਨਾ ਨੇ ਫਿਰ ਇਹ ਕੀਤਾ ਵੀ ਹੋਰ ਵੱਖ-ਵੱਖ ਮੁਲਕਾਂ ਵਿੱਚ ਜਿੱਦਾਂ ਇੰਡੋਨੇਸ਼ੀਆ ਤੇ ਅਫਰੀਕਨ ਕੰਟੀਨੈਂਟ ਦੀਆਂ ਜਿਹੜੀਆਂ ਉਹਨਾਂ ਦੀਆਂ ਆਪਣੀਆਂ ਜਿਹੜੀਆਂ ਉਹਨਾਂ ਮੁਲਕਾਂ ਦੀਆਂ ਆਪਣੀਆਂ ਕੰਪਨੀਆਂ ਹੈਗੀਆਂ ਨਾ ਇਸ ਕੰਪਿਊਟਿੰਗ ਮਾਰਕੀਟ ਵਿੱਚ ਆਪਰੇਟ ਕਰ ਰਹੀਆਂ, ਉਹਨਾਂ ਨਾਲ ਅੰਡਰਗਰਾਉਂਡ ਸਮਝੌਤੇ ਕਰਕੇ ਜਿਹੜਾ ਫੇਸ ਵੈਲਿਊ ਤੇ ਉਹ ਵੱਖ-ਵੱਖ ਮੁਲਕਾਂ ਦੀਆਂ ਕੰਪਨੀਆਂ ਆਪਰੇਟ ਕਰਦੀਆਂ ਉਹ ਇਕਵਿਪਮੈਂਟ ਲੈ ਲੈਂਦੀਆਂ
ਤੇ ਉਹ ਫਿਰ ਸਬਸਿਡਾਰੀ ਜਿਹੜੀਆਂ ਕੰਪਨੀਆਂ ਚਾਈਨਾ ਦੀਆਂ ਹੈਗੀਆਂ ਉਹਨਾਂ ਨੂੰ ਜਿਹੜੀ ਹੈਗੀ ਆ ਟੈਕਨੋਲੋਜੀ ਚਲੇ ਜਾਂਦੀ ਹੈਗੀ। ਸੋ ਹੁਣ ਜਿਹੜਾ ਹੈਗਾ ਇਹਨਾਂ ਨੇ ਵਾਲ ਸਟਰੀਟ ਜਰਨਲ ਨੇ ਜਿਹੜੀ ਹੈਗੀ ਆ ਸਟੋਰੀ ਕੱਢੀ ਹੈਗੀ ਆ ਵੀ ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਵਿੱਚ ਇੱਕ ਕੰਪਨੀ ਦਾ ਉਹਨਾਂ ਨੇ ਜ਼ਿਕਰ ਕਰਿਆ ਹੈਗਾ, ਜਿਹੜੀ ਇੱਕ ਸਕੂਲ ਦੇ ਕੰਪਲੈਕਸ ਦੇ ਲਾਗੇ ਖੁੱਲੀ ਹੋਈ ਹੈ। ਸੋ ਉਸ ਸਕੂਲ ਕੰਪਲੈਕਸ ਦੇ ਨਾਲ ਖੁੱਲੀ ਹੋਈ ਕੰਪਨੀ ਹੈ ਜਿਹੜੀ ਮੇਨਲੀ ਉਹ ਇਹ ਸ਼ੋਅ ਕਰ ਰਹੀ ਹੈਗੀ ਆ ਵੀ ਅਸੀਂ ਇੰਡੋਨੇਸ਼ੀਆ ਦੇ ਕੰਪਿਊਟਿੰਗ ਸੈਟਅਪ ਤੇ ਇੱਥੋਂ ਦੇ ਟੈਕਨੋਲੋਜੀਕਲ ਸੈਟਅਪ ਲਈ ਕੰਮ ਕਰ ਰਹੇ ਹੈਗੇ ਆ। ਪਰ ਉਸ ਕੰਪਨੀ ਦਾ ਕੁਝ ਸ਼ੇਅਰ ਹੈ ਜਿਹੜੇ ਲਗਭਗ 25% ਸ਼ੇਅਰ ਹੈ ਜਿਹੜੇ ਉਹ ਚਾਈਨਾ ਦੀ ਇੱਕ ਕੰਪਨੀ ਕੋਲ ਨੇ। ਸੋ ਤੁਸੀਂ ਮਤਲਬ ਇਹ ਆ ਵੀ ਇਸ ਤਰੀਕੇ ਦੇ ਨਾਲ ਸਮਗਲਿੰਗ ਕਰ ਰਹੀ ਹੈ AI ਚਿਪਸ ਦੀ। ਇਹ ਸਮਗਲਿੰਗ ਹੋ ਰਹੀ ਹੈਗੀ ਆ, ਇਹ ਸਮਗਲਿੰਗ ਹੈਗੀ। ਸੋ ਚਾਈਨਾ ਵਾਲ ਸਟਰੀਟ ਜਰਨਲ ਦੀ ਸਟੋਰੀ ਦੇ ਹਿਸਾਬ ਨਾਲ ਵੀ ਇੱਕ ਚਾਈਨਾ ਸਮਗਲਿੰਗ ਦਾ ਰਿੰਗ ਚਲਾ ਰਿਹਾ, ਉਹ ਆਸਟ੍ਰੇਲੀਆ ਵਿੱਚ ਚਲਾ ਰਿਹਾ, ਉਹ ਕੰਬੋਡੀਆ ਵਿੱਚ ਚਲਾ ਰਿਹਾ, ਉਹ ਜਕਾਰਤਾ ਵਿੱਚ ਚਲਾ ਰਿਹਾ ਤੇ ਹੋਰ ਬਹੁਤ ਸਾਰੇ ਈਵਨ ਕੁਝ ਵੈਸਟਰਨ ਕੰਟਰੀਜ਼ ਵਿੱਚ ਵੀ ਚਾਈਨਾ ਦੀਆਂ, ਜਿਸ ਤਰ੍ਹਾਂ ਤੁਸੀਂ ਦੇਖੋ ਨਾ ਵੀ ਉਹ ਹੁਣ ਫੇਸ ਵੈਲਿਊ ਤੇ ਜਿਹੜੀ ਬੇਸਿਕ ਕੰਪਨੀ ਚਾਈਨਾ 'ਚ ਬੈਠੀ ਆ ਉਹ ਕੰਪਨੀ ਬਲੈਕ ਲਿਸਟ ਹੋਈ ਆ। ਉਸ ਕੰਪਨੀ ਨਾਲ ਲਿੰਕ ਕਰਦੀਆਂ 3-4 ਕੰਪਨੀਆਂ ਜਿਹੜੀਆਂ ਬ੍ਰਾਂਚੇਸ ਆ ਜਿਹੜੀਆਂ ਉਹ ਖੋਲ੍ਹੀਆਂ ਹੋਈਆਂ, ਜਿਨ੍ਹਾਂ ਦਾ ਪਤਾ ਹੀ ਨਹੀਂ ਲੱਗਦਾ ਵੀ ਉਹਦੀ ਐਕਚੁਅਲ ਜਿਹੜੀ ਲਾਈਨ ਆ ਉਹ ਕਿੱਥੇ ਮਿਲਦੀ ਹੈਗੀ, ਕਿੱਥੇ ਮਿਲਦੀ। ਉਹ ਕੰਪਨੀਆਂ ਫਿਰ ਜਿਹੜੀਆਂ ਹੈਗੀਆਂ ਉਹ ਕਤਰ ਨਾਲ ਵੀ, ਕਤਰ ਵਿੱਚ ਵੀ ਇੱਕ ਕੰਪਨੀ ਦਾ ਜ਼ਿਕਰ ਆਇਆ ਵੀ ਕਤਰ ਦੀ ਕੰਪਨੀ ਨਾਲ ਵੀ ਲਿੰਕ ਹੈਗੇ ਨੇ। ਸੋ ਇਸ ਤਰ੍ਹਾਂ ਜਿਹੜਾ ਚਾਈਨਾ ਹੈਗਾ ਸਟੈਪ ਬਾਏ ਸਟੈਪ ਆ ਜਿਹੜਾ ਬਹੁਤ ਸਾਰੀਆਂ ਕੰਪਨੀਆਂ ਦੀ ਵੈਬ ਬਣਾ ਕੇ ਉਹਨਾਂ ਦੇ ਰਾਹੀਂ ਜਿਹੜਾ ਹੈਗਾ ਉਹ ਚੁਣ ਲਿਆ ਹੈਗਾ। ਸੋ ਅੱਗੇ ਜਦੋਂ ਸਵਾਲ ਹੋਰ ਆਉਣਗੇ ਤਾਂ ਉਹਦੇ ਵਿੱਚ ਆਪਾਂ ਡਿਸਕ੍ਰਿਪਸ਼ਨ ਆ ਜਿਹੜੀ ਉਹ ਜ਼ਿਆਦਾ ਦੇ ਦਿਆਂਗੇ। ਸੋ ਜਿੱਦਾਂ ਤੁਸੀਂ ਦੱਸ ਰਹੇ ਆ ਵੀ ਜਿਹੜੀ AI ਚਿਪਸ ਦੀ ਸਮਗਲਿੰਗ ਇਸ ਤਰੀਕੇ ਨਾਲ ਹੋ ਰਹੀ ਆ, ਦਿਖਾਇਆ ਜਾ ਰਿਹਾ ਵੀ ਇੱਕ ਮੁਲਕ ਵਾਲੇ ਆਪਣੇ ਲਈ ਕਰ ਰਹੇ ਆ, ਪਰ ਉਹ ਅੰਦਰ ਖਾਤੇ ਜਿਹੜੀਆਂ ਚਿਪਸ ਲੈ ਕੇ ਤੇ ਘੱਲ ਜਿਹੜਾ ਉੱਥੇ ਰਹੇ ਆ। ਸੇਮ ਉਸੇ ਤਰੀਕੇ ਦੇ ਨਾਲ ਜਿੱਦਾਂ ਸ਼ੈਡੋ ਫਲੀਟਸ ਤੇਲ ਦੀਆਂ ਚੱਲ ਰਹੀਆਂ ਸੀਗੀਆਂ, ਰਸ਼ੀਆ ਤੋਂ ਤੇਲ ਜਿੱਦਾਂ ਉਦਾਂ ਤਾਂ ਸੈਂਕਸ਼ਨ ਲੱਗੇ ਹੋਏ ਸੀਗੇ, ਪਰ ਉਹ ਜਾਂਦਾ ਕਿਤੇ ਸੀ, ਉੱਥੋਂ ਫਿਰ ਹੋਰ ਥਾਵਾਂ ਤੇ ਭਰ ਕੇ ਤੇ ਫਿਰ ਇੰਡੀਆ ਵਰਗੇ ਤੇ ਹੋਰ ਮੁਲਕਾਂ ਤੱਕ ਜਿਹੜਾ ਉਹ ਪਹੁੰਚ ਰਿਹਾ ਸੀ। ਸੋ AI ਚਿਪਸ ਦੀ ਅੱਜ ਦੇ ਜ਼ਮਾਨੇ ਦੇ ਵਿੱਚ ਮਹੱਤਤਾ, ਜਿੱਦਾਂ ਥੋੜਾ ਜਿਹਾ ਤਾਂ ਤੁਸੀਂ ਇਸ ਦੇ ਉੱਤੇ ਦੱਸਿਆ ਹੀ ਆ ਵੀ ਕਿਉਂ ਇੰਨੀ ਜ਼ਿਆਦਾ ਇਹ ਇੰਪੋਰਟੈਂਟ ਜਿਹੜੀ ਉਹ ਬਣ ਚੁੱਕੀ ਆ। ਜੇ ਤੁਸੀਂ ਹੋਰ ਇਸ ਨੂੰ ਵਿਸਥਾਰ ਦੇ ਵਿੱਚ ਸਮਝਾਉਣਾ ਹੋਵੇ, ਅੱਜ ਦੇ ਜ਼ਮਾਨੇ ਦੇ ਵਿੱਚ ਇਸ ਦੀ ਇੰਪੋਰਟੈਂਸ, ਮਹੱਤਤਾ ਕੀ ਆ? ਹਾਂ, ਤੁਸੀਂ ਦੇਖੋ ਵੀ ਆਹ ਕੁਛ ਦੇਰ ਤੋਂ ਜਿਹੜੇ ਹੈਗੇ ਆ ਆਪਣੇ ਕੋਲ AI ਦੇ ਜਿਹੜੇ ਪਲੇਟਫਾਰਮਸ ਆਇਆ, ਚਾਹੇ ਗ੍ਰੋਕ ਆਇਆ ਜਾਂ ਹੋਰ ਜਿਹੜਾ ਉਹ ਤੋਂ ਪਹਿਲਾਂ ਮਾਈਕਰੋਸੌਫਟ ਓਪਨ AI, ਚੈਟ GPT ਵਾਲੇ, ਡੀਪ ਸੀਕ, ਹੁਣ ਬਹੁਤ ਸਾਰੇ ਐਡਵਾਂਸ। ਮੈਨੂੰ ਕਿਸੇ ਨੇ ਦੱਸਿਆ ਵੀ ਇੰਡੀਆ ਦੀ ਜਿਹੜੀ ਕੰਪਨੀ ਹੈਗੀ 에ਅਰਟੈਲ, ਜਿਹੜੀ ਕਿ ਟੈਲੀਫੋਨ ਦੀਆਂ ਸਰਵਿਸਿਜ਼ ਪ੍ਰੋਵਾਈਡ ਕਰਦੀ ਹੈਗੀ ਆ, ਉਹਨੇ ਵੀ ਇੱਕ ਬਹੁਤ ਐਡਵਾਂਸਡ ਜਿਹੜਾ ਹੈਗਾ ਚੈਟ GPT ਵਰਗਾ ਇੱਕ ਆਪਣਾ ਸਿਸਟਮ ਜਿਹੜਾ ਹੈਗਾ ਲਾਂਚ ਕਰਿਆ, ਔਰ ਜਿਹੜਾ 1 ਸਾਲ ਲਈ ਫ੍ਰੀ ਹੈ। ਔਰ ਮੈਨੂੰ ਇੱਕ ਵਿਅਕਤੀ ਨੇ ਦੱਸਿਆ ਵੀ ਉਹ ਬਹੁਤ ਐਡਵਾਂਸਡ ਹੈਗਾ ਔਰ ਬਾਇਸਡ ਨਹੀਂ ਹੈਗਾ, ਵੱਡੀ ਗੱਲ ਹੈ ਨਾ। ਸੋ ਉਹਨਾਂ ਨੇ ਦੱਸਿਆ ਵੀ ਉਹ ਬਾਇਸਡ ਨਹੀਂ ਹੈਗਾ। ਸੋ ਇਹ ਜਿਹੜਾ AI ਦੇ ਇਹ ਹੈਗੇ ਉਹਦੇ ਵਿੱਚ ਹੁਣ ਜਿਹੜਾ ਹੈਗਾ ਵੀ ਇਹ ਹੈਲਥ ਲਈ ਬਹੁਤ ਕੰਮ ਆਉਣੇ ਆ। ਜਿਹੜਾ AI ਦੀ ਬਹੁਤ ਜ਼ਿਆਦਾ ਐਡਵਾਂਸ ਸਿਚੁਏਸ਼ਨ ਵਿੱਚ ਆਉਣਾ, ਉਹਦੇ ਵਿੱਚ ਹੈਲਥ ਦਾ, ਅਕਾਊਂਟੈਂਸੀ ਦਾ, ਫਾਈਨਾਂਸ ਦਾ, ਜਿਹੜੀਆਂ ਸਾਰੀਆਂ ਸਟਾਕ ਮਾਰਕੀਟਸ ਨੇ ਉਹ AI ਨਾਲ ਜਿਹੜੀਆਂ ਹੈਗੀਆਂ ਚੱਲਣੀਆਂ ਨੇ। ਮਿਲਟਰੀ ਇਕਵਿਪਮੈਂਟ ਹੈਗੇ, ਸੋ ਮਿਲਟਰੀ ਇਕਵਿਪਮੈਂਟਸ ਵਿੱਚ ਬਹੁਤ ਐਡਵਾਂਸਡ ਸਿਚੁਏਸ਼ਨ ਆ ਜਿਹੜੀਆਂ ਆਉਣੀਆਂ। ਕੰਪਿਊਟਿੰਗ ਦਾ ਇਟਸੈਲਫ ਜਿਹੜੀ ਕੰਪਿਊਟਿੰਗ ਹੈਗੀਆਂ, ਸੋ ਉਹਦੇ ਵਿੱਚ ਬਹੁਤ ਸਾਨੂੰ ਅਗਲੇ 5 ਸਾਲਾਂ ਵਿੱਚ ਆ ਜਿਹੜਾ ਉਹ ਬਹੁਤ ਕੁਝ ਅਜਿਹਾ ਦੇਖਣ ਨੂੰ ਮਿਲੇਗਾ ਜਿਹੜਾ ਅਸੀਂ ਸੋਚ ਵੀ ਨਹੀਂ ਸੀ ਸਕਦੇ। ਸੋ AI ਦਾ ਇੰਨਾ ਜ਼ਿਆਦਾ ਵਾਸਟ ਫੀਲਡ ਹੋਣਾ, ਕਾਰਾਂ, ਐਰੋਪਲੇਨਸ, ਸਾਡੀਆਂ ਟ੍ਰੇਨਸ ਜਾਂ ਉਹਨਾਂ ਦਾ ਜਿਹੜਾ ਸਮੁੱਚੇ ਤੌਰ ਤੇ ਸ਼ਹਿਰਾਂ ਦਾ ਜਿਹੜਾ ਸਿਸਟਮ ਆ ਜਿਹੜਾ ਇੰਟਰਨੈਟ ਨਾਲ ਚੱਲਾ, ਇੰਟਰਨੈਟ ਦੀਆਂ ਐਡਵਾਂਸਡ ਸਟੇਜਿਸ ਆਉਣੀਆਂ ਹੈਗੀਆਂ, 5G ਤੋਂ ਵੱਧ ਕੇ ਹੋ ਸਕਦਾ 10G ਤੱਕ ਪਹੁੰਚ ਜਾਵੇ। ਸੋ ਇਹ ਬਹੁਤ ਆ ਜਿਹੜੀ ਇਹਦੀ ਇੰਪੋਰਟੈਂਸ ਆ ਸਾਨੂੰ ਐਸ ਅਗਲੇ 10 ਸਾਲਾਂ ਵਿੱਚ ਅਸੀਂ ਇੱਕ ਪੂਰੀ ਆਪਾਂ ਕਹਿ ਸਕਦੇ ਵੀ ਸਿਵਲਾਈਜੇਸ਼ਨਲ ਚੇਂਜ ਆ ਜਿਹੜੀ ਉਹ ਦੇਖਣ ਜਾ ਰਹੇ ਹੈਗੇ ਅਗਲੇ 10 ਸਾਲਾਂ ਤੱਕ। ਇੱਕ ਪੂਰੀ 100 ਸਾਲਾਂ ਵਿੱਚ ਜਿਹੜੀ ਚੇਂਜ ਹੋਣੀ ਹੁੰਦੀ ਆ ਉਹ ਅਗਲੇ 10 ਸਾਲਾਂ ਵਿੱਚ ਆ ਜਿਹੜੀ ਆਏਗੀ। ਸੋ ਇੰਨਾ ਕੁਛ ਆ, ਇੰਨੇ ਜ਼ਿਆਦਾ ਰੋਬੋਟਸ ਆਉਣਗੇ, ਉਹਦੇ ਨਾਲ ਇਹ ਹੋਏਗਾ ਜਿਹੜੇ ਵੇਅਰ ਹਾਊਸਿਸ ਨੇ ਉਹਨਾਂ ਦਾ, ਕਾਰਾਂ ਜਿਹੜੀਆਂ ਉਹ ਡਰਾਈਵਰਲੈਸ ਹੋਣਗੀਆਂ, ਵੇਅਰ ਹਾਊਸਿਸ ਆ ਜਿਹੜੇ ਉਹ ਟੈਕਨੋਲੋਜੀਕਲੀ ਯੂਜ਼ ਹੋਣਗੇ। ਸੋ ਤੇ ਈਵਨ ਜਿਹੜੇ ਆਪਰੇਸ਼ਨਸ ਨੇ, ਡਾਕਟਰ ਆਪਰੇਟ ਕਰਦੇ ਹੈਗੇ ਆ ਉਹ AI ਨਾਲ ਦੂਰ ਬੈਠਿਆਂ ਕੀਤੇ ਜਾ ਸਕਦੇ ਹੈਗੇ ਆ। ਮਰੀਜ਼ ਕਿਸੇ ਹੋਰ ਮੁਲਕ ਵਿੱਚ ਪਿਆ ਹੋਵੇਗਾ, ਡਾਕਟਰ ਕਿਸੇ ਹੋਰ ਮੁਲਕ ਵਿੱਚ ਬੈਠਾ ਹੋਵੇਗਾ। ਸੋ ਇਸ ਤਰ੍ਹਾਂ ਦਾ ਜਿਹੜਾ ਹੈਗਾ ਇਹ ਸਾਰਾ ਸਿਸਟਮ ਆ। ਇਸੇ ਕਰਕੇ ਹੈਗਾ ਵੱਡਿਆਂ ਮੁਲਕਾਂ ਵਿੱਚ ਵੈਸਟ
ਐਂਡ ਨਾਨ ਵੈਸਟ ਮੁਲਕਾਂ ਵਿੱਚ ਆ ਜਿਹੜੀ ਇੱਕ ਅਲਾਈਨਮੈਂਟ ਹੋ ਰਹੀ ਹੈ। ਕੁਝ ਚਾਈਨਾ ਨਾਲ ਅਲਾਈ ਕਰ ਰਹੇ ਹੈਗੇ, ਕੁਝ ਅਮਰੀਕਾ ਨਾਲ ਅਲਾਈ ਕਰ ਰਹੇ ਹੈਗੇ। ਇਸੇ ਕਰਕੇ ਅਮਰੀਕਾ ਚਾਹੁੰਦਾ ਹੈਗਾ ਵੀ ਇਸ ਸੈਮੀ ਕੰਡਕਟਰ ਇੰਡਸਟਰੀ ਉੱਤੇ ਵੈਸਟ ਦੀ ਜਿਹੜੀ ਪਕੜ ਆ ਮਜ਼ਬੂਤ ਹੋਵੇ, ਤਾਂ ਕਿ ਚਾਈਨਾ ਨੂੰ ਇੱਕ ਰਾਈਵਲ ਤੇ ਦੁਸ਼ਮਣ ਦੇ ਤੌਰ ਤੇ ਮੰਨਦੇ ਆ। ਯੂਰਪ ਕਿਉਂਕਿ ਆਪਣਾ ਹੀ ਹੈ, ਯੂਰਪ ਇੱਕ ਛੋਟੇ ਜਾਂ ਵੱਡੇ ਭਰਾ ਵਾਲਾ ਹੀ ਕੰਮ ਹੈਗਾ। ਸੋ ਯੂਰਪ ਰਾਈਵਲ ਤੇ ਦੁਸ਼ਮਣ ਨਹੀਂ ਹੈ। ਚਾਈਨਾ ਕਿਉਂਕਿ ਰਾਈਵਲ ਤੇ ਦੁਸ਼ਮਣ ਹੈਗਾ, ਇਸ ਲਈ ਉਹ ਹਰ ਯਤਨ ਕਰ ਰਹੇ ਹੈਗੇ ਆ ਵੀ ਚਾਈਨਾ ਨੂੰ ਉਹ ਟੈਕਨੋਲੋਜੀ ਉਸ ਲੈਵਲ ਤੇ ਨਾ ਜਾਵੇ। ਪਰ ਚਾਈਨਾ ਵੀ ਜਿਸ ਤਰ੍ਹਾਂ ਕਹਿ ਸਕਦੇ ਆ ਵੀ ਹੁਣ ਕਾਫੀ ਤੇਜ਼ ਤਰਾਰ ਖਿਡਾਰੀ ਦੇ ਤੌਰ ਤੇ ਸਾਹਮਣੇ ਆ ਰਿਹਾ। ਉਹ ਅਗਲੇ ਸਵਾਲਾਂ ਦੇ ਜਵਾਬ 'ਚ ਆਪਾਂ ਨੂੰ ਪਤਾ ਲੱਗੂਗਾ ਵੀ ਉਹ ਕਿਸ ਤਰ੍ਹਾਂ ਆ ਕੇ ਕਿਹੜੇ ਐਫਰਟ ਕਰਕੇ ਜਿਹੜੀ ਹੈਗੀ ਆ ਇਸ AI ਟੈਕਨੋਲੋਜੀ ਨੂੰ ਗ੍ਰੈਬ ਕਰਨ ਦਾ ਆਪ ਯਤਨ ਕਰ ਰਿਹਾ ਹੈ। ਤੁਸੀਂ ਉਹਦੇ ਵਿੱਚ ਥੋੜਾ ਹੋਰ ਦੱਸਣਾ ਚਾਹੁੰਦੇ ਆ ਜਿਹੜੀ ਸਮਗਲਿੰਗ ਇਹ ਕਿੱਦਾਂ ਕਰ ਰਹੇ ਸੀ, ਜਿਹੜਾ ਇੰਡੋਨੇਸ਼ੀਆ ਵਾਲਾ ਤੁਸੀਂ ਦੱਸ ਰਹੇ ਸੀ, ਇਹ ਪੂਰਾ ਸਰਕਲ ਇਹਨਾਂ ਦਾ ਹੈ ਕੀ ਆ? ਜਿੱਦਾਂ ਇੰਡੋਨੇਸ਼ੀਆ ਦਾ ਤੁਸੀਂ ਉਹ ਸਕੂਲ ਦੇ ਲਾਗੇ ਜਿਹੜਾ ਉਹ ਦੱਸ ਰਹੇ ਸੀਗੇ, ਸੋ ਉਹ ਉੱਥੇ ਜਾਂਦਾ, ਉਹ ਤੋਂ ਅੱਗੇ ਕਿੱਥੇ ਜਾ ਰਿਹਾ ਤੇ ਫਿਰ ਇਵੈਂਚੁਅਲੀ ਕਿੱਦਾਂ ਐਂਡ ਅਪ ਹੋ ਰਿਹਾ ਹੈ ਚਾਈਨਾ ਦੇ? ਹਾਂ, ਸੋ ਇਹਦੇ ਵਿੱਚ ਇੰਡੋਨੇਸ਼ੀਆ ਦਾ ਜ਼ਿਕਰ ਆਇਆ। ਇੰਡੋਨੇਸ਼ੀਆ ਦੀ ਜਿਹੜੀ ਇੰਟਰਨੈਟ ਸਰਵਿਸ ਪ੍ਰੋਵਾਈਡਰ ਕੰਪਨੀ ਹੈਗੀ ਉਹ ਹੈ ਇੰਡੋਸਟੈਟ। ਅੱਛਾ, ਇੰਡੋਸਟੈਟ ਹੈ ਜਿਹੜੀ, ਉਹਨੇ $100 ਮਿਲੀਅਨ ਖਰਚ ਕੇ ਅਮਰੀਕਾ ਤੋਂ 32 ਨਿਵਿਡਾ ਦੇ ਜਿਹੜੇ ਹੈਗੇ ਆ GB20 ਸਰਵਰ ਲਏ ਹੈਗੇ। ਬਹੁਤ ਹੀ ਐਡਵਾਂਸਡ ਸਰਵਰ ਹੈਗੇ ਆ। ਸੋ 100 ਮਿਲੀਅਨ, ਸੌਰੀ ਥੋੜਾ ਜਿਹਾ ਹੈਗਾ ਇੱਥੇ ਨਾ ਐਨਵੀਡੀਆ ਉਹਦਾ ਨਾਮ ਜ਼ਿਆਦਾ ਕਰਕੇ ਐਨਵੀਡੀਆ ਹੈਗਾ, ਜਾਂ ਆਪਾਂ ਨਾਰਮਲੀ ਉਹਨੂੰ ਨਿਵਿਦਾ ਜਿਹੜੇ ਹੈਗੇ ਉਹ ਕਹਿੰਦੇ, ਪਰ ਐਨਵੀਡੀਆ ਹੀ ਹੈਗਾ ਤੁਹਾਡਾ। ਸੋ ਐਨ ਕੈਪੀਟਲ ਹੈਗਾ। ਸੋ ਫਿਰ ਉਹ ਤੋਂ ਬਾਅਦ ਆ ਜਿਹੜੀ ਉਹ ਆਉਂਦੀ ਹੈਗੀ। ਸੋ ਉਹ ਹੈਗਾ ਵੀ ਜਿਹੜਾ ਉਹਨਾਂ ਨੇ $100 ਮਿਲੀਅਨ ਦਾ ਇੱਕ ਸੌਦਾ ਕਰਿਆ ਹੈਗਾ ਐਨਵੀਡੀਆ ਨਾਲ। ਸੋ ਉਹ ਉਹਦੇ ਤੋਂ 32 ਆ ਜਿਹੜੇ GB200 ਸਰਵਰ। ਸੋ GB200 ਸਰਵਰ ਜਿਹੜੇ ਇੰਟਰਨੈਟ ਦੀ ਦੁਨੀਆ ਵਿੱਚ ਲੋਕ ਨਾਲ ਵਾਸਤਾ ਨੇ, ਉਹ ਬਹੁਤ ਐਡਵਾਂਸਡ ਕਿਸਮ ਦੇ ਹੈਗੇ ਆ। ਉਹ ਇੱਕੋ ਸਰਵਰ ਵਿੱਚ ਹੀ ਬਹੁਤ ਸਾਰੀਆਂ ਜਿਹੜੀਆਂ ਐਡਵਾਂਸਡ AI ਚਿਪਸ ਲੱਗੀਆਂ ਹੋਈਆਂ ਨੇ। ਹੁਣ ਲਗਭਗ ਉਹ ਕਹਿੰਦੇ ਵੀ 2300 ਚਿਪਸ ਆ ਜਿਹੜੀਆਂ ਇਹਨਾਂ ਵਿੱਚ ਜਿਹੜੇ ਉਹਨਾਂ ਨੇ ਸਰਵਰ ਲਿਆਂਦੇ ਆ ਉਹ ਲੱਗੀਆਂ ਹੋਈਆਂ ਨੇ। ਸੋ ਉਹ ਖਰੀਦੇ ਤਾਂ ਇੰਡੋਨੇਸ਼ੀਆ ਨੇ, ਪਰ ਉਹ ਐਕਸੈਸ ਆ ਜਿਹੜਾ ਇੰਡੋਨੇਸ਼ੀਆ ਤੋਂ, ਕਿਉਂਕਿ ਉੱਥੇ ਚਾਈਨਾ ਦੀਆਂ ਕੰਪਨੀਆਂ, ਜਿਹੜੀ ਇੰਡੋਨੇਸ਼ੀਆ ਦੀ ਇੰਡੋਸਟੈਟ ਹੈਗੀ ਆ ਨਾ ਕੰਪਨੀ, ਇਹਦੇ ਇੱਕ ਤਾਂ ਕਤਰ ਦੀ ਟੈਲੀਕਾਮ ਕੰਪਨੀ ਆ ਜਿਹੜੀ ਓਰੈਂਡੋ, ਉਹਦੇ ਨਾਲ ਸੰਬੰਧ ਨੇ, ਤੇ ਇਸੇ ਤਰ੍ਹਾਂ ਹਾਂਗਕਾਂਗ ਦੀ ਜਿਹੜੀ ਟੈਲੀਫੋਨ ਪ੍ਰੋਵਾਈਡਰ ਕੰਪਨੀ ਹੈਗੀ ਉਹਦੇ ਨਾਲ ਸੰਬੰਧ ਨੇ। ਸੋ ਇਹ ਜਿਹੜਾ ਹੈਗਾ ਇਹਨਾਂ ਸਾਰਿਆਂ ਦਾ ਵੈਬ ਆ ਜਿਹੜਾ ਕਿਤੇ ਨਾ ਕਿਤੇ ਫਿਰ ਚਾਈਨਾ ਦੀ ਮੇਨ ਕੰਪਨੀ ਦੀਆਂ ਜਿਹੜੀਆਂ ਜਿਸ ਤਰ੍ਹਾਂ ਅਲੀਬਾਬਾ ਦੇ, ਜਿਹੜੇ ਤੁਹਾਨੂੰ ਪਤਾ ਹੋਵੇ ਅਲੀਬਾਬਾ ਨੂੰ ਜਿਹੜੇ ਚੀਫ ਇੰਜੀਨੀਅਰ ਰਹੇ ਹੈਗੇ ਮਿਸਟਰ ਕਿਊਈ ਕਹਿੰਦੇ ਆ ਉਹਨਾਂ ਨੂੰ, QIQ ਜੀ। ਉਹ ਜਿਹੜੇ ਹੈਗੇ ਆ ਬਹੁਤ ਵੱਡੇ ਚਾਈਨੀਜ਼ ਜਿਹੜੇ ਹੈਗੇ ਆ AI ਦੇ ਬਹੁਤ ਵੱਡੇ ਸਾਇੰਟਿਸਟ ਨੇ। ਉਹ ਅਮਰੀਕਨ ਬੋਰਨ ਚਾਈਨੀਜ਼ ਆ, ਔਰ ਉਹਨਾਂ ਦੀ ਜਿਹੜੀ ਇੱਥੇ ਅਮਰੀਕਾ ਦੀ ਇੱਕ ਵੱਡੀ ਯੂਨੀਵਰਸਿਟੀ ਵਿੱਚ ਉਹਨਾਂ ਨੇ ਜਿਹੜੀ ਆਪਣੀ PhD ਆ ਜਿਹੜੀ ਕੀਤੀ ਹੈਗੀ ਆ ਨਾ, ਇਹਨਾਂ ਦਾ ਸੰਬੰਧ INF ਨਾਲ ਮਿਲਦਾ ਹੈਗਾ। ਸੋ ਜਿਹੜੀ INF ਹੈਗੀ ਆ ਇਹ ਚਾਈਨਾ ਦੀ ਇੱਕ ਚਿਪ ਮੇਕਿੰਗ ਕੰਪਨੀ ਹੈਗੀ ਆ। ਸੋ ਹੁਣ ਜਿਹੜੀ INF ਹੈਗੀ ਆ ਇਹ ਮੇਨ ਕੰਪਨੀ ਜਿਹੜੀ ਕਿ ਬਲੈਕ ਲਿਸਟ ਹੋ ਚੁੱਕੀ ਆ, ਉਹਦੀ ਅੱਗੇ ਸਿਸਟਰ ਕੰਪਨੀ ਦੇ ਤੌਰ ਤੇ ਕੰਮ ਕਰ ਰਹੀ ਹੈ। ਠੀਕ ਹੈ। ਹੁਣ ਜਿਹੜੀਆਂ ਰੈਸਟ੍ਰਿਕਸ਼ਨਸ ਲੱਗੀਆਂ ਨੇ ਉਹ ਮੇਨ ਕੰਪਨੀ ਤੇ ਲੱਗੀਆਂ। ਮੇਨ ਕੰਪਨੀ ਬਲੈਕ ਲਿਸਟਡ ਆ, ਉਹਨੂੰ ਕੋਈ ਵੀ ਅਮਰੀਕਨ ਕੰਪਨੀ ਆਪਣੇ ਪ੍ਰੋਡਕਟ ਨਹੀਂ ਵੇਚ ਸਕਦੀ। ਪਰ ਕਿਉਂਕਿ INF ਵਰਗੀਆਂ ਹੋਰ ਬਹੁਤ ਸਾਰੀਆਂ ਸਬਸਿਡਰੀ ਜਾਂ ਸਿਸਟਰ ਕੰਪਨੀਆਂ ਕ੍ਰੀਏਟ ਹੋ ਚੁੱਕੀਆਂ ਨੇ, ਔਰ ਉਹਦੇ ਵਿੱਚੋਂ ਇੱਕ ਆਇਆ ਹੈਗਾ ਵੀ ਸਿਸਟਰ ਕੰਪਨੀਆਂ ਜਿਹੜੀਆਂ ਹੈਗੀਆਂ ਉਹ ਆਸਟ੍ਰੇਲੀਆ ਵਿੱਚ ਵੀ ਹੋਈਆਂ ਨੇ, ਤੇ ਇੰਡੋਨੇਸ਼ੀਆ ਵਿੱਚ ਵੀ, ਤੇ ਹੋਰ ਜਿਹੜੀਆਂ ਹੈਗੀਆਂ ਕੰਪਨੀਆਂ ਨੇ ਉਹਨਾਂ ਨਾਲ ਉਹ ਕੀਤਾ ਹੈਗਾ। ਸੋ ਜਿਹੜੀ ਐਨਵੀਡੀਆ ਹੈਗੀ ਆ ਇਹ ਆਪਣੀਆਂ ਭਰੋਸੇਯੋਗ ਕੰਪਨੀਆਂ ਜਿਨ੍ਹਾਂ ਤੇ ਰੈਸਟ੍ਰਿਕਸ਼ਨਸ ਨਹੀਂ ਲੱਗੀਆਂ ਹੋਈਆਂ ਉਹਨਾਂ ਨੂੰ ਹੀ ਜਿਹੜੀਆਂ ਚਿਪਸ ਵੇਚਦੀਆਂ ਜੋ AI ਕੰਪਿਊਟਿੰਗ ਲਈ ਲੋੜੀਂਦੇ ਹਨ, ਹਨਾ। ਸੋ ਪਰ ਇਹਦੇ ਨਾਲ ਤੁਸੀਂ ਦੇਖੋ ਵੀ ਇੱਕ ਸਿਲੀਕਨ ਬੇਸਡ ਕੰਪਨੀ ਹੈਗੀ, ਅਮਰੀਕਾ ਵਿੱਚ ਕੰਪਨੀ ਕੰਮ ਕਰਦੀ ਆ, ਆਈਵਰਸ, AIVERS, ਹਨਾ। ਸੋ ਆਈਵਰਸ ਆ ਜਿਹੜੀ, ਹੁਣ ਤੁਸੀਂ ਦੇਖੋ ਆਈਵਰਸ ਵਿੱਚ ਵੀ ਉਹ ਕਹਿੰਦੇ 1/3 ਹਿੱਸਾ ਹੈਗਾ ਜਿਹੜਾ ਉਹ ਇੱਕ ਚਾਈਨੀਜ਼ ਕੰਪਨੀ ਇਨਸਪਰ ਦਾ ਹੈ, INSPUR। ਅੱਛਾ। ਸੋ ਆਈਵਰਸ ਆ ਜਿਹੜੀ ਹੁਣ ਇਨਸਪਰ ਦੇ ਥਰੂ ਆ, ਜੇ ਇਨਸਪਰ ਬਲੈਕ ਲਿਸਟ ਵੀ ਹੋ ਗਈ ਹੋਈ ਆ, ਇਨਸਪਰ ਨੇ ਅੱਗੇ ਆਪਣੀਆਂ ਜਿਹੜੀਆਂ ਸਿਸਟਰ ਕੰਪਨੀਆਂ ਨੇ ਉਹ ਖੋਲ ਰੱਖੀਆਂ ਨੇ। ਉਹ ਜਿਹੜੀਆਂ ਆਈਵਰਸ ਤੋਂ ਆਪ ਸਮਾਨ ਲੈ ਲੈਂਦੀਆਂ, ਜਾਂ ਜਿਸ ਤਰ੍ਹਾਂ
ਫੇਸ ਵੈਲਿਊ ਤੇ ਇੰਡੋਨੇਸ਼ੀਆ, ਆਸਟ੍ਰੇਲੀਆ ਤੇ ਹੋਰ ਮੁਲਕ, ਕੰਬੋਡੀਆ ਵਿੱਚ ਉਹਨਾਂ ਨੇ ਆਪਣੀਆਂ ਕੰਪਨੀਆਂ ਖੋਲੀਆਂ ਨੇ। ਸੋ ਉਹਨਾਂ ਦੇ ਰਾਹੀਂ ਉਹ ਡਾਈਵਰਟ ਕਰਕੇ ਜਿਹੜੀਆਂ ਚਿਪਸ ਹੈਗੀਆਂ ਉਹ ਅੱਗੇ ਲੈ ਕੇ ਜਾ ਰਹੀਆਂ। ਸੋ ਚਾਈਨਾ ਬਹੁਤ ਤਿੱਖੀ ਔਰ ਤੇਜ਼ ਖੇਡ ਆ ਜਿਹੜੀ ਇਸ ਮਾਮਲੇ ਵਿੱਚ ਖੇਡ ਰਿਹਾ ਹੈਗਾ। ਇੰਡੋਸਟੈਟ ਦਾ ਜਿਹੜੀਆਂ ਆਸਟ੍ਰੇਲੀਆ ਵਿੱਚ ਸਿਸਟਰ ਕੰਪਨੀਆਂ ਉਹਨਾਂ ਦਾ, ਕਤਰ ਦੀ ਟੈਲੀਕਾਮ ਕੰਪਨੀ ਓਰੇਂਡੋ ਦਾ, ਤੇ ਹਾਂਗਕਾਂਗ ਦੀ ਜਿਹੜੀ ਟੈਲੀਫੋਨ ਕੰਪਨੀ, ਜਿਹੜੀ ਟੈਲੀਕਾਮ ਪ੍ਰੋਵਾਈਡਰ ਹੈਗੀ ਆ, ਇਹਨਾਂ ਸਾਰਿਆਂ ਦਾ ਇੱਕ ਗਲੋਬਲ ਨੈਕਸਸ ਆ ਜਿਹਦੀਆਂ ਗਾਂ ਲਿੰਕਸ ਆ ਜਿਹੜੇ ਚਾਈਨਾ ਨਾਲ ਕਿਤੇ ਨਾ ਕਿਤੇ ਮਿਲਦੇ ਹੈਗੇ ਆ। ਇਸ ਤਰ੍ਹਾਂ ਚਾਈਨਾ ਹੈਗਾ ਇਸ ਵਪਾਰ ਵਿੱਚ ਅਮਰੀਕਾ ਨੂੰ ਪਛਾੜਨ ਦਾ ਉਹ ਯਤਨ ਕਰ ਰਿਹਾ ਹੈਗਾ। ਤੁਸੀਂ ਜਿੱਦਾਂ ਦੱਸ ਰਹੇ ਆ ਵੀ ਜਿਹੜਾ ਅਲੀਬਾਬਾ ਦਾ ਜਿਹੜਾ ਸੀਨੀਅਰ ਅਧਿਕਾਰੀ ਆ, ਇਹ ਪੂਰੀ ਤਕਨੀਕੀ ਹੇਰਾਫੇਰੀ ਚ ਸਮਗਲਿੰਗ ਦੇ ਵਿੱਚ ਨਾਲ ਜਿਹੜੇ ਉਹ ਮਿਲ ਜੁਲ ਕੇ ਜਿਹੜੇ ਉਹ ਚੱਲ ਰਹੇ ਆ। ਸੋ ਇਹਦਾ ਹੁਣ ਆਪਾਂ ਇਫੈਕਟ ਕੀ ਦੇਖਾਂਗੇ? ਚਲੋ ਮੇਨ ਕੰਪਨੀਆਂ ਇਹਨਾਂ ਨੇ ਸੈਂਕਸ਼ਨ ਕਰਤੀਆਂ, ਕੀ ਆਉਣ ਵਾਲੇ ਸਮੇਂ 'ਚ ਇਹਨਾਂ ਦੇ ਉੱਤੇ ਵੀ ਸੈਂਕਸ਼ਨ ਜਿਹੜੀਆਂ ਲੱਗਣਗੇ? ਇਹ ਇਸ ਚੀਜ਼ ਨੂੰ ਰੋਕਣ ਦੇ ਲਈ ਹੋਰ ਕੀ ਤੁਹਾਨੂੰ ਲੱਗਦਾ ਵੀ ਇੱਥੇ ਕਦਮ ਜਿਹੜੇ ਉਹ ਹੋਣਗੇ? ਜਿੱਦਾਂ ਤੁਸੀਂ ਸ਼ੁਰੂਆਤ 'ਚ ਜ਼ਿਕਰ ਕੀਤਾ ਵੀ ਹਾਂ ਚਾਈਨਾ ਦੂਜੇ ਉਹਦੇ ਸਪਲਾਈ ਚੇਨ ਦੇ ਉੱਤੇ ਤਾਂ ਕੰਟਰੋਲ ਕਰ ਰਿਹਾ, ਪਰ ਆਪ ਅਜੇ ਉਹ ਇੰਨਾ ਵਿਕਸਿਤ ਨਹੀਂ ਕਰ ਸਕਿਆ ਖੁਦ AI ਚਿਪਸ ਨੂੰ। ਸੋ ਅੱਗੇ ਕੀ ਭਵਿੱਖ ਤੁਹਾਨੂੰ ਇਹ ਨਜ਼ਰ ਆਉਂਦਾ ਆ? ਕਿਵੇਂ ਇਹ ਜਿਹੜਾ ਪਾੜਾ ਆ ਇਹ ਘਟੂਗਾ ਜਾਂ ਇਹ ਵਧੂਗਾ, ਜਾਂ ਇਹ ਇੱਥੇ ਹੀ ਜਿਹੜੀ ਆਪਾਂ ਨੂੰ ਇਹ ਸ਼ੀਤ ਜੰਗ ਜਿਹੜੀ ਚੱਲਦੀ ਆ ਉਹ ਨਜ਼ਰ ਆਉਂਦੀ ਰਹੂਗੀ? ਨਹੀਂ, ਸੋ ਘਟੇਗਾ ਨਹੀਂ, ਇਹ ਕੰਪੀਟੀਸ਼ਨ ਤਾਂ ਵਧੇਗਾ। ਸੋ ਕੰਪੀਟੀਸ਼ਨ ਜੰਗ ਵਿੱਚ ਨਾ ਤਬਦੀਲ ਹੋਵੇ, ਸੋ ਮਨੁੱਖਤਾ ਲਈ ਉਹਦਾ ਕੋਈ ਨੁਕਸਾਨ ਨਾ ਹੋਵੇ, ਇਹ ਸਾਡੇ ਲਈ ਫਿਕਰ ਵਾਲੀ ਗੱਲ ਹੈਗੀ ਆ। ਹਾਂ, ਇਸ ਸਿਚੁਏਸ਼ਨ ਨੇ ਇਹ ਦਿਖਾਇਆ ਵੀ ਬਕਾਇਦਾ ਹਲੇ ਵੀ ਜਿਹੜਾ ਵੈਸਟਰਨ ਵਰਲਡ ਆ, ਇਟ ਇਜ਼ ਮੋਸਟ ਐਡਵਾਂਸਡ ਦੈਨ ਚਾਈਨਾ। ਸੋ ਚਾਈਨਾ ਬੇਸ਼ੱਕ ਟਰਾਈ ਕਰ ਰਿਹਾ, ਸੋ ਉਹਦੀ ਟਰਾਈ ਕਰਨਾ, ਇਮਾਨਦਾਰੀ ਨਾਲ ਟਰਾਈ ਕਰਨ ਵਿੱਚ ਕੋਈ ਵੀ ਗੜਬੜਾ ਨਹੀਂ ਹੈ। ਹਰ ਮੁਲਕ ਆ ਜਿਹੜਾ, ਜਾਂ ਹਰ ਜਿਹੜਾ ਰਾਈਵਲ ਸੁਪਰ ਪਾਵਰ ਹੈਗੀ ਆ, ਉਹ ਇਸ ਤਰ੍ਹਾਂ ਦੇ ਕਦਮ ਚੱਕਦੀ ਆ। ਪਰ ਹਾਲੇ ਚਾਈਨਾ ਜਿਸ ਤਰ੍ਹਾਂ ਗਰੋ ਕਰ ਰਿਹਾ, ਅਮਰੀਕਾ ਇਟ ਮੀਨਸ ਟੈਕਨੋਲੋਜੀ ਵਿੱਚ ਗਰੋ ਕਰ ਚੁੱਕਿਆ, ਉਹ ਮੋਸਟ ਐਡਵਾਂਸਡ ਹੈਗਾ। ਚਾਈਨਾ ਜਿਸ ਤਰ੍ਹਾਂ ਆਪਾਂ ਕਹੀਏ ਵੀ ਭਾਰਤ ਵਿਕਾਸਸ਼ੀਲ ਦੇਸ਼ ਆ ਨਾ, ਗਰੋਇੰਗ ਕੰਟਰੀ ਹੈਗਾ, ਡਿਵੈਲਪਿੰਗ ਕੰਟਰੀ ਹੈ। ਸੋ ਚਾਈਨਾ ਵੀ AI ਚਿਪਸ ਜਾਂ ਟੈਕਨੋਲੋਜੀ ਦੇ ਮਾਮਲੇ ਵਿੱਚ ਗਰੋਇੰਗ ਹੈਗਾ, ਪਰ ਉਹਨੇ ਬਾਕੀ ਦੁਨੀਆ ਦੇ ਮੁਲਕਾਂ ਨਾਲੋਂ ਬਹੁਤ ਵੱਡੀ ਗਰੋਥ ਕਰ ਲਈ। ਇਹ ਹੈਗਾ, ਬੇਸ਼ੱਕ ਉਹ ਅਮਰੀਕਾ ਤੋਂ ਪਿੱਛੇ ਹੈ, ਵਾਸਟ ਪਿੱਛੇ ਹੈਗਾ। ਸੋ ਆਪਾਂ ਕਿਹਾ ਸੀਗਾ ਵੀ ਜੇ 1 ਲੱਖ ਪੇਟੈਂਟ ਅਮਰੀਕਾ ਵਿੱਚ ਰਜਿਸਟਰ ਹੁੰਦੇ ਆ ਤਾਂ 10,000 ਚਾਈਨਾ ਵਿੱਚ ਹੁੰਦੇ ਆ। ਸੋ ਇੱਕ ਵੱਡਾ ਗੈਪ ਹੈਗਾ। ਸੋ ਕਰ ਰਹੇ ਹੈਗੇ। ਸੋ 10,000 ਵੀ ਚਾਈਨਾ ਵਿੱਚ ਪੇਟੈਂਟ ਰਜਿਸਟਰ ਹੋਣੇ, ਇਹ ਕੋਈ ਛੋਟੀ ਗੱਲ ਨਹੀਂ ਹੈ। ਪਰ ਜਦੋਂ 1 ਲੱਖ ਨੇ, 1 ਲੱਖ ਦੇ ਮੁਕਾਬਲੇ ਜਿਹੜੇ 10,000 ਨੇ, ਉਹਨਾਂ ਦਾ ਜਿਹੜਾ ਗੈਪ ਆ ਉਹ ਨਜ਼ਰ ਆਉਂਦਾ। ਸੋ ਇਹ ਜੰਗ ਚੱਲੇਗੀ, ਪਰ ਜੰਗ ਐਥੀਕਲ ਵੈਲਿਊਜ਼ ਦੇ ਆਧਾਰ ਤੇ ਰਹੇ, ਆਪਣੀ ਆਪਣੀ ਟੈਕਨੋਲੋਜੀਕਲ ਐਡਵਾਂਸਮੈਂਟ ਹੈਗੀ। ਹੁਣ ਤੁਸੀਂ ਦੇਖੋ ਸੋਸ਼ਲ ਮੀਡੀਆ ਤੇ ਇਹ ਆ ਰਿਹਾ ਹੈਗਾ ਵੀ ਜਿਹੜਾ ਐਪਲ ਹੈਗਾ, ਐਪਲ ਸਿਰਫ ਆਪਣੇ ਪ੍ਰੋਡਕਟ ਦਾ ਇੱਕ ਨਾਂ ਹੀ ਬਦਲਦਾ, 16 ਤੋਂ 17 ਜਾਂ 15 ਤੋਂ 16 ਕਰ ਦਿੰਦਾ, ਉਹਦੇ ਵਿੱਚ ਕੋਈ ਬਹੁਤੀ ਤਬਦੀਲੀ ਨਹੀਂ ਹੈ, ਹਨਾ। ਤੁਸੀਂ ਦੇਖੋ ਵੀ 15 ਐਪਲ ਦੇ ਆਈਫੋਨ 15 ਵਿੱਚ ਵੀ ਕੋਈ ਬਹੁਤ, 15 ਤੋਂ 16 ਵਿੱਚ ਕੋਈ ਫਰਕ ਜਿਹਾ ਨਹੀਂ ਨਜ਼ਰ ਆਉਂਦਾ। ਸਿਰਫ ਇੱਕ ਤਰ੍ਹਾਂ ਨਾਲ ਵੀ ਉਹ ਮਾੜੀ ਮੋਟੀ ਸ਼ਕਲ ਹੀ ਬਦਲਦਾ ਹੈਗਾ। ਦੂਜੇ ਪਾਸੇ ਹੁਆਵੀ ਜਿਹੜੀ ਚਾਈਨਾ ਦੀ ਕੰਪਨੀ ਹੈਗੀ ਆ, ਉਹਨੇ ਜਿਹੜੇ ਟੈਲੀਫੋਨ ਕੱਢੇ ਆ, ਉਹ ਇੱਕ ਤਰ੍ਹਾਂ ਨਾਲ ਉਹ ਡਬਲ ਜਾਂ ਟ੍ਰਿਪਲ ਟਾਈਮ ਫੋਲਡ ਹੋ ਕੇ ਤੁਹਾਡੀ ਜੇਬ 'ਚ ਪੈ ਜਾਂਦੀ ਆ। ਜਦੋਂ ਤੁਸੀਂ ਉਹਦੀ ਸਕਰੀਨ ਨੂੰ ਫਲੈਟ ਕਰਦੇ ਹੋ, ਪੂਰਾ ਕੰਪਿਊਟਰ ਬਣ ਜਾਂਦਾ। ਸੋ ਇਹ ਉਹਨਾਂ ਦੀ ਇੱਕ ਬਹੁਤ ਐਡਵਾਂਸਡ ਲੈਵਲ ਤੇ ਉਹ ਟੈਲੀਫੋਨ ਇੰਡਸਟਰੀ ਨੂੰ ਲੈ ਕੇ ਹੋਏ ਆ। ਸੋ ਉਹਦੇ ਵਿੱਚੋਂ ਇਹ ਹੈਗਾ ਵੀ ਤੁਸੀਂ ਜਿਹੜੀ ਸਕਰੀਨ ਤੇ ਫੋਟੋ ਦਿਸ ਰਹੀ ਹੈਗੀ ਆ, ਉਹਨੂੰ ਤੁਸੀਂ ਆਪਣੇ ਹੱਥ ਨਾਲ ਕੈਪਚਰ ਕਰਕੇ ਕਿਸੇ ਦੂਸਰੇ ਟੈਲੀਫੋਨ ਇਕਵਿਪਮੈਂਟ ਵਿੱਚ ਪਾ ਸਕਦੇ ਹੋ। ਸੋ ਇਹ ਹੈ ਟੈਕਨੋਲੋਜੀਕਲ ਐਡਵਾਂਸਮੈਂਟ ਚਾਈਨਾ ਦੀ, ਉਹਨਾਂ ਨੇ ਕਰ ਲਈ। ਹਾਲਾਂਕਿ ਅਮਰੀਕਨ ਕੰਪਨੀ ਜਿਹੜੀ ਐਪਲ ਹੈਗੀ ਆ, ਆਪਾਂ ਤੋਂ ਪੈਸੇ ਲਈ ਜਾ ਰਹੀ ਹੈਗੀ, ਪਰ ਉਨੇ ਜ਼ਿਆਦਾ ਫੀਚਰਸ ਹਾਲੇ ਨਹੀਂ ਮਿਲ ਰਹੇ ਜਿਹੜੇ ਚਾਈਨਾ ਦੀਆਂ ਇਹਨਾਂ ਵਿੱਚ ਮਿਲ ਰਹੇ ਹੈਗੇ। ਸੋ ਉਹਦੇ ਵਿੱਚ 100 ਜਿਹੜੇ ਸੈਂਟੀਮੀਟਰ ਜਾਂ ਇੰਚਜ਼ ਵਾਲੀਆਂ ਟੈਲੀਵਿਜ਼ਨ ਸਕਰੀਨਾਂ, ਔਰ ਜਿਹੜੀਆਂ ਫੋਲਡ ਹੋ ਜਾਂਦੀਆਂ ਨੇ, ਟੈਲੀਵਿਜ਼ਨ ਸਕਰੀਨਾਂ ਫੋਲਡ ਹੋ ਜਾਂਦੀਆਂ ਨੇ। ਸੋ ਇਲਾਸਟਿਸਿਟੀ ਆ ਉਹਨਾਂ ਵਿੱਚ। ਸੋ ਐਡਵਾਂਸਮੈਂਟ ਉਹਨੇ ਬਹੁਤ ਕਰੀ ਹੈਗੀ ਆ। ਇਸੇ ਕਰਕੇ ਹੈਗੇ ਵੀ ਇਹ ਕੰਪੀਟੀਸ਼ਨ ਵਧੇਗਾ, ਉਹਦੇ ਵਿੱਚ ਪਾਬੰਦੀਆਂ ਵੀ ਲੱਗਣਗੀਆਂ। ਹੁਣ ਜਦੋਂ ਅਮਰੀਕਾ ਨੂੰ ਇਹ ਪਤਾ ਲੱਗਿਆ, ਜਦੋਂ ਵਾਲ ਸਟਰੀਟ ਦੀ ਸਟੋਰੀ ਤੋਂ ਬਾਅਦ, ਵੀ ਸਿਸਟਰ ਕੰਪਨੀਆਂ ਖੋਲੀਆਂ ਹੋਈਆਂ ਨੇ, ਸੋ ਹੁਣ ਉਹਨਾਂ ਸਿਸਟਰ ਕੰਪਨੀਆਂ ਤੇ ਵੀ ਗਾਜ ਗਿਰੇਗੀ, ਕਿਤੇ ਨਾ ਕਿਤੇ ਉਹ ਬਲੈਕ ਲਿਸਟ ਹੋਣਗੀਆਂ। ਪਰ ਉਹਦੇ ਚ ਇਹ ਹੋਏਗਾ ਵੀ ਚਾਈਨਾ 3rd ਜਾਂ 4th ਜਨਰੇਸ਼ਨ ਦੀਆਂ ਹੋਰ ਜਿਹੜੀਆਂ ਸਿਸਟਰ ਕੰਪਨੀਆਂ ਖੋਲ ਲੇਗਾ, ਉਹ ਕਿੰਨੇ ਸਾਰੇ ਮੁਲਕ ਉਹਦੇ ਤੇ ਵੀ ਨਿਰਭਰ ਨੇ।
ਜਿਨ੍ਹਾਂ ਨੂੰ ਉਹ ਜਿਸ ਤਰ੍ਹਾਂ ਸਹਾਇਤਾ ਵੀ ਦਿੰਦਾ, ਕਰਜ਼ਾ ਵੀ ਦਿੰਦਾ, ਸੋ ਉਹਨਾਂ ਦੀ ਫੇਸ ਵੈਲਿਊ ਰਾਹੀਂ ਆ ਜਿਹੜਾ ਇਹ ਸੇਮ ਇਸੇ ਤਰ੍ਹਾਂ ਤੁਸੀਂ ਦੇਖਿਆ ਜਿਵੇਂ ਸਾਊਦੀ ਅਰੇਬੀਆ ਤੇ ਪਾਕਿਸਤਾਨ ਦਾ ਸਿਕਿਉਰਿਟੀ ਪੈਕਟ ਹੋਇਆ। ਹਾਂਜੀ ਹਾਂਜੀ ਉਹਦੇ ਚ ਇਹ ਹੈਗਾ ਵੀ ਹੁਣ ਪਾਕਿਸਤਾਨ ਨੂੰ ਜੇ ਅਮਰੀਕਾ ਹਥਿਆਰ ਨਹੀਂ ਦਿੰਦਾ ਤਾਂ ਸਾਊਦੀ ਅਰੇਬੀਆ ਅਮਰੀਕਾ ਤੋਂ ਹਥਿਆਰ ਖਰੀਦ ਕੇ ਉਹ ਮੁੜ ਕੇ ਪਾਕਿਸਤਾਨ ਨੂੰ ਦੇ ਦੂਗਾ, ਨੇ ਖਰੀਦ ਕੇ ਦੇ ਹਨਾ। ਸੋ ਇੱਕ ਤਰ੍ਹਾਂ ਨਾਲ ਇੱਕ ਫੇਸ਼ੀਅਲ ਪਲੇਟਫਾਰਮ ਸਾਊਦੀ ਅਰੇਬੀਆ, ਪਰ ਐਟ ਦੀ ਐਂਡ ਆ ਜਿਹੜੇ ਹਥਿਆਰ ਉਹ ਪਾਕਿਸਤਾਨ ਨੂੰ ਜਾਣੇ ਹੈਗੇ। ਸੋ ਇਸ ਤਰ੍ਹਾਂ ਬਹੁਤ ਸਾਰੇ ਮੁਲਕਾਂ ਵਿੱਚ ਆ ਜਿਹੜਾ ਹੋ ਗਿਆ। ਹੁਣ ਜਿਸ ਤਰ੍ਹਾਂ ਭਾਰਤ ਨਾਲ ਇਹਨਾਂ ਦੇ ਰਿਲੇਸ਼ਨ ਵਧੀਆ ਹੋ ਰਹੇ ਆ ਚਾਈਨਾ ਦੇ, ਸੋ ਭਾਰਤ ਨੂੰ ਫੇਸ ਵੈਲਿਊ ਬਣਾ ਕੇ ਜਿਹੜਾ ਹੈਗਾ ਉਹ ਚਾਈਨਾ ਉਹਨਾਂ ਨੂੰ ਯੂਜ਼ ਕਰ ਸਕਦਾ ਆਪਣੇ ਟੈਕਨੋਲੋਜੀਕਲ ਐਡਵਾਂਸਮੈਂਟ ਲਈ। ਬਿਲਕੁਲ, ਇਹ ਕੈਟ ਐਂਡ ਮਾਊਸ ਦੀ ਜਿੱਦਾਂ ਗੇਮ ਹੁੰਦੀ ਆ, ਬਿੱਲੀ ਚੂਹੇ ਦੀ ਜਿਹੜੀ ਗੇਮ ਆ, ਇਹਨਾਂ ਮੁਲਕਾਂ ਦੇ ਵਿੱਚ ਜਿਹੜੀ ਉਹ ਚੱਲਦੀ ਜਿਹੜੀ ਉਹ ਰਹਿਣੀ ਆ। ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਪਣਾ ਅਪਰ ਹੈਂਡ ਰਵੇ, ਉਹਨਾਂ ਦਾ ਮਜ਼ਬੂਤੀ ਰਵੇ, ਉਹ ਚੀਜ਼ਾਂ ਹਰ ਇੱਕ ਮੁਲਕ ਨੇ ਜਿਹੜੀਆਂ ਉਹ ਕਰਨੀਆਂ ਆ। ਭਾਰਤ ਦੀ ਤੁਸੀਂ ਗੱਲ ਕੀਤੀ, ਅਮਰੀਕਾ ਨੇ ਪਾਬੰਦੀਆਂ ਵੀ ਜਿਹੜੀਆਂ ਉਹ ਲਾਈਆਂ, ਸੈਂਕਸ਼ਨਸ ਵੀ ਆ, ਵਿੱਚ ਕਈ ਉਹਨਾਂ ਦੀਆਂ ਕੰਪਨੀਆਂ ਦੇ ਉੱਤੇ ਤੇਲ ਵਾਲੇ ਚੀਜ਼ਾਂ ਨੂੰ ਜਿਹੜਾ ਉਹ ਲੈ ਕੇ ਫਿਰ ਜਿਹੜੇ ਟੈਰਿਫ ਦਾ ਵੀ ਨਾਲ ਦੇ ਨਾਲ ਰੌਲਾ ਆ। ਸੋ ਭਾਰਤ ਦੀ ਆਰਥਿਕਤਾ ਤੇ ਕਹਿੰਦੇ ਵੀ ਇਸ ਦਾ ਕਾਫੀ ਗਹਿਰਾ ਅਸਰ ਜਿਹੜਾ ਉਹ ਪਿਆ ਆ। ਆંકੜੇ ਕੀ ਦੱਸ ਰਹੇ ਨੇ ਇਸ ਚੀਜ਼ ਦੇ ਬਾਬਤ? ਹਾਂਜੀ, ਸੋ ਰੀਸੈਂਟਲੀ ਕਿਉਂਕਿ ਟੈਰਿਫ ਲੱਗਣ ਤੋਂ ਬਾਅਦ ਜਿਹੜੇ ਅੰਕੜੇ ਸਾਰਿਆਂ ਦੇ ਸਾਹਮਣੇ ਨਸ਼ਰ ਹੋਏ ਆ, ਉਹ ਦੱਸ ਰਿਹਾ ਵੀ ਕਾਫੀ ਜਿਹੜਾ ਹਾਰਡ ਹਿੱਟ ਹੋਇਆ ਭਾਰਤ ਦੇ ਜਿਹੜੇ ਐਕਸਪੋਰਟ ਆ ਬਹੁਤ ਹਾਰਡ ਹਿੱਟ ਹੋਇਆ, ਇੰਪੋਰਟ ਵੱਧ ਰਹੇ ਆ। ਸੋ ਜਿਹੜੀਆਂ ਦਰਾਮਦਾਂ ਨੇ ਉਹ ਵੱਧ ਰਹੀਆਂ, ਜਿਹਦੇ ਨਾਲ ਪੈਸਾ ਹੈਗਾ ਬਾਹਰ ਜਾ ਰਿਹਾ ਹੈਗਾ। ਜਿਹੜਾ ਐਕਸਪੋਰਟਸ ਦੇ ਰਾਹੀਂ ਪੈਸਾ ਜਾਂ ਡਾਲਰਸ ਆਉਣੇ ਸੀਗੇ ਉਹ ਘਟ ਰਹੇ ਹੈਗੇ। ਸੋ ਦੱਸਿਆ ਜਾਂਦਾ ਵੀ ਅਕਤੂਬਰ ਮਹੀਨੇ ਵਿੱਚ 11% ਐਕਸਪੋਰਟ ਆ ਥੱਲੇ ਚਲੇ ਗਏ ਹੈਗੇ ਆ, ਸਿਰਫ ਅਕਤੂਬਰ ਮਹੀਨੇ ਚ। ਇਹਦੀ ਜਿਹੜੀ ਪੈਸਿਆਂ ਵਿੱਚ ਵੈਲਿਊ ਹੈਗੀ ਆ 34.38 ਬਿਲੀਅਨ ਡਾਲਰ ਹੈਗਾ। ਇਟ ਮੀਨਸ ਨੀਅਰਲੀ 34.5 ਬਿਲੀਅਨ ਡਾਲਰ ਆ ਜਿਹੜੀ ਇਹ ਉਹ ਹੋਈ ਹੈਗੀ ਆ। ਜਿਹੜਾ ਟ੍ਰੇਡ ਡੈਫਿਸਿਟ ਆ ਇੰਪੋਰਟ ਤੇ ਐਕਸਪੋਰਟ ਦਾ, ਅਕਤੂਬਰ ਦਾ ਹੀ ਦੱਸਿਆ, ਸਿਰਫ ਅਕਤੂਬਰ ਮਹੀਨੇ ਦਾ ਟ੍ਰੇਡ ਡੈਫਿਸਿਟ ਆ 41.68। ਇਟ ਮੀਨ 41.5 ਬਿਲੀਅਨ ਡਾਲਰ ਦਾ ਜਿਹੜਾ ਹੈਗਾ ਉਹ ਅਕਤੂਬਰ ਮਹੀਨੇ ਵਿੱਚ ਜਿਹੜਾ ਟ੍ਰੇਡ ਡੈਫਿਸਿਟ ਆ ਜਿਹੜਾ ਬਣ ਗਿਆ। ਇੰਪੋਰਟਸ ਵਧੇ ਹੈਗੇ ਆ ਕਿਉਂਕਿ ਐਕਸਪੋਰਟ ਘਟ ਗਏ ਹੋਏ ਆ, ਜਿਹਦੇ ਨਾਲ ਪੈਸੇ ਭਾਰਤ ਦੇ ਵਿੱਚ ਆਉਣੇ ਸੀ, ਪਰ ਜਿਹੜੇ ਪੈਸੇ ਖਰਚ ਕੇ ਇੰਪੋਰਟ ਹੋ ਰਿਹਾ ਉਹ 16.63% ਵਧੇ ਹੈਗੇ ਆ, ਜਿਹੜੇ ਕਿ 76 ਬਿਲੀਅਨ ਡਾਲਰ ਦੇ ਆ। ਹੁਣ 76 ਬਿਲੀਅਨ ਡਾਲਰ ਬਾਹਰ ਚਲਿਆ ਗਿਆ, ਜਿਹੜਾ ਹੈਗਾ 34 ਬਿਲੀਅਨ ਡਾਲਰ ਦਾ ਜਿਹੜਾ ਹੈਗਾ ਉਹ ਇੱਕ ਤਰ੍ਹਾਂ ਨਾਲ ਐਕਸਪੋਰਟ ਰੁਕ ਗਏ। 76 ਪਲੱਸ 34 ਤੁਸੀਂ ਦੇਖ ਲਓ ਵੀ ਇਹ 100 ਬਿਲੀਅਨ ਡਾਲਰ ਤੋਂ ਵੱਧ ਦਾ ਹੋ ਗਿਆ ਹੋਇਆ ਇੱਕ ਤਰ੍ਹਾਂ ਨਾਲ। ਜੇ ਉਹ ਐਕਸਪੋਰਟ ਚੱਲਦੇ ਰਹਿੰਦੇ ਤਾਂ ਹੋ ਸਕਦਾ ਇੰਪੋਰਟ ਘੱਟ ਲੈਣੇ ਪੈਂਦੇ। ਹੁਣ ਇੰਪੋਰਟ ਵੱਧ ਰਹੇ ਹੈਗੇ, ਐਕਸਪੋਰਟ ਘਟ ਰਹੇ ਹੈਗੇ ਆ। ਸੋ 34.38 ਬਿਲੀਅਨ ਡਾਲਰ ਦੇ ਐਕਸਪੋਰਟ ਘਟੇ ਹੈਗੇ ਆ, ਦੂਜੇ ਪਾਸੇ 76 ਬਿਲੀਅਨ ਡਾਲਰ ਦੇ ਇੰਪੋਰਟ ਆ ਜਿਹੜੇ ਹੋ ਗਏ ਹੋਏ। ਸੋ 100 ਬਿਲੀਅਨ ਡਾਲਰ ਦਾ ਇਹ ਡੈਫਿਸਿਟ ਆ ਜਿਹੜਾ ਇੱਥੇ ਨਜ਼ਰ ਆ ਰਿਹਾ। ਸਤੰਬਰ ਵਿੱਚ ਜਿਹੜਾ ਟ੍ਰੇਡ ਗੈਪ ਸੀਗਾ ਉਹ 31 ਬਿਲੀਅਨ ਦਾ ਸੀ, ਜਿਹੜਾ ਕਿ ਹੁਣ 41 ਬਿਲੀਅਨ ਦਾ ਹੋ ਗਿਆ। ਇਟ ਮੀਨਸ ਇੱਕ ਮਹੀਨੇ ਦੇ ਵਿੱਚ ਹੀ 10 ਬਿਲੀਅਨ ਡਾਲਰ ਦਾ ਜਿਹੜਾ ਟ੍ਰੇਡ ਗੈਪ ਆ ਉਹ ਵੱਧ ਗਿਆ ਹੋਇਆ। ਸੋ ਕਰੂਡ ਆਇਲ ਜਿਹੜਾ ਕੱਚਾ ਤੇਲ ਆ ਉਹਦੇ ਇੰਪੋਰਟਸ ਘਟ ਗਏ ਹੈਗੇ ਆ ਨਾ। ਸੋ ਉਹ 14.8 ਬਿਲੀਅਨ ਦਾ ਜਿਹੜਾ ਇੰਪੋਰਟ ਆ ਉਹ ਘਟਿਆ ਹੈਗਾ। ਪਹਿਲਾਂ ਇਹ 18 ਬਿਲੀਅਨ ਦਾ ਸੀ। ਸੋ 4 ਬਿਲੀਅਨ ਡਾਲਰ ਕਿਉਂਕਿ ਰਸ਼ੀਆ ਤੋਂ ਤੇਲ ਲੈਣਾ ਉਹਨਾਂ ਨੇ ਘੱਟ ਕਰ ਦਿੱਤਾ, ਉਹਦੇ ਰਾਹੀਂ ਹੀ ਐਕਸਪੋਰਟ ਹੁੰਦਾ ਸੀਗਾ। ਹੁਣ ਜਦੋਂ ਰਸ਼ੀਆ ਵਾਲਾ ਇੰਪੋਰਟ ਘਟਿਆ, ਇਟ ਮੀਨਸ ਉਹ ਕਿਤੇ ਨਾ ਕਿਤੇ ਐਕਸਪੋਰਟ ਘਟ ਗਿਆ। ਰਸ਼ੀਆ ਤੋਂ ਕਰੂਡ ਆਇਲ ਦਾ ਜਿੰਨਾ ਇੰਪੋਰਟ ਘਟ ਗਿਆ ਉਹ ਰਿਫਾਈਨਰੀਜ਼ ਵਿੱਚ ਉਹ ਕਰਕੇ ਉਹ ਦੁਬਾਰਾ ਵੇਚ ਦਿੰਦੇ ਸੀ। ਉਹ ਇੱਕ ਤਰ੍ਹਾਂ ਨਾਲ ਇੰਡੀਆ ਦਾ ਜਿਹੜਾ ਸਾਈਕਲ ਸੀ ਐਕਸਪੋਰਟ ਕਰਨ ਦਾ ਉਹ ਚੱਲਿਆ ਹੋਇਆ ਸੀਗਾ। ਹੁਣ ਜਦੋਂ ਇੰਪੋਰਟ ਘਟਿਆ ਇਟ ਮੀਨਸ ਐਕਸਪੋਰਟ ਵੀ ਆ ਜਿਹੜਾ ਉਹ ਘਟ ਗਿਆ ਹੋਇਆ। ਸੋ ਅਪ੍ਰੈਲ ਤੋਂ ਅਕਤੂਬਰ ਤੱਕ ਦੀ ਜਿਹੜੀਆਂ ਫਿਗਰਸ ਆਈਆਂ ਨੇ ਉਹਦੇ ਵਿੱਚ ਜਿਹੜੇ ਇੰਪੋਰਟ ਆ 6.37% ਵਧੇ ਹੈਗੇ ਆ, ਜਿਹੜੇ 451 ਬਿਲੀਅਨ ਡਾਲਰ ਆ ਜਿਹੜੇ ਉਹ 6 ਮਹੀਨਿਆਂ ਅਪ੍ਰੈਲ ਤੋਂ ਅਕਤੂਬਰ ਤੱਕ ਆ ਜਿਹੜੇ ਵੱਧ ਗਏ ਹੋਏ ਆ। ਜਿਹੜੇ ਐਕਸਪੋਰਟਸ ਆ ਉਹ ਬਹੁਤ ਘੱਟ ਵਧੇ ਹੈਗੇ ਨਾ 6 ਮਹੀਨਿਆਂ, ਉਹ 254 ਬਿਲੀਅਨ ਡਾਲਰ ਤੱਕ ਹੀ ਰਹੇ ਹੈਗੇ ਆ। ਸੋ 451 ਬਿਲੀਅਨ ਡਾਲਰ ਦੇ ਪਿਛਲੇ 6 ਮਹੀਨਿਆਂ ਚ ਇੰਪੋਰਟ ਹੋਇਆ ਹੈਗਾ, ਜਿਹੜਾ ਪੈਸਾ ਬਾਹਰ ਗਿਆ 254 ਦੇ ਹੀ ਸਿਰਫ ਆ। ਉਹ ਫਿਰ ਕੱਲਾ ਅਮਰੀਕਾ ਨਹੀਂ ਹੋਰ ਮੁਲਕਾਂ ਨੂੰ ਵੀ ਐਕਸਪੋਰਟ ਹੁੰਦਾ ਨਾ। ਜਿਹੜੀਆਂ ਪਾਬੰਦੀਆਂ ਨੇ ਉਹ ਅਮਰੀਕਾ ਨੇ ਲਾਈਆਂ, ਯੂਰਪ ਨੂੰ, ਅਫਰੀਕਾ ਨੂੰ ਜਾਂ ਹੋਰ ਕੰਟਰੀਜ਼ ਨੂੰ ਜਿਹੜਾ ਹੁੰਦਾ ਉਹ ਜਿਹੜਾ ਹੈਗਾ ਉਹਨਾਂ ਕ ਜਿਹੜਾ 254 ਦਾ ਰਹਿ ਗਿਆ। ਸੋ ਜੇ ਲਗਾਤਾਰ ਅਮਰੀਕਾ ਨੂੰ ਵੀ ਐਕਸਪੋਰਟ ਵੱਧਦਾ ਰਹਿੰਦਾ ਸੋ ਇਹ 254 ਬਿਲੀਅਨ ਡਾਲਰ ਵਾਲਾ ਹੋ ਸਕਦਾ 400 ਜਾਂ 500 ਬਿਲੀਅਨ ਡਾਲਰ ਤੇ ਐਕਸਪੋਰਟ ਹੋਣਾ ਸੀ।
ਸੋ ਬਿਲਕੁਲ। ਸੋ ਦੇਖੋ ਇਹਨਾਂ ਟੈਰਿਫ ਤੇ ਇਹਨਾਂ ਸਾਰੀਆਂ ਚੀਜ਼ਾਂ ਦੇ ਸੈਂਕਸ਼ਨ ਦੇ ਚੱਲਦਿਆਂ ਜਿਹੜਾ ਕਾਫੀ ਅਸਰ ਜਿਹੜਾ ਉੱਥੇ ਪਿਆ ਆ। ਉਦਾਂ ਉੱਥੇ ਇਲੈਕਸ਼ਨਾਂ ਹੋ ਕੇ ਹਟੀਆਂ ਆ ਅਵਤਾਰ ਸਿੰਘ ਜੀ, ਮੈਨੂੰ ਲੱਗਦਾ ਨਹੀਂ ਵੀ ਲੋਕਾਂ ਦੀ ਸਿਹਤ ਦੇ ਉੱਤੇ ਕੋਈ ਇਹਨਾਂ ਸਾਰੀਆਂ ਚੀਜ਼ਾਂ ਦਾ ਕੋਈ ਅਸਰ ਜਿਹੜਾ ਉਹ ਹੋ ਰਿਹਾ। ਲੋਕਲ ਉਸ ਤਰ੍ਹਾਂ ਦਾ ਉਹਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਉਹ ਵੀ ਹੈਗੀਆਂ ਨੇ, ਮੇਰੇ ਹਿਸਾਬ ਨਾਲ ਐਜ਼ ਏ ਪੱਤਰਕਾਰ ਦੇ ਤੌਰ ਤੇ ਮੈਂ ਸਮਝਦਾ ਵੀ ਇਹ ਲੁੱਟ ਹੀ ਹੋ ਰਹੀ ਹੈਗੀ ਹੁਣ, ਹਨਾ। ਸੋ ਇੰਨੀਆਂ ਜ਼ਿਆਦਾ ਸਟ੍ਰਾਈਕ ਰੇਟ ਕਦੀ ਵੀ ਨਹੀਂ ਹੁੰਦਾ ਵੀ ਇੱਕ ਪਾਰਟੀ ਨੂੰ ਜੇ ਉਹਨੇ 100 ਕੈਂਡੀਡੇਟ ਖੜੇ ਆ ਤਾਂ 90 ਜਿੱਤ ਜਾਣ, ਇਟ ਮੀਨਸ 90% ਸਟ੍ਰਾਈਕ ਰੇਟ ਨਹੀਂ ਹੁੰਦਾ। ਸੋ ਬਹੁਤ ਵੱਡੀ ਮੈਨੀਪੂਲੇਸ਼ਨ ਆ ਇਹ, ਹੌਲੀ ਹੌਲੀ ਸਾਹਮਣੇ ਹੋ ਸਕਦਾ, ਸਾਹਮਣੇ ਵੀ ਨਾ ਆਵੇ। ਜਿਸ ਆਰਗੇਨਾਈਜ਼ਡ ਢੰਗ ਨਾਲ ਉਹ ਇਸ ਕ੍ਰਾਈਮ ਨੂੰ ਕਰ ਰਹੇ ਹੈਗੇ ਆ ਉਹਦੇ 'ਚ ਬਹੁਤੀਆਂ ਗੱਲਾਂ ਸਾਹਮਣੇ ਨਹੀਂ ਆਉਣਗੀਆਂ। ਸੋ ਬਿਹਾਰ ਦੇ, ਮਹਾਰਾਸ਼ਟਰ ਦੇ, ਹਰਿਆਣਾ ਦੇ ਤੇ ਉੜੀਸਾ ਦੇ ਨਤੀਜੇ ਆ ਜਿਹੜੇ ਉਹ ਸ਼ੱਕ ਦੇ ਘੇਰੇ ਵਿੱਚ ਹੈਗੇ। ਐਜ਼ ਏ ਪੱਤਰਕਾਰ ਮੈਂ ਕਹਿ ਸਕਦਾ ਬਹੁਤ ਵੱਡੇ ਸ਼ੱਕ ਦੇ ਘੇਰੇ 'ਚ ਹੈਗੇ, ਈਵਨ ਮੱਧ ਪ੍ਰਦੇਸ਼ ਦੇ ਵੀ। ਸੋ ਮੱਧ ਪ੍ਰਦੇਸ਼ ਵੀ ਮੈਨੀਪੂਲੇਟ ਹੋਇਆ। ਇਹ ਸਾਰੀ ਹਿੰਦੀ ਬੈਲਟ ਆ ਜਿਹੜੀ ਉਹਨਾਂ ਨੇ ਮੈਨੀਪੂਲੇਟ ਕਰਕੇ ਜਿੱਤੀ ਆ। ਸੋ ਬਿਹਾਰ ਵੀ ਤੁਸੀਂ ਦੇਖੋ ਜਿਸ ਦੇ ਨਤੀਜੇ ਆਏ ਆ, ਮੈਂ ਸ਼ੁਰੂ ਤੋਂ ਦੇਖਣ ਲੱਗਿਆ, ਦੋਹਾਂ ਵਿੱਚ ਕਾਂਟੇ ਦੀ ਟੱਕਰ ਸੀ। ਜਿਹੜਾ ਭਾਜਪਾ ਤੇ ਜਨਤਾ ਦਲ ਦਾ ਗੱਠਜੋੜ ਆ ਤੇ ਰਾਹੁਲ ਗਾਂਧੀ ਤੇ ਤੇਜਸਵੀ ਦਾ ਗੱਠਜੋੜ ਹੈਗਾ। ਇਨੀਸ਼ੀਅਲੀ 8 ਵਜੇ ਇੰਡੀਆ ਦੇ ਹਿਸਾਬ ਨਾਲ 110 ਸੀਟਾਂ ਤੇ ਜਿਹੜਾ ਹੈਗਾ ਤੇਜਸਵੀ ਯਾਦਵ ਉਹਨੀ ਅੱਗੇ ਸੀ ਤੇ 118 ਸੀਟਾਂ ਤੇ ਭਾਜਪਾ ਅੱਗੇ ਸੀ। ਇਟ ਮੀਨਸ ਬਰਾਬਰ ਦੀ ਟੱਕਰ ਆ ਰਹੀ ਸੀ, ਹਨਾ। 110 112 ਹੋ ਗਈਆਂ, ਇਹਨਾਂ ਦੀਆਂ 18 ਤੋਂ 20 ਜਾਂ 22 ਹੋ ਗਈਆਂ, 124 ਹੋ ਗਈਆਂ। ਸੋ 8-10 ਸੀਟਾਂ ਦੇ ਜਾਂ 12 ਸੀਟਾਂ ਦੇ ਫਰਕ ਨਾਲ ਫਰਕ ਸੀ। ਜਦੋਂ 110 ਤੋਂ 112 ਹੀਆਂ ਉਦੋਂ ਤੋਂ ਫਿਰ ਉਹ ਸਾਰਾ ਥੱਲੇ ਡਿੱਗਣ ਲੱਗ ਗਿਆ। ਇੱਕ ਧਿਰ ਦੀਆਂ ਸਾਰੀਆਂ ਸੀਟਾਂ ਥੱਲੇ ਡਿੱਗਣ ਲੱਗ ਗਈਆਂ, ਦੂਜੀ ਧਿਰ ਦੀਆਂ ਸਾਰੀਆਂ ਸੀਟਾਂ ਵੱਧ ਗਈਆਂ। ਇਟ ਮੀਨਸ ਦਿੱਲੀ ਵਿੱਚ ਬੈਠੇ ਹੋਏ ਅਫਸਰਸ਼ਾਹੀ ਨੂੰ ਜਦੋਂ ਲੱਗਿਆ ਵੀ ਟੱਕਰ ਕਾਂਟੇ ਦੀ ਹੈ ਤਾਂ ਉਹਨਾਂ ਨੇ ਆਪਣੇ ਜਿਹੜੇ ਬਿਹਾਰ ਵਿੱਚ ਕੰਮ ਕਰਦੇ ਸੀ ਬੰਦੇ, ਉਹਨਾਂ ਨੂੰ ਇਸ਼ਾਰਾ ਕੀਤਾ ਵੀ ਇਹ ਕਾਂਟੇ ਦੀ ਟੱਕਰ ਨਾ ਰਹਿਣ ਦਿੱਤੀ ਜਾਵੇ। ਉਹ 110 ਵਾਲੀਆਂ ਫਿਰ 105 ਤੇ ਆਈਆਂ, 90 ਤੇ ਆਈਆਂ, ਫਿਰ 98 ਹੋ ਗਈਆਂ, ਫਿਰ 95, 90, 88 ਤੇ ਹੁੰਦੀਆਂ 78 ਤੱਕ। ਮੈਨੂੰ ਲੱਗਿਆ ਮੈਂ ਕਿਹਾ 78 ਤੇ ਰੋਕ ਲੈਣਗੇ ਕਿਉਂਕਿ ਪਿਛਲੀ ਵਾਰੀ ਵੀ 78 ਕੀ ਸੀਗੀਆਂ ਤੇਜਸਵੀ ਯਾਦਵ ਦੁਨੀਆ ਦੀਆਂ। ਪਰ ਉਹ ਐਤਕੀ ਤਾਂ ਮੈਨੂੰ ਲੱਗਦੀ ਬੇਸ਼ਰਮੀ ਦੀ ਹੱਦ ਤੱਕ ਗਏ ਵੀ 35 ਤੇ ਜਾ ਕੇ ਸਿੱਟਿਆ। ਸੋ ਸਾਰਾ ਮੈਨੀਪੂਲੇਟਡ ਹੈਗਾ, ਐਜ਼ ਏ ਪੱਤਰਕਾਰ ਮੈਂ ਕਹਿ ਸਕਦਾ। ਜੀ ਜੀ। ਰੁੱਖ ਬਦਲਦੇ ਆਪਣੀ ਗੱਲਬਾਤ ਦਾ ਅੱਗੇ ਵਧਦੇ ਆ। ਹੁਣ ਰੀਸੈਂਟਲੀ ਬਲੂਮਬਰਗ ਜਿਹੜੀ ਅਖਬਾਰ ਆ ਉਹਨਾਂ ਨੇ ਕਾਫੀ ਵੱਡਾ ਇੱਕ ਆਰਟੀਕਲ ਜਿਹੜਾ ਉਹ ਛਾਪਿਆ ਵਿਦੇਸ਼ਾਂ ਦੇ ਵਿੱਚ ਸਿੱਖਾਂ ਦੇ ਕਤਲੇਆਮ ਬਾਰੇ। ਟਰਾਂਸਨੈਸ਼ਨਲ ਰਿਪਰੈਸ਼ਨ ਦਾ ਜਿਹੜਾ ਮੁੱਦਾ, ਸਿੱਖਾਂ ਦੇ ਦੁਆਰਾ ਇਸ ਗੱਲ ਨੂੰ ਬੜੇ ਲੰਮੇ ਸਮੇਂ ਤੋਂ ਜਿਹੜਾ ਉਹ ਦੱਸਿਆ ਜਾ ਰਿਹਾ ਵੀ ਜਿਹੜੀ ਭਾਰਤ ਦੀ ਸਰਕਾਰ ਆ, ਚਾਹੇ ਉਸ ਸੱਤਾ ਦੇ ਉੱਤੇ ਕੋਈ ਵੀ ਬੈਠਾ ਹੋਵੇ, ਉਹ ਜਿਹੜੇ ਸਿੱਖ ਡਿਸੀਡੈਂਟ ਆ ਜਿਹੜੇ ਆਪਣੇ ਹੱਕ ਦੀ ਗੱਲ ਕਰਦੇ ਆ ਜਾਂ ਉੱਥੇ ਜੋ ਨਾਇਨਸਾਫੀ ਹੋ ਰਹੀ ਆ ਉਹਦੇ ਬਾਰੇ ਆਵਾਜ਼ ਚੱਕਦੇ ਆ ਵੀ ਉਹਨਾਂ ਨੂੰ ਜਿਹੜਾ ਉਹ ਆ ਕੇ ਕਤਲ ਕਰਦੇ ਆ, ਡਰਾਉਂਦੇ ਆ, ਧਮਕਾਉਂਦੇ ਆ। ਇਹ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਸੀ। ਸੋ ਸਿੱਖਾਂ ਦੇ ਕਤਲੇਆਮ ਬਾਰੇ ਬੜੀ ਵੱਡੀ ਰਿਪੋਰਟ ਛਾਪੀ ਗਈ ਹੈ ਬਲੂਮਬਰਗ ਦੇ ਦੁਆਰਾ। ਕੀ ਕਹਿੰਦੀ ਆ ਇਹ ਰਿਪੋਰਟ ਤੇ ਇਸ ਦੇ ਵਿੱਚ ਕੀ ਜਿਹੜੀਆਂ ਚੀਜ਼ਾਂ ਉਹ ਸਾਹਮਣੇ ਜਿਹੜੀਆਂ ਉਹ ਆ ਰਹੀਆਂ ਨੇ? ਹਾਂਜੀ। ਸੋ ਇੱਕ ਤਾਂ ਮੇਰੇ ਖਿਆਲ ਨਿਖਿਲ ਗੁਪਤਾ ਵਾਲੇ ਕੇਸ ਵਿੱਚ ਜਿਹੜੀ ਅਦਾਲਤ ਵਿੱਚ ਸਾਰਾ ਕੁਝ ਫਾਈਲ ਹੋ ਗਿਆ ਹੋਇਆ, ਅਦਾਲਤ ਵਿੱਚ ਫਾਈਲ ਹੋਏ ਡਾਕੂਮੈਂਟਸ ਦੇ ਆਧਾਰ ਤੇ ਬਲੂਮਬਰਗ ਨੇ ਇੱਕ ਵੱਡੀ ਰਿਪੋਰਟ ਛਾਪੀ ਹੈਗੀ ਆ ਵੀ ਫਿਨਿਸ਼ ਦੈਮ ਆਲ ਆਈ ਥਿੰਕ, ਹਨਾ। ਸੋ ਇਸ ਤਰ੍ਹਾਂ ਦਾ ਉਹਨਾਂ ਦਾ ਇੱਕ ਟਾਈਟਲ ਹੈਗਾ। ਸੋ ਉਹਦੇ ਵਿੱਚ ਜਿਹੜਾ ਇਹ ਫੜਿਆ ਗਿਆ ਨਿਖਿਲ ਗੁਪਤਾ, ਉਹਦੀਆਂ ਜਿਹੜੀਆਂ ਚੈਟਸ ਨੇ ਮੇਰੇ ਖਿਆਲ 500 ਦੇ ਕਰੀਬ ਮੈਸੇਜ ਹੈਗੇ ਆ, ਉਹ ਦੱਸੇ ਗਏ ਆ ਵੀ ਇਹਦੇ ਜਿਹੜਾ ਆਪਣੇ ਹੈਂਡਲਰ ਆ ਵਿਕਾਸ ਯਾਦਵ ਨਾਲ। ਸੋ ਵਿਕਾਸ ਯਾਦਵ ਦੀ ਨਿਖਿਲ ਗੁਪਤਾ ਨੇ ਇਹ ਦੱਸਿਆ ਵੀ ਜਿਹੜਾ ਵਿਕਾਸ ਯਾਦਵ ਆ, ਮੈਨੂੰ ਇਹਦਾ ਨਾਂ ਨਹੀਂ ਸੀ ਪਤਾ ਵੀ ਇਹ ਮੈਨੂੰ ਅਮਾਨਤ ਦੇ ਨਾਂ ਤੇ ਮਿਲਿਆ ਵੀ ਅਮਾਨਤ। ਇਹਨੇ ਆਪਣਾ ਚਿਹਰਾ ਢੱਕਿਆ ਹੋਇਆ ਸੀ, ਐਨਕਾਂ ਲਾਈਆਂ ਹੋਈਆਂ ਸੀ ਤੇ ਇਹਦਾ ਮੈਸੇਜ ਇਹ ਸੀਗਾ ਵੀ ਕਿਉਂਕਿ ਇਹਦਾ ਜਿਹੜਾ ਗੁਜਰਾਤ ਵਿੱਚ ਕੇਸ ਆ ਉਹ ਕਾਫੀ ਵਾਰ ਮੇਰੇ ਖਿਆਲ ਡਿਸਕ੍ਰਾਈਬ ਹੋਇਆ ਵੀ ਤੇਰੇ ਉਹ ਕੇਸ ਆ ਜਿਹੜੇ ਖਤਮ ਕਰ ਦਿੱਤੇ ਜਾਣਗੇ। ਸੋ ਨਿਖਿਲ ਗੁਪਤਾ ਨੇ ਕਿਹਾ ਵੀ ਮੈਂ ਤਾਂ ਜਿਸ ਤਰ੍ਹਾਂ ਇੱਕ ਪੋਲੀਟੀਕਲ ਫਾਇਰਿੰਗ ਦੇ ਵਿੱਚ ਫਸਿਆ ਹੋਇਆ ਬੰਦਾ, ਪਰ ਜਿਹੜੀਆਂ ਅਮਰੀਕਨ ਇੰਟੈਲੀਜੈਂਸ ਏਜੰਸੀਆਂ ਉਹ ਇਹ ਕਹਿ ਰਹੀਆਂ ਹੈਗੀਆਂ ਵੀ ਇਹ ਪੋਲੀਟੀਕਲ ਫਾਇਰਿੰਗ 'ਚ ਫਸਿਆ ਬੰਦਾ ਨਹੀਂ, ਇਹ ਜਿਸ ਤਰ੍ਹਾਂ ਗਲੋਬਲ ਨੈਟਵਰਕ ਆ ਜਿਹੜਾ ਡਰੱਗਸ ਦਾ ਉਹਦੇ ਵਿੱਚ ਸ਼ਾਮਲ ਸੀ, ਕਈ ਮੁਲਕਾਂ ਵਿੱਚ ਘੁੰਮਿਆ, ਨਿਊਯਾਰਕ ਵੀ ਆਇਆ, ਕੈਨੇਡਾ ਵੀ ਸ਼ਾਇਦ ਗਿਆ ਤੇ ਹੋਰ ਬਹੁਤ ਸਾਰੇ ਮੁਲਕਾਂ ਵਿੱਚ ਘੁੰਮਿਆ। ਸੋ ਅਮਾਨਤ ਨਾਲ ਫਿਰ ਅਮਾਨਤ ਨੂੰ ਲੱਭਦਿਆਂ ਜਿਹੜੀ ਅਮਰੀਕਨ ਇੰਟੈਲੀਜੈਂਸ ਨੇ ਜਿਹੜੀ ਰਿਪੋਰਟ ਕਰਦੀ ਆ ਉਹ ਫਿਰ ਇੱਕ ਟੈਲੀਫੋਨ ਨੰਬਰ ਆ ਜਿਹੜਾ ਆਉਂਦਾ ਹੈਗਾ ਉਹਨਾਂ ਦੇ ਹਵਾਲੇ ਵਿੱਚ, ਉਹ ਟੈਲੀਫੋਨ ਨੰਬਰ ਹੈਗਾ ਜਿਹੜਾ ਵਿਕਾਸ ਯਾਦਵ ਦੀ ਵਾਈਫ ਨੇ ਯੂਜ਼ ਕਰਿਆ ਸੀਗਾ ਅਮਰੀਕਾ ਦਾ ਵੀਜ਼ਾ ਲੈਣ ਲਈ। ਸੋ ਟੈਲੀਫੋਨ ਨੰਬਰ ਉੱਥੇ ਡਿਟੈਕਟ ਹੁੰਦਾ,
ਉਹਦੇ ਤੋਂ ਫਿਰ ਇਹਦੀ ਜਿਹੜੀ ਹੈਗੀ ਆਇਡੈਂਟਿਟੀ ਜਿਹੜੀ ਹੈਗੀ ਆ ਸਾਹਮਣੇ ਆਉਂਦੀ ਹੈਗੀ ਆ। ਫਿਰ ਕਿਉਂਕਿ ਬੇਸ਼ੱਕ ਇੰਡੀਆ ਦਾ ਬਹੁਤ ਸਾਰਾ ਕੁਝ ਗੁਪਤ ਹੁੰਦਾ, ਪਰ ਕਿਉਂਕਿ ਅਮਰੀਕਾ ਕੋਲ ਵੀ ਸੋਰਸਿਸ ਹੁੰਦੇ ਆ ਉਹਨਾਂ ਨੂੰ ਸਮਝਣ ਦਾ, ਇਹਨਾਂ ਦੀ ਅਫਸਰਸ਼ਾਹੀ ਬਾਰੇ ਜਿਹੜਾ ਇੱਕ ਗਜ਼ਟ ਹੁੰਦਾ ਹੈ, ਅਫਸਰਸ਼ਾਹੀ ਦੀਆਂ ਜਿਹੜੀਆਂ ਨਿਯੁਕਤੀਆਂ ਹੁੰਦੀਆਂ ਤੇ ਜਿਹੜੀਆਂ ਬਦਲੀਆਂ ਹੁੰਦੀਆਂ, ਉਹ ਇੰਡੀਅਨ ਆਫੀਸਰਸ ਇੱਕ ਗਜ਼ਟ ਹੈਗਾ, ਮੇਰੇ ਖਿਆਲ ਕੌਨਫੀਡੈਂਸ਼ੀਅਲ ਵੀ ਹੋ ਸਕਦਾ ਹੈ। ਉਸ ਗਜ਼ਟ ਚੋਂ ਫਿਰ ਅਮਰੀਕਨ ਇੰਟੈਲੀਜੈਂਸ ਨੇ ਜਾਂ ਜਿਹੜੀ ਇਹ ਇਨਵੈਸਟੀਗੇਟਿਵ ਏਜੰਸੀ ਉਹਨਾਂ ਨੇ ਕੱਢਿਆ, ਉਹਦੇ ਵਿੱਚ ਇੱਕ ਥਾਂ ਲਿਖਿਆ ਹੋਇਆ ਸੀਗਾ ਵੀ ਵਿਕਾਸ ਯਾਦਵ ਨਾਂ ਦਾ ਵਿਅਕਤੀ CRPF ਨੂੰ ਛੱਡ ਚੁੱਕਿਆ ਤੇ ਹੁਣ ਜਿਹੜਾ ਹੈਗਾ ਸੈਕਟਰੀਏਟ ਵਿੱਚ ਕੰਮ ਕਰੇਗਾ। ਸੋ ਸੈਕਟਰੀਏਟ ਵਿੱਚ ਕੰਮ ਕਰਨ ਦਾ ਮਤਲਬ ਹੀ ਹੁੰਦਾ ਵੀ ਉਹ ਇੰਟੈਲੀਜੈਂਸ ਏਜੰਸੀਆਂ ਲਈ ਕੰਮ ਕਰੇਗਾ। ਸੋ ਉਹਨਾਂ ਨੇ ਜਿਹੜਾ ਰਿਪੋਰਟ ਵਿੱਚ ਆ ਉਹ ਇਹ ਲਿਖਿਆ ਹੋਇਆ ਵੀ ਉੱਥੋਂ ਫਿਰ ਇਹਨਾਂ ਨੇ ਸਾਰਾ ਉਹਦਾ ਜਿਹੜਾ ਹੈਗਾ ਉਹਦੀਆਂ ਸਰਗਰਮੀਆਂ ਨੂੰ ਕੱਢਿਆ ਤੇ ਇਸ ਤਰ੍ਹਾਂ ਜਿੰਨੇ ਵੀ ਵਿਕਾਸ ਯਾਦਵ ਦੀਆਂ ਜਿਹੜੀਆਂ ਚੈਟਸ ਨੇ ਉਹਦੇ ਹੈਂਡਲਰਸ ਨੇ, ਤੇ ਦੂਸਰਾ ਉਹ ਜਿਹੜਾ ਇਹਨਾਂ ਬਾਰੇ ਗੁਰਪਤਵੰਤ ਸਿੰਘ ਪੰਨੂ ਬਾਰੇ ਜਿਹੜਾ ਇਹ ਕਹਿ ਰਿਹਾ ਕਿ ਵੀ ਉਹਦੀਆਂ, ਕਿਉਂਕਿ ਉਹਦੀ ਸਾਰੀ ਰੈਕੀ ਆ ਜਿਹੜੀ ਇਹਦੇ ਵਿੱਚ ਦੱਸਿਆ ਵੀ ਸਾਰੀ ਰੈਕੀ ਉਹਦੀ ਕਰ ਲਈ ਹੋਈ ਸੀ, ਕਰ ਲਈ ਗਈ ਸੀ ਵੀ ਉਹ ਕਿੰਨੇ ਵਜੇ ਘਰੋਂ ਨਿਕਲਦਾ, ਕਿੰਨੇ ਵਜੇ ਆਫਿਸ ਜਾਂਦਾ, ਕਿੰਨੇ ਵਜੇ ਜੋਗਿੰਗ ਤੇ ਜਾਂਦਾ, ਉਹ ਸਾਰੀਆਂ ਈਵਨ ਫੋਟੋਗ੍ਰਾਫਸ ਵੀ ਜਿਹੜੀਆਂ ਹੈਗੀਆਂ ਉਹਨਾਂ ਦੀਆਂ ਸੀਗੀਆਂ ਗੁਰਪਤਵੰਤ ਸਿੰਘ ਪੰਨੂ ਦੀਆਂ, ਉਹਦੀਆਂ ਵੀਡੀਓਜ਼ ਵੀ ਸੀਗੀਆਂ ਜਿਹੜੀਆਂ ਕਿ ਪਿੱਛੇ ਵੀ ਭੇਜੀਆਂ ਗਈਆਂ ਉਹਨਾਂ ਵੱਲੋਂ। ਉਹ ਸਾਰਾ ਜਿਹੜਾ ਇੱਕ ਲੰਬੀ ਰਿਪੋਰਟ ਆ ਇਹਨੇ ਬਲੂਮਬਰਗ ਨੇ ਕੱਢੀ। ਉਹਦੇ ਚੋਂ ਫਿਰ ਉਹਨਾਂ ਨੇ ਭਾਈ ਹਰਦੀਪ ਸਿੰਘ ਨਿੱਜਰ ਦੇ ਪਰਿਵਾਰ ਨਾਲ ਜਿਹੜੀਆਂ RCMP ਨਾਲ CCs ਨਾਲ ਜਿਹੜੀਆਂ ਮੁਲਾਕਾਤਾਂ ਹੋਈਆਂ, ਉਹਦੇ ਵਿੱਚੋਂ ਜਿਹੜੇ ਹੋਰ ਸਿੱਖਾਂ ਨੂੰ ਥ੍ਰੈਟ ਸੀਗੀ, ਉਹਦੇ ਵਿੱਚ ਜਿਹੜੀ ਬਲੂਮਬਰਗ ਨੇ ਇੱਕ ਖਾਸ ਜਿਹੜੀ ਟਿੱਪਣੀ ਆ ਉਹ ਇਹ ਕੀਤੀ ਹੈਗੀ ਆ ਵੀ ਇੰਨਾ ਵੱਡਾ ਇੱਕ ਨਿਊਕਲੀਅਰ ਪਾਵਰਫੁਲ ਕੰਟਰੀ ਆ ਜਿਹੜਾ ਇੱਕ ਟਾਈਨੀ ਮਾਈਨੋਰਿਟੀ ਤੋਂ ਡਰ ਰਿਹਾ ਹੈਗਾ ਵੀ ਜਿਹਦੀ 2% ਤੋਂ ਲਗਭਗ ਜਿਹੜੀ ਹੈਗੀ ਆਬਾਦੀ ਹੈਗੀ ਆ ਭਾਰਤ ਵਿੱਚ, ਔਰ ਭਾਰਤ ਵਿੱਚ ਉਹ ਕਹਿੰਦੇ ਵੀ ਸਿੱਖਾਂ ਦੇ ਇੱਕ ਕੰਟਰੀਬਿਊਸ਼ਨ ਉਹਨੇ ਵੀ ਦੱਸਿਆ ਵੀ ਮਨਮੋਹਨ ਸਿੰਘ ਵਰਗੇ ਬੰਦੇ ਆ ਜਿਹੜੇ ਪ੍ਰਾਈਮ ਮਿਨਿਸਟਰ ਤੱਕ ਰਹੇ ਹੈਗੇ ਆ। ਸੋ ਜੇ ਇੱਕ ਟਾਈਨੀ ਮਾਈਨੋਰਿਟੀ ਤੋਂ ਇੱਕ ਨਿਊਕਲੀਅਰ ਪਾਵਰ ਇੰਨੀ ਡਰਦੀ ਹੈਗੀ ਆ, ਸੋ ਇਟ ਮੀਨਸ ਉਹ ਕਹਿੰਦਾ ਵੀ ਸੋਚਣਾ ਬਣਦਾ ਵੀ ਇਹ ਗੜਬੜਾਂ ਨੇ ਜਿਹੜੀਆਂ ਸਿਸਟਮ ਵਿੱਚ ਕਿੱਥੇ। ਫਿਰ ਉਹਨਾਂ ਨੇ ਸਾਰਾ ਜਿਹੜਾ ਹੈਗਾ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਿਹੜਾ ਹਮਲਾ ਹੋਇਆ ਉਹਦੇ ਬਾਰੇ ਵਿਸਤ੍ਰਿਤ ਰਿਪੋਰਟ ਹੈ। ਇਸੇ ਰਿਪੋਰਟ 'ਚ ਜਿਹੜਾ ਉਹਦੇ ਵਿੱਚੋਂ ਜੋ ਨਵੰਬਰ 1984 ਵਿੱਚ ਸਿੱਖਾਂ ਦਾ ਕਤਲੇਆਮ ਹੋਇਆ ਉਹਦੇ ਬਾਰੇ ਬੜੇ ਇਮਾਨਦਾਰ ਢੰਗ ਨਾਲ ਵੀ ਟਾਇਰ ਪਾ ਕੇ ਸਿੱਖਾਂ ਨੂੰ ਸਾੜਿਆ ਗਿਆ, ਜਿੰਦਾ ਜਲਾਇਆ ਗਿਆ, ਜਾਂ ਉਹ ਸਾਰਾ ਜਿਹੜਾ ਹੈਗਾ ਉਹ ਰਿਪੋਰਟ ਦਿੱਤੀ ਹੈਗੀ। ਸੋ ਕਾਫੀ ਵਿਸਥਾਰ ਵਿੱਚ ਜਿਹੜਾ ਹੈਗਾ ਉਹਨਾਂ ਨੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਬਾਰੇ ਮੁੜ ਤੋਂ ਦੁਬਾਰਾ ਜਿਹੜੀ ਇੱਕ ਗੱਲ ਦਬ ਗਈ ਸੀ ਉਹ ਦੁਬਾਰਾ ਜਿਹੜੀ ਹੈਗੀ ਆ ਬਲੂਮਬਰਗ ਨੇ ਸਾਡੇ ਸਾਹਮਣੇ ਲਿਆਂਦੀ ਹੈਗੀ ਆ। ਸੋ ਇਹ ਗੱਲ ਮਤਲਬ ਇਹ ਮੋਹਰ ਲਾਉਂਦੀ ਹੈ ਰਿਪੋਰਟ ਵੀ ਜੋ ਸਿੱਖਾਂ ਦਾ ਖਦਸ਼ਾ ਸੀ ਬੜੇ ਚਿਰ ਤੋਂ ਵੀ ਭਾਰਤ ਇਦਾਂ ਜਿਹੜਾ ਉਹ ਕਰਦਾ ਆ ਰਿਹਾ ਆ, ਸੋ ਇਹ ਸਪਸ਼ਟ ਹੋ ਗਿਆ ਵੀ ਹਾਂ ਵਾਕਿਆ ਹੀ ਇਸ ਤਰੀਕੇ ਦੇ ਨਾਲ ਆ ਇਦਾਂ ਜਿਹੜਾ ਭਾਰਤ ਕਰ ਰਿਹਾ ਆ, ਇਹਦੇ ਨਾਲ ਜਿਹੜਾ ਸਿੱਖਾਂ ਦਾ ਆਪਣੇ ਵੱਖਰੇ ਮੁਲਕ ਦੀ ਗੱਲ ਆ ਜਾਂ ਜਿਹੜੀ ਉਹ ਗੱਲ ਆ ਇਹਦੀ ਹੋਰ ਪੁਸ਼ਟੀ ਹੁੰਦੀ ਹੈ, ਹੋਰ ਦ੍ਰਿੜ ਹੁੰਦੀ ਹੈ ਗੱਲ। ਹਾਂਜੀ। ਸੋ ਜਦੋਂ ਇਸ ਤਰ੍ਹਾਂ ਆ ਗਏ ਵੀ ਇੱਕ ਡੈਮੋਕ੍ਰੇਟਿਕ ਕੰਟਰੀ ਆ, ਇਸ ਤਰ੍ਹਾਂ ਦੇ ਰਿਪਰੈਸ਼ਨ ਤੇ ਆ ਜਾਵੇ, ਕਿਉਂਕਿ ਭਾਰਤ ਵਿੱਚ ਤਾਂ ਆਪਾਂ ਸਾਰਿਆਂ ਨੇ ਉਹ ਕਤਲੋਗਾਰਤ ਹੁੰਦੀ ਆ ਜਿਹੜੀ ਦੇਖੀ ਹੈਗੀ ਆ। ਸੋ ਉਹ ਤੋਂ ਪਹਿਲਾਂ ਭਾਰਤੀ ਡਿਪਲੋਮੈਟਸ ਆ ਜਿਹੜੀ ਇਸ ਕਤਲੋਗਾਰਤ ਨੂੰ ਐਂਟੀ ਟੈਰਰਿਸਟ ਆਪਰੇਸ਼ਨ ਦੇ ਨਾਂ ਤੇ ਜਾਇਜ਼ ਠਹਿਰਾ ਰਹੇ ਸੀਗੇ, ਪਰ ਹੁਣ ਆਹ 2023 ਤੋਂ ਬਾਅਦ ਉਹ ਜਿਹੜੀ ਕਤਲੋਗਾਰਤ ਹੋਈ ਆ ਉਹਦੇ ਬਾਰੇ ਵੀ ਵੈਸਟਰਨ ਮੀਡੀਆ ਨੇ ਇੱਕ ਪੋਜ਼ਿਟਿਵ ਅਪਰੋਚ ਆ ਫੋਕਸ ਰੱਖਿਆ, ਉਹ ਸਿੱਖਾਂ ਦਾ ਕਤਲੇਆਮ ਦੇ ਕਰਕੇ ਦੱਸਿਆ, ਸਿੱਖਾਂ ਨੂੰ ਇੱਕ ਨੇਸ਼ਨ ਦੇ ਤੌਰ ਤੇ ਉਹਨਾਂ ਨੇ ਡਿਸਕ੍ਰਾਈਬ ਕਰਿਆ। ਸੋ ਜਦੋਂ ਸਿੱਖ ਇੱਕ ਨੇਸ਼ਨ ਦੇ ਤੌਰ ਤੇ ਡਿਸਕ੍ਰਾਈਬ ਹੁੰਦੇ ਆ ਤਾਂ ਉਹਨਾਂ ਦੀ ਜਿਹੜੀ ਨੈਸ਼ਨਲਿਸਟਿਕ ਐਕਟੀਵਿਟੀ ਆ ਉਹਨੂੰ ਨੈਸ਼ਨਲਿਜ਼ਮ ਕਿਹਾ ਜਾਂਦਾ ਹੈ। ਸੋ ਜਿਹੜਾ ਸਿੱਖ ਨੈਸ਼ਨਲਿਜ਼ਮ ਆ ਉਹ ਜਦੋਂ ਮਜ਼ਬੂਤ ਹੋਵੇਗਾ, ਉਹਦੀ ਨੈਸ਼ਨਲਿਸਟਿਕ ਐਕਟੀਵਿਟੀ ਆ ਜਿਹੜੇ ਉਹਦੇ ਪੋਲੀਟੀਕਲ ਨਿਸ਼ਾਨੇ ਹੈਗੇ ਆ ਜਦੋਂ ਉਹ ਮਜ਼ਬੂਤ ਹੋਣਗੇ, ਉਹਦੇ ਨਾਲ ਸਿੱਖ ਚੇਤਨਤਾ ਜਿਹੜੀ ਹੈਗੀ ਉਹ ਨਿਖਰੇਗੀ, ਜਿਹੜੀ ਕਿ ਹਾਲ ਦੀ ਘੜੀ ਜਿਹੜੀ ਕਿ ਬਹੁਤ ਜ਼ਿਆਦਾ ਨਿਖਾਰ ਵਿੱਚ ਨਹੀਂ ਹੈਗੀ। ਸੋ ਇਹ ਜਦੋਂ ਇੰਟਰਨੈਸ਼ਨਲ ਮੀਡੀਆ ਵਿੱਚ ਇਸ ਤਰ੍ਹਾਂ ਦੀਆਂ ਰਿਪੋਰਟਸ ਆ ਸਿੱਖਾਂ ਦੇ ਹੱਕ ਵਿੱਚ ਆ ਜਿਹੜੀਆਂ ਆਉਣਗੀਆਂ ਤਾਂ ਸਿੱਖ ਚੇਤਨਤਾ ਵਿੱਚ ਕਿਤੇ ਨਾ ਕਿਤੇ ਉਹਨਾਂ ਸ਼ਹੀਦਾਂ ਪ੍ਰਤੀ, ਉਹਨਾਂ ਸੂਰਮਿਆਂ ਪ੍ਰਤੀ ਜਿਹੜੇ ਇੱਕ ਆਜ਼ਾਦੀ ਦੀ ਭਾਵਨਾ ਨੂੰ ਲੈ ਕੇ ਬੰਦ ਕਟਵਾ ਕੇ ਸ਼ਹੀਦ ਹੋਏ ਆ, ਸੋ ਉਹਨਾਂ ਪ੍ਰਤੀ ਇੱਕ ਜਾਗਰਤੀ ਆਏਗੀ, ਉਹਨਾਂ ਨੂੰ ਮੁੜ ਤੋਂ ਘੋਖਣ ਦਾ, ਉਹਨਾਂ ਦੇ ਕਾਰਜਾਂ ਨੂੰ ਮੁੜ ਤੋਂ ਘੋਖਣ ਦਾ ਤੇ ਉਹਨਾਂ ਦੇ ਸੁਪਨਿਆਂ ਨੂੰ ਜਿਹੜਾ ਹੈਗਾ ਸਾਕਾਰ ਕਰਨ ਦਾ ਇੱਕ ਜਜ਼ਬਾ ਪੈਦਾ ਹੁੰਦਾ। ਸੋ ਬਿਲਕੁਲ ਅਵਤਾਰ ਸਿੰਘ ਜੀ, ਜਿਹੜਾ ਭਾਈ ਨਿੱਜਰ ਹੋਣਾ ਦੀ ਅਸੈਸੀਨੇਸ਼ਨ ਹੁੰਦੀ ਹੈ, ਜਿਹੜਾ ਕਤਲ ਹੋਇਆ ਆ, ਇਸ ਰਿਪੋਰਟ ਦੇ ਵਿੱਚ ਉਸ ਦਾ ਵੀ ਜਿਹੜਾ ਉਹ ਜ਼ਿਕਰ ਹੈਗਾ ਆ, ਕਿਉਂਕਿ ਸ਼ੁਰੂਆਤ ਉੱਥੋਂ ਹੀ ਹੋਈ ਆ, ਇੱਥੋਂ ਤੱਕ ਕਿ UK ਦੇ ਵਿੱਚ ਭਾਈ ਖੰਡਾ ਹੋਣਾ ਦੇ ਕਤਲ ਨੂੰ ਲੈ ਕੇ, ਭਾਈ ਪੰਜਵੜ ਹੋਣਾ ਦੇ ਜਿਹੜੀ ਅਸੈਸੀਨੇਸ਼ਨ ਆ ਉਸ ਨੂੰ ਲੈ ਕੇ ਵੀ
ਇਹ ਕਿਤੇ ਨਾ ਕਿਤੇ ਸਾਰੀਆਂ ਤਾਰਾਂ ਜਿਹੜੀਆਂ ਉਹ ਜੁੜਦੀਆਂ ਆ ਇੰਟਰਨੈਸ਼ਨਲ ਤਰੀਕੇ ਦੇ ਨਾਲ ਭਾਰਤ ਦੇ ਦੁਆਰਾ ਆਪਣੇ ਡਿਸੀਡੈਂਟਸ ਨੂੰ, ਖਾਸ ਕਰਕੇ ਸਿੱਖ ਜਿਹੜੇ ਮੰਗ ਕਰਦੇ ਆਪਣੇ ਵੱਖਰੇ ਮੁਲਕ ਦੀ, ਉਹਨਾਂ ਦੀ ਕਤਲੋਗਾਰਤ ਕਰਨ ਦੀ ਇੱਕ ਪੂਰੀ ਮੁਹਿੰਮ ਜਿਹੜੀ ਉਹ ਬਣਾਈ ਆ। ਇਹ ਰਿਪੋਰਟ ਦੇ ਵਿੱਚ ਇਹ ਵੀ ਜਿੱਦਾਂ ਆ, ਜਾਂ ਅਦਾਲਤੀ ਦਸਤਾਵੇਜ਼ ਵੀ ਦੱਸਦੇ ਆ, ਉਹ ਟੈਕਸਟ ਮੈਸੇਜ ਵੀ ਦੱਸਦੇ ਆ ਵੀ ਸਾਡੇ ਕੋਲ ਤਾਂ ਲਿਸਟ ਬਹੁਤ ਲੰਬੀ ਆ। ਉਧਰ ਭਾਈ ਨਿੱਜਰ ਹੋਣਾ ਦਾ ਕਤਲ ਹੁੰਦਾ, ਫਿਰ ਇੱਧਰ ਕਹਿੰਦੇ ਵੀ ਹੁਣ ਜਲਦੀ ਜਲਦੀ ਕਰ ਦਿਓ, ਫਿਨਿਸ਼ ਹਿਮ ਬ੍ਰਦਰ ਜਿਹੜਾ ਟਾਈਟਲ ਆ ਇਸ ਰਿਪੋਰਟ ਦਾ, ਵੀ ਉਹਦੇ ਵਿੱਚ ਆਉਂਦਾ ਆ। ਸੋ ਭਾਈ ਨਿੱਜਰ ਹੋਣਾ ਦੇ ਜਿਹੜੀ ਇਹ ਉਹਨਾਂ ਦੀ ਅਸੈਸੀਨੇਸ਼ਨ ਹੁੰਦੀ ਆ, ਉਹਦੇ ਬਾਰੇ ਕੀ ਦੱਸਦੀ ਹੈ ਰਿਪੋਰਟ? ਹਾਂਜੀ ਹਾਂਜੀ, ਉਹਦੇ ਵਿੱਚ ਉਹਨਾਂ ਨੇ ਆਰਸੀਐਮਪੀ ਤੇ ਸੀਸੀਐਸ ਦੀਆਂ ਅਧਿਕਾਰੀਆਂ ਨਾਲ ਲੰਬੀਆਂ ਮੁਲਾਕਾਤਾਂ ਤੋਂ ਬਾਅਦ ਦੱਸਿਆ। ਸੋ ਸੀਸੀਐਸ ਨੇ ਉਹਨਾਂ ਨੂੰ ਦੱਸਿਆ ਵੀ ਸਾਡੇ ਕੋਲ ਭਾਈ ਨਿੱਜਰ ਦੀ ਜਿਹੜੀ ਹੈਗੀ ਜ਼ਿੰਦਗੀ ਦੇ ਖਤਰੇ ਬਾਰੇ ਸਾਡੀਆਂ ਰਿਪੋਰਟਾਂ ਸੀਗੀਆਂ। ਅਸੀਂ ਕੁਝ ਵਾਰ ਮਿਲੇ ਹੈਗੇ ਉਹਨਾਂ ਨੂੰ, ਘਰ ਵਿੱਚ ਜਾ ਕੇ ਉਹਨਾਂ ਨੂੰ ਦੱਸਿਆ ਸੀਗਾ ਵੀ ਤੁਹਾਡੀ ਜ਼ਿੰਦਗੀ ਨੂੰ ਖਤਰਾ ਹੈਗਾ। ਉਹ ਕਹਿੰਦੇ ਵੀ ਅਸੀਂ ਤੁਹਾਨੂੰ ਇੰਨਾ ਕੀ ਦੱਸ ਸਕਦੇ ਹਾਂ ਵੀ ਤੁਹਾਡੀ ਲਾਈਫ ਨੂੰ ਖਤਰਾ ਹੈਗਾ, ਇਹ ਤੋਂ ਜ਼ਿਆਦਾ ਸਾਡਾ ਜਿਹੜਾ ਪ੍ਰੋਟੋਕੋਲ ਆ ਉਹ ਤੁਹਾਨੂੰ ਨਹੀਂ ਦੱਸ ਸਕਦੇ ਵੀ ਇਹ ਤੋਂ ਜ਼ਿਆਦਾ ਜਿਹੜਾ ਹੈਗਾ ਕੀ ਖਤਰਾ ਹੈਗਾ। ਸੋ ਕਹਿੰਦੇ ਵੀ ਭਾਈ ਨਿੱਜਰ ਕਿਉਂਕਿ ਇੰਗਲਿਸ਼ ਵਿੱਚ ਐਫੀਸ਼ੀਐਂਟ ਨਹੀਂ ਸੀ, ਉਹਨਾਂ ਦੇ ਬੇਟੇ ਨੇ ਸਾਰੀਆਂ ਗੱਲਾਂ ਉਹਨਾਂ ਨੂੰ ਸਮਝਾਈਆਂ ਤੇ ਉਹਨਾਂ ਨੇ, ਭਾਈ ਨਿੱਜਰ ਨੇ ਇਹ ਕਿਹਾ ਵੀ ਜਿਹੜੇ ਇਸ ਰਾਹ ਤੇ ਚੱਲੇ ਆ ਉਹਨਾਂ ਲਈ ਖਤਰੇ ਤਾਂ ਇਹ ਸਾਹਮਣੇ ਆਉਣਗੇ ਵੀ ਮੈਨੂੰ ਪਤਾ ਹੈ। ਸੋ ਅਸੀਂ ਜਿਸ ਰਾਹ ਤੇ ਚੱਲੇ ਆ ਉਹਦੇ ਵਿੱਚ ਜ਼ਿੰਦਗੀ ਤੇ ਮੌਤ ਦੀ ਜਿਹੜੀ ਲੜਾਈ ਆ ਉਹ ਲੜਨੀ ਪੈਂਦੀ ਹੈਗੀ ਆ। ਵੀ ਉਹ ਜ਼ਿਆਦਾ ਇੰਨਾ ਜ਼ਿਆਦਾ ਉਹਨਾਂ ਨੇ ਸੀਰੀਅਸਲੀ ਨਹੀਂ ਲਿਆ। ਹਾਂ, ਉਹਦੇ ਚ ਇੱਕ ਇਹ ਆਇਆ ਵੀ ਉਹ ਭਾਈ ਗੁਰਪਤਵੰਤ ਸਿੰਘ ਪੰਨੂ ਦੀ ਜਿਹੜੀ ਜਾਨ ਬਾਰੇ ਜਿਹੜੇ ਕਿ ਵੱਧ ਫਿਕਰਮੰਦ ਸੀ। ਕਹਿੰਦੇ ਵੀ ਉਹਨਾਂ ਨੇ ਉਹਨਾਂ ਨੂੰ ਆਖਿਆ ਸੀਗਾ ਵੀ ਤੁਹਾਡੀ ਜਾਨ ਦਾ ਜਿਹੜਾ ਖਤਰਾ ਹੈ ਉਹ ਵੱਡਾ ਹੋ ਸਕਦਾ, ਵੀ ਤੁਸੀਂ ਜਿਹੜਾ ਹੈਗਾ ਸੰਭਲ ਕੇ ਰਹੋ। ਸੋ ਇੱਕ ਵਿਆਹ ਦਾ ਸਮਾਗਮ ਵੀ ਸੀ ਜਿਹਦੇ ਵਿੱਚ ਭਾਈ ਗੁਰਪਤਵੰਤ ਸਿੰਘ ਉਹਨਾਂ ਨੇ ਆਉਣਾ ਸੀਗਾ। ਸੋ ਉਹ ਮੇਰਾ ਖਿਆਲ ਉਸ ਮੌਕੇ ਤੇ ਫਿਰ ਜਿਹੜੇ ਉਹ 4 ਜਾਂ 5 ਬੰਦੇ ਫੜੇ ਗਏ ਆ, ਉਹਨਾਂ ਵਿੱਚੋਂ ਇੱਕ ਵਿਅਕਤੀ ਨੇ ਉਹ ਵਿਆਹ ਤੇ ਸ਼ੂਟਿੰਗ ਕਰਨੀ ਸੀ, ਜਿਹਦੇ ਵਿੱਚ ਸ਼ਾਇਦ ਹਰਜਿੰਦਰ ਸਿੰਘ ਖੇਲਾ ਉਹਨਾਂ ਦੇ ਬੇਟੀ ਦਾ ਜਾਂ ਬੇਟੇ ਦਾ ਵਿਆਹ ਸੀਗਾ। ਸੋ ਉੱਥੇ ਸਾਰਾ ਇਹ ਖੇਡ ਕੀਤਾ ਜਾਣਾ ਸੀ। ਉਹ ਬੰਦਾ ਜਿਹੜਾ ਹੈ ਉਹਨਾਂ 4 ਸ਼ੂਟਰਸ ਵਿੱਚੋਂ ਇੱਕ ਪਹਿਲਾਂ ਫੜਿਆ ਹੋਇਆ ਸੀਗਾ, ਉਸ ਵਿਅਕਤੀ ਨੇ ਜਿਹੜਾ ਹੈਗਾ ਉੱਥੇ ਸ਼ੂਟਿੰਗ ਕਰਕੇ ਬਾਕੀ ਦੇ ਜਿਹੜੇ ਹੈਗੇ ਆ ਸਿੱਖ ਆਗੂ ਆ ਉਹਨਾਂ ਦਾ ਕਤਲ ਕਰਨਾ ਸੀ। ਸੋ ਇਸ ਤਰ੍ਹਾਂ ਆਰਸੀਐਮਪੀ ਦੇ ਅਧਿਕਾਰੀਆਂ ਨਾਲ, ਸੀਸੀਐਸ ਦੇ ਅਧਿਕਾਰੀਆਂ ਨਾਲ, ਸੋ ਜਿਹੜੇ ਭਾਰਤ ਨਾਲ ਉਹਨਾਂ ਦੇ ਫਿਰ ਇਹ ਜਸਟਿਨ ਟਰੂਡੋ ਦੇ ਬਿਆਨ ਤੋਂ ਬਾਅਦ ਜਿੰਨੀਆਂ ਇੰਟਰੈਕਸ਼ਨਸ ਹੋਈਆਂ ਉਹ ਬਹੁਤ ਲੰਬੀ ਆ ਜਿਹੜੀ ਵਿਸਤ੍ਰਿਤ ਵਾਰਤਾ ਹੈਗੀ ਆ ਉਹ ਬਲੂਮਬਰਗ ਨੇ ਸਾਹਮਣੇ ਲਿਆਂਦੀ ਹੈ। ਸੋ ਇੱਥੋਂ ਇਹ ਪਤਾ ਲੱਗਦਾ ਵੀ ਜਿਹੜੇ ਭਾਰਤ ਦੇ ਹੱਥ ਠੋਕੇ ਆ, ਜਿਹੜੇ ਉਹ ਜਿਨ੍ਹਾਂ ਦੇ ਜ਼ਰੀਏ ਇਹ ਕਤਲੋਗਾਰਤ ਕਰਾਉਂਦੇ ਆ, ਵੀ ਉਹਨਾਂ ਦੀ ਘੁਸਪੈਠ ਖਾਸ ਕਰਕੇ ਉਹਨਾਂ ਇਲਾਕਿਆਂ 'ਚ, ਉਹਨਾਂ ਮੁਲਕਾਂ 'ਚ ਬਹੁਤ ਆ ਜਿੱਥੇ ਸਿੱਖ ਆਪਣੀ ਆਵਾਜ਼ ਜ਼ਿਆਦਾ ਬੁਲੰਦ ਕਰ ਰਹੇ। ਹਾਂਜੀ ਹਾਂਜੀ, ਉਹ ਤਾਂ ਫਿਰ ਹੁੰਦਾ ਹੀ ਆ ਵੀ ਜਿੱਥੇ ਡੈਂਸਲੀ ਪੋਪੂਲੇਟਡ ਸਿੱਖ ਜਿਨ੍ਹਾਂ ਕੰਟਰੀਆਂ ਵਿੱਚ ਹੈਗੇ ਆ ਉੱਥੇ ਫਿਰ ਕਿਤੇ ਨਾ ਕਿਤੇ ਕ੍ਰਿਮੀਨਲ ਐਲੀਮੈਂਟਸ ਨੂੰ ਉਹ ਉਹਦੇ ਵਿੱਚ ਇੰਜੈਕਟ ਕਰ ਦਿੰਦੇ ਹੈਗੇ ਆ, ਤੁਹਾਡੇ ਆਪਣੇ ਭਰਾਵਾਂ ਦੇ ਤੌਰ ਤੇ ਜਾਂ ਆਪਣੇ ਦੋਸਤਾਂ ਦੇ ਤੌਰ ਤੇ। ਸੋ ਸਰਕਾਰਾਂ ਨੂੰ ਜਿਹੜਾ ਹੈਗਾ ਇਹ ਬਹੁਤ ਛੇਤੀ ਮਿਲ ਜਾਂਦੇ ਹੈਗੇ ਆ ਲੋਕ, ਛੋਟੇ ਛੋਟੇ ਲਾਲਚਾਂ ਵਿੱਚ ਉਹਨਾਂ ਦੀਆਂ ਆਪਣੀਆਂ ਕਰਜ਼ਾਂ ਹੁੰਦੀਆਂ ਨੇ, ਉਹਦੇ ਚੋਂ ਫਿਰ ਇਹ ਸਾਰੇ ਉਹਨਾਂ ਦੇ ਜਿਹੜਾ ਹਿੱਸਾ ਬਣ ਜਾਂਦਾ ਹੈਗਾ ਉਹਨਾਂ ਦੀ ਮਸ਼ੀਨਰੀ ਦਾ, ਜਿਹੜਾ ਕਿ ਸਰਕਾਰਾਂ ਲਈ ਇਹ ਕੰਮ ਕਰਨੇ ਬਹੁਤੇ ਜ਼ਿਆਦਾ ਔਖੇ ਨਹੀਂ ਹੁੰਦੇ ਕਿਉਂਕਿ ਇਹ ਪੂਰੀ ਦੁਨੀਆ 'ਚ ਇਹ ਚੱਲਦਾ ਹੈਗਾ ਡਿਸੀਡੈਂਟਸ ਨੂੰ ਜਿਹੜਾ ਕਤਲ ਕਰਨਾ। ਸੋ ਉਹਨਾਂ ਕੋਲ ਹੁੰਦੇ ਆ, ਉਹਨਾਂ ਕੋਲ ਇਮਿਊਨਿਟੀ ਹੁੰਦੀ ਹੈਗੀ ਆ ਜਿਹੜੀ ਅੰਬੈਸਡਰਸ ਆ। ਸੋ ਅੰਬੈਸਡਰਸ ਆ ਜਿਹੜੇ ਹੁਣ ਬਹੁਤੇ ਅੰਬੈਸਡਰਸ ਆ ਜਿੱਦਾਂ ਵੀ ਉਹ ਇੰਟੈਲੀਜੈਂਸ ਏਜੰਸੀਆਂ ਦੇ ਆਫਿਸਰ ਆ, ਉਹ ਕੋਵਟ ਆਪਰੇਸ਼ਨ ਵੱਧ ਕਰਦੇ ਆ, ਜਿਹੜੇ ਸਿਵਲ ਆਪਰੇਸ਼ਨਸ ਆ ਉਹਨਾਂ ਵਿੱਚ ਘੱਟ ਦਿਲਚਸਪੀ ਲੈਂਦੇ ਹੈਗੇ ਆ। ਜੀ ਜੀ, ਇਹ ਰਿਪੋਰਟ ਦੇ ਵਿੱਚ ਇਹ ਵੀ ਆਇਆ ਵੀ ਜਿਹੜੀ ਕੈਨੇਡੀਅਨ ਇੰਟੈਲੀਜੈਂਸ ਜੀਤ ਡੋਵਲ ਦੇ ਨਾਲ ਕਾਫੀ ਮੀਟਿੰਗਾਂ ਕੀਤੀਆਂ, ਮਸਲਾ ਜਿਹੜਾ ਉਹ ਸੁਲਝਾਉਣ ਦੇ ਲਈ। ਕੀ ਯਤਨ ਜਿਹੜੇ ਇਸ ਦੇ ਵਿੱਚ ਹੋਏ? ਹਾਂਜੀ, ਉਹ ਦੱਸਿਆ ਵੀ 1-2-3 ਵਾਰ ਉਹ ਇੰਡੀਆ ਗਏ ਹੈਗੇ ਆ। ਸੋ ਉਹਨਾਂ ਨੂੰ ਸਾਰੇ ਪ੍ਰੂਫ ਆ ਜਿਹੜੇ ਅਸੈਸੀਨੇਸ਼ਨ ਦੇ, ਭਾਈ ਨਿੱਜਰ ਦੀ ਅਸੈਸੀਨੇਸ਼ਨ ਦੇ ਤੇ ਹੋਰ ਜਿਹੜੇ ਅਟੈਂਪਟਡ ਮਰਡਰ, ਜਿਹੜੇ ਟਾਰਗੇਟਡ ਕਿਲਿੰਗਸ ਤੇ ਜਿਹੜੇ ਨਿਸ਼ਾਨੇ ਤੇ ਆ ਉਹਨਾਂ ਦੇ ਕੋਈ ਡਿਜੀਟਲ ਤੇ ਹਿਊਮਨ ਇੰਟੈਲੀਜੈਂਸ ਦੀਆਂ ਰਿਪੋਰਟਸ ਦਿੱਤੀਆਂ। ਸੋ G20 ਦੇ ਮੌਕੇ ਵੀ ਉਹ ਤੋਂ ਬਾਅਦ ਵੀ ਦਿੱਤੀਆਂ। ਸੋ ਇੱਕ ਵਾਰ ਭਾਰਤ ਦੇ ਵਿਦੇਸ਼ ਮੰਤਰੀ ਅਮਰੀਕਾ ਆਏ ਸੀ, ਇਹਨਾਂ ਨੂੰ ਮਿਲਣ ਦਾ ਯਤਨ ਕੀਤਾ ਗਿਆ, ਜਿਹੜਾ ਕਿ ਯਤਨ ਡਿਨਾਈ ਕਰ ਦਿੱਤਾ ਗਿਆ। ਫਿਰ ਸੀਸੀਐਸ ਦੇ ਤੇ ਆਰਸੀਐਮਪੀ ਦੇ ਚੀਫ ਆ ਜਿਹੜੇ ਅਜੀਤ ਡੋਭਾਲ ਨੂੰ ਸਿੰਗਾਪੁਰ ਵਿੱਚ ਉਹਨਾਂ ਨੇ ਇੱਕ ਸੀਰੀਅਸ ਮੀਟਿੰਗ ਕੀਤੀ। ਉਹਦੇ ਵਿੱਚ ਅਜੀਤ ਡੋਭਾਲ ਲਈ ਉਹਨਾਂ ਨੇ 2 ਕੁਐਸਚਨ ਰੱਖੇ। ਉਹ ਕਹਿੰਦੇ ਵੀ ਜਾਂ ਤਾਂ ਜਿਹੜੇ ਤੁਹਾਡੇ ਅੰਬੈਸਡਰ ਇਨਵੋਲਵਡ ਹੈਗੇ ਆ ਇਹਨਾਂ ਨੂੰ ਜਿਹੜੀ ਸੁਰੱਖਿਆ ਛਤਰੀ ਮਿਲੀ ਹੋਈ ਆ, ਜਿਹੜੀ ਡਿਪਲੋਮੈਟਿਕ ਕਮਿਊਨਿਟੀ ਮਿਲੀ ਹੋਈ ਆ, ਇਹ ਖਤਮ ਕਰੋ, ਅਸੀਂ ਇਹਨਾਂ ਦੀ ਇਨਵੈਸਟੀਗੇਸ਼ਨ ਕਰਨੀ ਚਾਹੁੰਦੇ ਹਾਂ। ਵੀ ਤੁਸੀਂ ਸਿਰਫ ਇੰਡੀਆ ਦੀ ਇਮਿਊਨਿਟੀ ਕਰਕੇ ਅਸੀਂ ਰੁਕੇ ਹੋਏ ਹਾਂ,
ਤੁਸੀਂ ਇਮਿਊਨਿਟੀ ਖਤਮ ਕਰੋ, ਅਸੀਂ ਇਹਨਾਂ ਨੂੰ ਇਨਵੈਸਟੀਗੇਟ ਕਰਕੇ ਪ੍ਰੋਸੀਕਿਊਟ ਕਰਨਾ ਚਾਹੁੰਦੇ ਹਾਂ, ਸਾਡੇ ਕੋਲ ਸਾਰੇ ਸਬੂਤ ਹੈਗੇ ਆ। ਦੂਜੀ ਆਪਸ਼ਨ ਤੁਹਾਡੇ ਕੋਲ ਇਹ ਆ ਵੀ ਜੋ ਕੁਝ ਇਹਨਾਂ ਨੇ ਕਰਿਆ, ਇਹ ਕ੍ਰਿਮੀਨਲ ਐਕਟੀਵਿਟੀ ਕਰੀ ਆ, ਭਾਰਤ ਸਰਕਾਰ ਉਹਦੀ ਜ਼ਿੰਮੇਵਾਰੀ ਲਵੇ ਵੀ ਹਾਂ ਇਹਨਾਂ ਨੇ ਸਰਕਾਰ ਦੇ ਕਹਿਣ ਤੇ ਇਹ ਸਾਰੀਆਂ ਕਾਰਵਾਈਆਂ ਕੀਤੀਆਂ, ਵੀ ਫਿਰ ਉਸ ਸਿਚੁਏਸ਼ਨ ਵਿੱਚ ਅਸੀਂ ਤੁਹਾਡੇ ਨਾਲ ਕਿਸ ਤਰ੍ਹਾਂ ਦੇ ਡਿਪਲੋਮੈਟਿਕ ਰਿਲੇਸ਼ਨ ਰੱਖਣੇ ਆ, ਉਹ ਜਿਹੜਾ ਹੈਗਾ ਉਹਦੇ ਬਾਰੇ ਫੈਸਲਾ ਕਰਾਂਗੇ ਵੀ ਜੇ ਤੁਸੀਂ ਇਸ ਤਰ੍ਹਾਂ ਸਾਡੇ ਮੁਲਕ ਵਿੱਚ ਕ੍ਰਿਮੀਨਲ ਕਾਰਵਾਈਆਂ ਕਰਨੀਆਂ, ਜਾਂ ਤਾਂ ਜ਼ਿੰਮੇਵਾਰੀ ਲਓ ਜਾਂ ਫਿਰ ਇਹਨਾਂ ਦੀ ਇਮਿਊਨਿਟੀ ਖਤਮ ਕਰੋ, ਅਸੀਂ ਇਹਨਾਂ ਨੂੰ ਗ੍ਰਿਫਤਾਰ ਕਰਕੇ ਪ੍ਰੋਸੀਕਿਊਟ ਕਰਨਾ ਚਾਹੁੰਦੇ। ਉਹ ਕਹਿੰਦੇ ਵੀ ਜੇ ਤੁਸੀਂ ਇਹ ਦੋਵੇਂ ਗੱਲਾਂ ਨਹੀਂ ਮੰਨਦੇ ਤਾਂ ਅਸੀਂ ਇਹਨਾਂ ਨੂੰ ਇੱਥੋਂ ਬਾਹਰ ਕੱਢਣ ਦਾ ਹੀ ਮਜਬੂਰ ਹੋਵਾਂਗੇ। ਸੋ ਕਹਿੰਦੇ ਵੀ ਅਜੀਤ ਡੋਭਾਲ ਨੇ ਸਾਡੀ ਕੋਈ ਗੱਲ ਨਹੀਂ ਮੰਨੀ, ਉਹਨੇ ਤਾਂ ਮੁੜ ਕੇ ਇਹ ਵੀ ਨਹੀਂ ਮੰਨਿਆ ਵੀ ਕੋਈ ਮੀਟਿੰਗ ਵੀ ਹੋਈ ਆ, ਉਹ ਕਹਿੰਦਾ ਕੋਈ ਮੀਟਿੰਗ ਹੀ ਨਹੀਂ ਹੋਈ ਨਾ। ਇਹਦਾ ਵਾਸ਼ਿੰਗਟਨ ਪੋਸਟ, ਫਾਈਨੈਂਸ਼ੀਅਲ ਟਾਈਮ, ਇਹਨਾਂ ਸਾਰਿਆਂ ਨੇ ਬਾਅਦ ਜਦੋਂ ਰਿਪੋਰਟ ਕੀਤਾ ਸੀਗਾ ਵੀ ਹਾਂ ਇੱਕ ਗੱਲਬਾਤ ਹੋਈ। ਹਾਂ, ਉਹ ਕਹਿੰਦੇ ਵੀ ਪਰ ਹਿੰਦੁਸਤਾਨ ਟਾਈਮਜ਼ ਨੂੰ ਇਹਨਾਂ ਨੇ ਉਹ ਸਟੋਰੀ ਲੀਕ ਕਰ ਦਿੱਤੀ ਹੋਈ ਆ। ਹਿੰਦੁਸਤਾਨ ਟਾਈਮਜ਼ ਵਿੱਚ ਸਿੰਗਾਪੁਰ ਵਾਲੀ ਮੀਟਿੰਗ ਤੋਂ 2 ਦਿਨ ਬਾਅਦ ਇਹ ਖਬਰ ਲੱਗਦੀ ਹੈ ਵੀ ਇੱਕ ਥਰਡ ਵਰਲਡ ਕੰਟਰੀਜ਼ ਵਿੱਚ ਜਿਹੜੀ ਮੀਟਿੰਗ ਹੋਈ ਹੈ, ਜਿਹਦੇ ਵਿੱਚ ਭਾਰਤ ਨੇ ਸਪਸ਼ਟ ਸ਼ਬਦਾਂ ਵਿੱਚ ਕਹਿ ਦਿੱਤਾ ਹੋਇਆ ਵੀ ਸਾਡਾ ਕਤਲੋਗਾਰਤ ਨਾਲ ਕੋਈ ਸੰਬੰਧ ਨਹੀਂ। ਸੋ ਹਿੰਦੁਸਤਾਨ ਟਾਈਮਜ਼ ਵਿੱਚ ਹੈ ਜਿਹੜੀ ਇਸ ਤਰ੍ਹਾਂ ਦੀ ਸਟੋਰੀ ਲਾਈ ਹੈ। ਸੋ ਕਿਸੇ ਮੌਕੇ ਤੇ ਆ ਕੇ ਤੁਸੀਂ ਦੇਖੋ, ਹੁਣ CBC ਨੇ ਜਿਹੜੀ ਕੈਨੇਡਾ ਦੇ ਵਰਤਮਾਨ ਕੈਨੇਡਾ ਵਿੱਚ ਭਾਰਤ ਦੇ ਜਿਹੜੇ ਰਾਜਦੂਤ ਹੈਗੇ ਆ, ਉਹਨਾਂ ਦੀ ਇੱਕ ਇੰਟਰਵਿਊ ਕੀਤੀ ਸੀ। ਉਹ ਤੋਂ ਬਾਅਦ 3 ਇੰਟੈਲੀਜੈਂਸ ਮੁਖੀਆਂ ਦੀ ਸਾਂਝੀ ਗੱਲਬਾਤ ਆ ਜਿਹੜੀ ਕਰੀ ਸੀ, ਉਹਦੇ ਵਿੱਚ ਉਹਨਾਂ ਤਿੰਨਾਂ ਨੇ ਜਿਹੜੇ ਦੋਸ਼ ਲਾਏ ਹੈਗੇ ਆ ਉਹ ਬਿਲਕੁਲ ਐਸ ਬਲੂਮਬਰਗ ਦੀ ਜਿਹੜੀ ਹੈਗੀ ਆ ਰਿਪੋਰਟ ਆ ਉਹਦੇ ਨਾਲ ਮਿਲਦੇ ਜੁਲਦੇ ਹੈਗੇ ਆ ਵੀ ਕਿਸ ਤਰ੍ਹਾਂ ਉਹ ਆਊਟ ਆਫ ਦੀ ਵੇ ਜਾ ਕੇ ਹੈਗਾ ਜਿਹੜਾ ਇੰਡੀਆ ਵਰਕ ਕਰ ਰਿਹਾ ਸੀ ਤੇ ਅਸੈਸੀਨੇਸ਼ਨਸ ਕਰਵਾ ਰਿਹਾ ਸੀ। ਜੀ ਜੀ। ਹੁਣ ਜਿੱਦਾਂ ਆਪਾਂ ਦੇਖ ਰਹੇ ਹਾਂ ਅਵਤਾਰ ਸਿੰਘ ਜੀ, ਰੁੱਖ ਦੁਬਾਰਾ ਜਿਹੜਾ ਉਹ ਮੁੜ ਰਿਹਾ ਕੈਨੇਡਾ ਵਾਲੇ ਭਾਰਤ ਦੇ ਨਾਲ, ਇੱਥੋਂ ਤੱਕ ਵੀ ਜਦੋਂ ਹੁਣ ਭਾਰਤ ਇਹਨਾਂ ਦੀਆਂ ਆਪਣੀਆਂ ਇੰਟੈਲੀਜੈਂਸ ਰਿਪੋਰਟਾਂ ਖੁਦ ਇਸ ਚੀਜ਼ ਨੂੰ ਸਪਸ਼ਟ ਕਰਦੀਆਂ ਵੀ ਉਹਨਾਂ ਦਾ ਪ੍ਰਧਾਨ ਮੰਤਰੀ ਇੱਕ ਟਾਈਮ ਤੇ ਸਦਨ ਦੇ ਵਿੱਚ ਖੜ ਕੇ ਕਹਿੰਦਾ ਵੀ ਇੰਡੀਆ ਸਾਡੇ ਕੋਲ ਕ੍ਰੈਡੀਬਲ ਇੰਟੈਲੀਜੈਂਸ ਆ, ਐਵੀਡੈਂਸ ਆ ਵੀ ਉਹਨਾਂ ਨੇ ਇਹ ਸਾਰਾ ਕੁਝ ਜਿਹੜਾ ਉਹ ਕਰਵਾਇਆ, ਇਹ ਕੀਤਾ। ਡੋਵਾਲ PMO ਦੇ ਆਫਿਸ ਤੱਕ ਦੀਆਂ ਜਿਹੜੀਆਂ ਗੱਲਾਂ, ਸਾਰੇ ਮੈਸੇਜ, ਉਹ ਸਾਰਾ ਕੁਝ ਸਾਹਮਣੇ ਆ। ਉਹ ਚੀਜ਼ਾਂ ਹੋਣ ਦੇ ਬਾਵਜੂਦ ਜਿਹੜੀ ਕੈਨੇਡਾ ਦੀ ਪ੍ਰਭੂ ਸੱਤਾ ਨੂੰ ਛਿੱਕੇ ਟੰਗਣ ਤੋਂ ਬਾਅਦ ਚ ਵੀ ਉਹ ਭਾਰਤ ਦੇ ਨਾਲ ਸੰਬੰਧਾਂ ਨੂੰ ਫਿਰ ਸੁਧਾਰਨ ਦੇ ਲਈ ਗੱਲ ਕਰ ਰਹੇ ਆ। ਭਾਰਤੀ ਮੂਲ ਦੇ ਹੀ ਜਿਹੜੇ ਮੰਤਰੀ ਆ ਉਹ ਬਾਰ-ਬਾਰ ਉੱਥੇ ਜਿਹੜੇ ਉਹ ਜਾ ਰਹੇ ਨੇ ਤੇ ਇੰਡੀਆ ਦੇ ਨਾਲ ਆਪਣੇ ਟ੍ਰੇਡ ਜਿਹੜੇ ਰਿਲੇਸ਼ਨ ਆ ਉਹਨਾਂ ਨੂੰ ਇਹ ਜ਼ਿਆਦਾ ਅਹਿਮੀਅਤ ਜਿਹੜੀ ਉਹ ਦੇ ਰਹੇ ਆ। ਜਿੱਥੇ ਇੱਕ ਪਾਸੇ ਸਿੱਖਾਂ ਨੂੰ ਨੇਸ਼ਨ ਦਾ ਦਰਜਾ ਅਖਬਾਰਾਂ ਨੇ ਜਾਂ ਉਹ ਇੱਕ ਮਾਨਤਾ ਇੱਕ ਹਿਸਾਬ ਦੇ ਨਾਲ ਹੀ ਉਹ ਦੇ ਦਿੱਤੀ, ਕੈਨੇਡਾ ਦੇ ਇਸ ਬਦਲੇ ਹੋਏ ਰੁੱਖ ਦਾ ਕੀ ਐਨਾਲਿਸਿਸ ਆ? ਨਹੀਂ, ਇਹ ਕੈਨੇਡਾ ਦਾ ਅੱਜ ਨਹੀਂ ਰੁੱਖ ਬਦਲਿਆ, ਇਹ ਪੂਰੀ ਦੁਨੀਆ ਦਾ ਹੀ ਜਿਹੜਾ ਰੁੱਖ ਹੈ ਉਹ ਬਹੁਤ ਦੇਰ ਤੋਂ ਬਦਲਿਆ ਹੋਇਆ ਹੈ। ਸੋ ਡਿਪਲੋਮੇਸੀ ਵਿੱਚ ਹਿਊਮਨ ਰਾਈਟਸ ਹੁਣ ਸੈਕੰਡਰੀ ਆ, ਤੀਜੇ ਥਾਂ ਤੇ ਚਲੇ ਗਏ ਆ। ਬਿਜ਼ਨਸ ਆ ਜਿਹੜਾ ਪ੍ਰਾਇਮਰੀ ਜਿਹੜਾ ਸੋਰਸ ਆ ਉਹ ਬਣ ਗਿਆ। ਸੋ ਹਰ ਕੰਟਰੀ ਆ ਜਿਹੜਾ ਬਿਜ਼ਨਸ ਨੂੰ ਪ੍ਰਮੁੱਖ ਦੇ ਰਿਹਾ ਹੈਗਾ। ਸੋ ਹੁਣ ਜਿਹੜੀਆਂ ਇਹ ਜਿਹੜੀਆਂ ਹਿਊਮਨ ਰਾਈਟਸ ਦੀਆਂ ਵੈਲਿਊਸ ਆ, ਈਵਨ ਯੂਰਪ ਵਿੱਚ ਬਹੁਤ ਸਾਰੇ ਮੁਲਕਾਂ ਵਿੱਚ ਇਹ ਆਵਾਜ਼ ਉੱਠ ਰਹੀ ਆ ਵੀ ਹਿਊਮਨ ਰਾਈਟਸ ਦਾ ਜਿਹੜਾ ਹੈਗਾ ਇਹ ਲਾਅ ਖਤਮ ਕਰ ਦੇਣਾ ਚਾਹੀਦਾ। ਈਵਨ ਇੰਗਲੈਂਡ ਵਿੱਚ ਇਹ ਆਵਾਜ਼ ਉੱਠ ਰਹੀ ਹੈ ਵੀ ਕੋਈ ਹਿਊਮਨ ਰਾਈਟਸ ਨਹੀਂ ਹੈਗੇ, ਇਹ ਸਾਰਾ ਕੁਝ ਖਤਮ ਕਰ ਦੇਣਾ ਚਾਹੀਦਾ। ਸੋ ਪੋਲੀਟੀਕਲ ਅਜ਼ਾਈਲਮ ਨੂੰ ਖਤਮ ਕਰਨ ਦੇ ਜਿਹੜੇ ਹੈਗੇ ਆ ਇਹ ਚੱਲ ਰਹੇ ਹੈਗੇ ਆ 2 ਫਰੰਟਾਂ ਤੇ, ਕਿਉਂਕਿ ਆਪਣਾ ਜਿਹੜਾ ਹੈਗਾ ਜਿਹੜਾ ਵਾਹ ਪੈਂਦਾ 2 ਫਰੰਟਾਂ ਨਾਲ ਪੈਂਦਾ, ਇੱਕ ਮੀਡੀਆ ਨਾਲ ਪੈਂਦਾ ਤੇ ਦੂਸਰਾ ਪੋਲਿਟਿਕਸ ਨਾਲ। ਮੀਡੀਆ ਤੇ ਪੋਲਿਟਿਕਸ ਜੁੜੇ ਹੋਏ ਇੱਕ ਦੂਜੇ ਨਾਲ। ਸੋ ਮੀਡੀਆ ਵਿੱਚ ਕੀ ਹੋਇਆ ਪਿਛਲੇ 30 ਸਾਲਾਂ ਤੋਂ ਮੈਂ ਦੇਖ ਰਿਹਾ ਵੀ ਜਿਹੜੀ ਐਡੀਟੋਰੀਅਲ ਸਟਾਫ ਦੀ ਆਜ਼ਾਦੀ ਸੀ ਉਹਦੇ ਤੇ ਐਡਵਰਟਾਈਜ਼ਮੈਂਟ ਵਿਭਾਗ ਆ ਜਿਹੜਾ ਹਾਵੀ ਹੋ ਗਿਆ। ਮੈਂ 30 ਸਾਲਾਂ ਤੋਂ 35 ਸਾਲਾਂ ਤੋਂ ਪੱਤਰਕਾਰੀ ਕਰ ਰਿਹਾ, ਮੈਂ ਲਗਾਤਾਰ ਇਹ ਦੇਖ ਰਿਹਾ। ਹੁਣ ਐਡਵਰਟਾਈਜ਼ਮੈਂਟ ਡਿਪਾਰਟਮੈਂਟ ਆ ਜਿਹੜਾ ਉਹ ਤੈਅ ਕਰਦਾ ਕਿਹੜੀ ਖਬਰ ਲੱਗਣੀ ਆ ਕਿਹੜੀ ਨਹੀਂ ਲੱਗਣੀ। ਸਹੀ ਗੱਲ। ਉਹਦੇ ਵਿੱਚ ਐਡੀਟੋਰੀਅਲ ਸਟਾਫ ਦੀ ਕੋਈ ਵੀ ਜਿਹੜੀ ਇੱਕ ਆਜ਼ਾਦੀ ਹੁੰਦੀ ਹੈ ਐਡੀਟੋਰੀਅਲ ਸਟਾਫ ਦੀ, ਉਹ ਖਤਮ ਹੋ ਰਹੀ ਹੈਗੀ, ਉਹ ਖਤਮ ਹੋ ਗਈ ਹੋਈ ਹੈ। ਉਹਦੇ ਤੇ ਬਿਜ਼ਨਸ ਭਾਰੂ ਹੋ ਗਿਆ ਹੋਇਆ। ਸੋ ਜਿਹੜੀ ਕੰਪਨੀ ਬਿਜ਼ਨਸ ਦੇ ਦਿੰਦੀ ਹੈ ਉਹ ਲੱਖ ਹਿਊਮਨ ਰਾਈਟਸ ਦੀ ਵਾਇਲੇਸ਼ਨ ਕਰਦੀ ਹੋਵੇ ਉਹਦੇ ਖਿਲਾਫ ਖਬਰ ਨਹੀਂ ਲੱਗਦੀ। ਸੋ ਪੰਜਾਬ ਵਿੱਚ ਜਾਂ ਇੰਡੀਆ ਦੇ ਅਖਬਾਰਾਂ ਨਾਲ ਜਿਹੜਾ ਮੇਰਾ ਵਾਹ ਪਿਆ ਮੈਂ ਉਹ ਦੇਖਿਆ। ਦੂਸਰਾ ਜਿਹੜਾ ਹੈਗਾ ਵੀ ਆਹ ਜਿਹੜੇ ਮੁਲਕ ਨੇ, ਮੁਲਕਾਂ ਵਿੱਚ ਬਿਜ਼ਨਸ ਪ੍ਰਮੁੱਖ ਹੋ ਗਿਆ, ਹਿਊਮਨ ਰਾਈਟਸ ਤੇ ਆਮ ਲੋਕਾਂ ਦੀ ਜਿਹੜੀ ਸੁਰੱਖਿਆ ਹੈਗੀ ਆ ਉਹ ਸੈਕੰਡਰੀ ਵੀ ਨਹੀਂ ਰਹੀ, ਟਰਸ਼ਰੀ ਤੀਜੇ ਥਾਂ ਤੇ ਚਲੀ ਗਈ ਹੈਗੀ ਆ। ਸੈਕੰਡਰੀ ਥਾਵਾਂ ਵੀ ਕੁਝ ਹੋਰ ਬਿਜ਼ਨਸ ਰਿਲੇਟਡ ਡਿਪਲੋਮੇਸੀ ਨੇ ਜਿਹੜੀਆਂ ਹੈਗੀਆਂ ਉਹ ਮੰਨ ਲਈਆਂ। ਇਸੇ ਕਰਕੇ ਕੈਨੇਡਾ ਦਾ ਇਹ ਕ੍ਰਾਈਸਿਸ ਆਪਾਂ ਦੇਖ ਰਹੇ ਕਿ ਵੀ ਇੱਕਦਮ
ਜਸਟਨ ਟਰੂਡੇ ਦੇ ਜਾਣ ਤੋਂ ਬਾਅਦ ਇੱਕਦਮ ਹੈਗਾ ਸਾਰੀ ਸਥਿਤੀ ਬਦਲ ਰਹੀ ਹੈਗੀ ਆ। ਸੋ ਉਹ ਫਿਰ ਪ੍ਰੋ ਇੰਡੀਅਨ, ਸੋ ਜਿਹੜੀਆਂ ਅਨੀਤਾ ਆਨੰਦ ਹੈਗੀ ਆ ਵਾਰ-ਵਾਰ ਇੰਡੀਆ ਜਾ ਕੇ ਉੱਥੇ ਸਪੈਸ਼ਲ ਫੋਟੋਆਂ ਪ੍ਰੋਡਿਊਸ ਕੀਤੀਆਂ ਜਾ ਰਹੀਆਂ ਹੈਗੀਆਂ ਮੀਡੀਆ ਵਿੱਚ, ਤਾਂ ਕਿ ਸਿੱਖਾਂ ਨੂੰ ਤਕਲੀਫ ਦਿੱਤੀ ਜਾਵੇ, ਉਹਨਾਂ ਨੂੰ ਚਿੜਾਇਆ ਜਾਵੇ ਵੀ ਹਾਂ ਦੇਖੋ ਅਸੀਂ ਤੁਹਾਡੇ ਨਾਲ ਇਹ ਕੁਛ ਵੀ ਕਰ ਸਕਦੇ ਹੈਗੇ ਆ। ਸੋ ਇਹ ਸਾਰੀਆਂ ਚੀਜ਼ਾਂ ਦੇਖੋ ਕਿਸ ਤਰੀਕੇ ਦੇ ਨਾਲ ਰੁੱਖ ਜਿਹੜਾ ਉਹ ਬਦਲ ਰਿਹਾ ਆ, ਪਰ ਫਿਰ ਵੀ ਆਪਾਂ ਉਹਨਾਂ ਪਬਲੀਕੇਸ਼ਨਸ ਦੇ ਧੰਨਵਾਦੀ ਆ ਜੋ ਗਾਹੇ ਬਗਾਹੇ ਆਪਣੀ ਇਹ ਜਿਹੜੀ ਆਵਾਜ਼ ਆ, ਸਿੱਖਾਂ ਦੀ ਜੋ ਆਵਾਜ਼ ਆ, ਜੋ ਸਿੱਖਾਂ ਨਾਲ ਧੱਕਾ ਹੋ ਰਿਹਾ ਤੇ ਹੋਇਆ ਆ, ਉਸ ਦੀ ਆਵਾਜ਼ ਜਿਹੜੀ ਉਹ ਚੁੱਕ ਰਹੇ ਆ ਤੇ ਇਸ ਤਰੀਕੇ ਦੇ ਨਾਲ ਅੱਗੇ ਇਸ ਨੂੰ ਪੇਸ਼ ਜਿਹੜਾ ਉਹ ਕਰ ਰਹੇ ਹੈਗੇ ਆ। ਇਸੇ ਦੇ ਵਿੱਚ ਆਪਾਂ ਗੱਲ ਕਰੀਏ ਵੀ ਜਿੱਦਾਂ ਤੁਸੀਂ ਕਿਹਾ ਵੀ ਹੁਣ ਡਿਪਲੋਮੇਸੀ ਦੇ ਇਸ ਰੁੱਖ ਦੇ ਵਿੱਚ ਟਰੰਪ ਹੁਣਾਂ ਨੇ ਵੀ ਕਿਹਾ ਵੀ ਉਹ ਜਲਦ ਹੀ ਜਿਹੜਾ ਭਾਰਤ ਨੂੰ ਜਿਹੜਾ ਉਹ ਜਾਣਗੇ, ਉਹ ਵੀ ਆਪਣੇ ਸੰਬੰਧਾਂ ਨੂੰ ਲੈ ਕੇ ਚੀਜ਼ਾਂ ਜਿਹੜੀਆਂ ਉਹ ਚੇਂਜ ਕਰ ਸਕਦੇ ਆ ਵੀ ਕਿਸ ਤਰੀਕੇ ਦੇ ਨਾਲ ਬਣਾਉਣਾ ਆ। ਆਪਾਂ ਚਾਈਨਾ ਦੀ ਗੱਲ ਕੀਤੀ ਹੈ ਵੀ ਚਾਈਨਾ ਨੂੰ ਕੰਟਰੋਲ ਕਰਨ ਦੇ ਲਈ ਪਹਿਲਾਂ ਦਾਅ ਕਾਫੀ ਉਹਨਾਂ ਨੇ ਇੰਡੀਆ ਦੇ ਉੱਤੇ ਲਾਇਆ, ਮੇ ਵੀ ਮੁੜ ਦੁਬਾਰਾ ਵੀ ਜਿਹੜਾ ਉਹ ਲਾ ਸਕਦੇ ਆ, ਜਿੱਦਾਂ ਹੁਣ ਪਾਕਿਸਤਾਨ ਨੂੰ ਉਸ ਤੇ ਉਲਟ ਇੱਕ ਮੁਲਕ ਦੇ ਤੌਰ ਦੇ ਉੱਤੇ ਖੜਾ ਕੀਤਾ ਜਿਹੜਾ ਜਾ ਰਿਹਾ। ਸੋ ਦੇਖਦੇ ਆ ਉੱਥੇ ਜਿਹੜਾ ਉਹ ਕੀ ਬਣਦਾ ਆ। RSS ਅਮਰੀਕਾ ਦੇ ਵਿੱਚ ਲੌਬਿੰਗ ਬਹੁਤ ਤੇਜ਼ੀ ਦੇ ਨਾਲ ਕਰ ਰਹੀ ਆ। ਇਸ ਸਾਲ ਦੇ ਜਿਹੜੇ ਆ 9 ਮਹੀਨਿਆਂ 'ਚ 3 ਕੁਆਟਰਾਂ 'ਚ $3,30,000 ਜਿਹੜਾ ਉਹਨਾਂ ਨੇ ਲੌਬਿੰਗ ਦੇ ਉੱਤੇ ਜਿਹੜਾ ਉਹ ਖਰਚ ਦਿੱਤਾ ਆ। ਇਹ ਕੀ ਦੱਸਦਾ ਆ? ਤੇ ਸਵਾਲ ਇੱਥੇ ਨਾਲ ਹੀ ਪੈਰਲਲ ਆ ਜਾਂਦਾ, ਸਿੱਖ ਕੀ ਕਰ ਰਹੇ ਆ? ਹਾਂਜੀ, ਸੋ ਕਿਉਂਕਿ ਜਿਨ੍ਹਾਂ ਦਾ ਮੁਲਕ ਹੁੰਦਾ, ਜਿਨ੍ਹਾਂ ਦੀ ਸਰਕਾਰ ਹੁੰਦੀ ਆ, ਬੇਸ਼ੱਕ ਜਿਹੜੀ ਫੰਡਿੰਗ ਹੈਗੀ ਉਹ ਤਾਂ ਸਰਕਾਰ ਵੱਲੋਂ, ਸਰਕਾਰ ਕੋਲ ਜਿਹੜੇ ਅਨਅਕਾਊਂਟਡ ਫੰਡਸ ਹੁੰਦੇ ਆ ਜਾਂ ਉਹਨਾਂ ਦੀਆਂ, ਜਾਂ ਤੁਸੀਂ ਦੇਖੋ ਵੀ ਜਿਹੜੇ ਬਿਜ਼ਨਸਮੈਨ ਨੇ ਜਿਹੜੇ ਸਰਕਾਰਾਂ ਤੋਂ ਫਾਇਦੇ ਲੈ ਕੇ ਬੈਂਕਾਂ ਤੋਂ ਹੀ ਕਰੋੜਾਂ ਰੁਪਏ ਦਾ ਕਰਜ਼ਾ ਲੈ ਕੇ ਮੁੜ ਕੇ ਬੈਂਕਰਪਸੀ ਸ਼ੋਅ ਕਰਕੇ ਉਹ ਸਾਰਾ ਪੈਸਾ ਹਜਮ ਕਰ ਜਾਂਦੇ ਆ। ਸੋ ਇਹ ਬੜਾ ਇੱਕ ਖੇਡ ਹੈਗੀ। ਸੋ ਉਹਦੇ ਤੋਂ ਜਿਹੜਾ ਉਹਨਾਂ ਨੂੰ ਫਾਇਦਾ ਹੁੰਦਾ, ਉਹ ਕੁਝ ਨਾ ਕੁਝ ਹੈ ਜਿਹੜਾ ਲੌਬਿੰਗ ਲਈ ਜਿਹੜਾ ਹੈਗਾ ਉਹ ਚਲਿਆ ਜਾਂਦਾ ਹੈਗਾ। ਸੋ £3,30,000 ਦੀ ਜਿਹੜੀ ਲੌਬਿੰਗ ਦੀਆਂ ਜਿਹੜੀਆਂ ਖਬਰਾਂ ਨੇ RSS ਵੱਲੋਂ ਨਸ਼ਰ ਹੋਈਆਂ, ਸੋ ਮੈਨੂੰ ਲੱਗਦਾ ਇਹ ਬਹੁਤ ਥੋੜੇ ਪੈਸੇ ਹੈਗੇ ਆ। ਸੋ RSS ਵਰਗੀ ਸੰਸਥਾ $3 ਲੱਖ ਤੱਕ ਹੀ ਸੀਮਿਤ ਨਹੀਂ ਰਹਿ ਸਕਦੀ। ਸੋ ਤਾਂ 30 ਲੱਖ ਆ, ਉਹ ਤੋਂ ਵੀ ਜ਼ਿਆਦਾ ਦੀ ਜਿਹੜੀ ਹੈਗੀ ਲੌਬਿੰਗ ਆ ਉਹ ਕਰਦੀ ਹੋ ਸਕਦੀ ਆ। ਸੋ ਇਹ ਇਨੀਸ਼ੀਅਲ ਰਿਪੋਰਟਾਂ ਨੇ। ਸੋ 3 ਲੱਖ RSS ਵਰਗੀ ਸੰਸਥਾ ਜੇ $3 ਲੱਖ ਦੀ ਲੌਬਿੰਗ ਕਰ ਰਹੀ ਆ, ਇਹ ਤਾਂ ਮੈਂ ਕਹਿ ਸਕਦਾ ਵੀ ਆਟੇ ਵਿੱਚ ਲੂਣ ਦੇ ਬਰਾਬਰ ਹੈਗੀ। ਸੋ ਜਿਸ ਤਰ੍ਹਾਂ ਦੀ ਲੌਬਿੰਗ ਉਹ ਕਰ ਰਹੇ ਆ, ਜਿਸ ਤਰ੍ਹਾਂ ਉਹਨਾਂ ਨੇ ਸਮੁੱਚੇ ਵੈਸਟਰਨ ਵਰਲਡ ਨੂੰ ਇੰਡੀਅਨ ਕਲੋਨੀਅਲਿਜ਼ਮ ਦੇ ਤੌਰ ਤੇ ਬਣਾ ਲਿਆ ਹੋਇਆ, ਸੋ ਇੰਡੀਆ ਦੀ ਤੂਤੀ ਬੋਲਦੀ ਹੈਗੀ ਆ ਇਹਨਾਂ ਮੁਲਕਾਂ ਵਿੱਚ। ਸੋ ਬਹੁਤ ਵੱਡੀ ਲੌਬਿੰਗ ਹੁੰਦੀ ਆ, ਉਹਦੇ ਵਿੱਚ RSS ਤੇ ਹੋਰ ਜਿਹੜੀਆਂ ਜਥੇਬੰਦੀਆਂ ਨੇ ਉਹ ਜ਼ਿਆਦਾ ਰੋਲ ਨਿਭਾ ਰਹੀਆਂ। ਸਿੱਖਾਂ ਦੀ ਇਸ ਮਾਮਲੇ ਵਿੱਚ ਮੈਂ ਸਮਝਦਾ ਵੀ ਕਮਜ਼ੋਰੀਆਂ, ਸਿੱਖ ਲੀਡਰਸ਼ਿਪ ਵਿੱਚ ਇਹ ਇੱਕ ਭਰਮ ਪੈਦਾ ਹੋ ਗਿਆ ਹੋਇਆ ਵੀ ਉਹ ਸਿਰਫ ਨਾਅਰੇ ਮਾਰ ਕੇ ਹੀ ਕੁਝ ਹਾਸਲ ਕਰ ਸਕਦੇ ਆ। ਸੋ ਸਹਿਰਦ ਸਿੱਖ ਲੀਡਰਸ਼ਿਪ ਨੂੰ ਅਸੀਂ ਇਹ ਵਾਰ-ਵਾਰ ਸੰਦੇਸ਼ ਦੇਣਾ ਚਾਹੁੰਦੇ ਹਾਂ ਵੀ ਕੱਲੀ ਨਾਅਰਿਆਂ ਨਾਲ ਮੁਕਤੀ ਨਹੀਂ ਮਿਲਦੀ ਹੁੰਦੀ, ਦੁਸ਼ਮਣ ਨੂੰ ਸਿਧਾਂਤਕ ਤੌਰ ਤੇ ਹਰਾਉਣਾ ਪੈਂਦਾ ਹੈ। 10 ਪਾਤਸ਼ਾਹੀਆਂ ਨੇ ਦੁਸ਼ਮਣ ਨੂੰ ਸਿਧਾਂਤਕ ਤੌਰ ਤੇ ਹਰਾਇਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਸਾਡੇ ਸਾਹਮਣੇ ਇੱਕ ਪੈਰਲਲ ਸਿਵਲਾਈਜੇਸ਼ਨ ਖੜੀ ਕਰਕੇ। ਜੇ ਅਸੀਂ ਅੱਜ ਦੇ ਦੁਸ਼ਮਣ ਨੂੰ ਹਰਾਉਣਾ, ਉਹਦੇ ਮੁਕਾਬਲੇ ਤੇ ਪੈਰਲਲ ਸਿਵਲਾਈਜੇਸ਼ਨ ਖੜੀ ਕਰਨੀ ਪੈਣੀ ਆ, ਜਿਹੜੀ ਕਿ ਸਾਡੇ ਕੋਲ ਨਹੀਂ। ਸੋ ਕੋਈ ਸਿਧਾਂਤਕਾਰੀ ਨਹੀਂ, ਕੋਈ ਸਾਡੇ ਕੋਲ ਵਿਦਵਾਨ ਨਹੀਂ, ਕੋਈ ਸਾਡੀਆਂ ਜਿਹੜੀਆਂ ਚੇਤਨ ਸੰਸਥਾਵਾਂ ਨੇ। ਤੁਸੀਂ ਦੱਸੋ ਜਿਹੜੇ ਆਜ਼ਾਦੀ ਦੀ ਲਹਿਰ ਦਾ ਹਿੱਸਾ ਬਣੇ ਹੋਏ ਆ, ਸਿੱਖ ਆਜ਼ਾਦੀ ਦੀ ਲਹਿਰ ਦਾ, ਉਹਨਾਂ ਵਿੱਚ ਪੰਡਿਤ ਨਹਿਰੂ ਦੇ ਬਰਾਬਰ ਦਾ ਕੋਈ ਵਿਦਵਾਨ ਹੈਗਾ ਜਿਹੜਾ ਪੂਰੇ ਵਰਲਡ ਦੇ ਗਲਿੰਪਸਿਸ ਆਫ ਵਰਲਡ ਹਿਸਟਰੀ ਲਿਖ ਸਕੇ? ਕੋਈ ਇੱਕ ਵੀ ਸਿੱਖ ਪੋਲੀਟੀਸ਼ੀਅਨ ਗਲਿੰਪਸਿਸ ਆਫ ਵਰਲਡ ਹਿਸਟਰੀ ਲਿਖ ਸਕਦਾ? ਜਾਂ ਜਿਹੜੀਆਂ ਲੈਟਰਸ ਟੂ ਡਾਟਰ ਨਹਿਰੂ ਨੇ ਲਿਖੀਆਂ ਨੇ ਉਹ ਸਾਡੇ ਕੋਲ ਹੈਗਾ? ਇਸੇ ਤਰ੍ਹਾਂ ਗਾਂਧੀ ਦੀ ਕੰਟਰੀਬਿਊਸ਼ਨ ਆ, ਰਾਜਾ ਰਾਮ ਮੋਹਨ ਰਾਏ ਦੀ ਕੰਟਰੀਬਿਊਸ਼ਨ ਆ, ਟੈਗੋਰ ਦੀ ਕੰਟਰੀਬਿਊਸ਼ਨ ਆ, ਮੁਨਸ਼ੀ ਪ੍ਰੇਮ ਚੰਦ ਦੀ ਕੰਟਰੀਬਿਊਸ਼ਨ ਆ। ਉਹਨਾਂ ਕੋਲ ਲਾਈਨ ਲੱਗੀ ਹੋਈ ਆ, ਲਾਈਨ, ਇੰਨੇ ਜ਼ਿਆਦਾ ਸਾਤੋਂ ਉਹ ਅੱਗੇ ਨੇ। ਸੋ ਲੌਬਿੰਗ ਤਾਂ ਉਹਨਾਂ ਲਈ ਇੱਕ ਖੱਬੇ ਹੱਥ ਦੀ ਖੇਡ ਹੈਗੀ ਆ। ਉਹਨਾਂ ਨੇ ਸਿਧਾਂਤਕ ਤੌਰ ਤੇ ਬ੍ਰਿਟਿਸ਼ ਲੋਕਾਂ ਨੂੰ ਸਿਧਾਂਤਕ ਤੌਰ ਤੇ ਬਰਾਬਰ ਦੀ ਸਿਵਲਾਈਜੇਸ਼ਨ ਖੜੀ ਕਰਕੇ ਸਿਧਾਂਤਕ ਤੌਰ ਤੇ ਭਜਾਇਆ, ਕੱਲੇ ਨਾਅਰੇ ਨਹੀਂ ਮਾਰੇ। ਸੋ ਅਸੀਂ ਸਿਰਫ ਨਾਅਰੇ ਮਾਰ ਕੇ ਆਜ਼ਾਦੀ ਚਾਹੁੰਦੇ ਹੈਗੇ ਆ, ਜਿਹੜੀ ਕਿ 100 ਸਾਲਾਂ ਤੱਕ ਵੀ ਹਾਸਲ ਨਹੀਂ ਹੋਵੇਗੀ ਜੇ ਤੁਸੀਂ ਸਿਧਾਂਤਕ ਤੌਰ ਤੇ ਇੱਕ ਪੈਰਲਲ ਸਿਵਲਾਈਜੇਸ਼ਨ ਔਰ ਪੈਰਲਲ ਵਿਦਵਤਾ ਨਾ ਖੜੀ ਕਰੀ। ਅਸੀਂ ਸਿਰਫ ਆਪਣੇ ਆਪ ਨੂੰ ਧੋਖਾ ਦੇ ਰਹੇ ਹੋਵਾਂਗੇ।
ਬਹੁਤ ਸਾਰੇ ਲੋਕ ਇਸ ਗੱਲ ਨੂੰ ਨਕਾਰਾਤਮਕ ਤੌਰ ਦੇ ਉੱਤੇ ਲੈਣਗੇ ਵੀ ਨਹੀਂ, ਅਵਤਾਰ ਸਿੰਘ ਹੁਣੀ ਇਸ ਤਰੀਕੇ ਦੇ ਨਾਲ ਕਹਿ ਰਹੇ, ਫਿਰ ਸੰਦੇਸ਼ ਕੀ ਹੈ, ਕਿੱਦਾਂ ਫਿਰ ਹੋਊਗਾ, ਇਹ ਚੀਜ਼ ਦੀ ਪੂਰਤੀ ਕਿੱਦਾਂ ਹੋਊਗੀ? ਇਹ ਤਾਂ ਗੁਰੂ ਸਾਹਿਬ ਨੇ 239 ਸਾਲ ਲਾਏ ਆ ਸਾਨੂੰ ਇੱਕ ਗੁਰਮੁਖ ਬਣਾਉਣ ਲਈ। ਸੋ ਉਹਨਾਂ 239 ਸਾਲਾਂ ਵਿੱਚ ਜੋ ਗੁਰੂ ਸਾਹਿਬਾਂ ਨੇ ਸਾਡੇ ਲਈ ਪੈੜਾਂ ਪਾਈਆਂ ਨੇ, ਸਿੱਖਾਂ ਨੂੰ ਗੁਰੂ ਸਾਹਿਬ ਵੱਲੋਂ ਪਾਈਆਂ ਹੋਈਆਂ ਪੈੜਾਂ ਦੇ ਸੰਦੇਸ਼ ਨੂੰ ਸਮਝ ਕੇ, ਦੇਖੋ ਸੰਸਕ੍ਰਿਤ ਬੋਲੀ ਦੀ ਚੌਧਰ ਨੂੰ ਖਤਮ ਕਰਿਆ, ਗੁਰਮੁਖੀ ਨੂੰ ਲਿਆ ਕੇ ਬਰਾਬਰ ਦੀ ਸਭਿਅਤਾ ਖੜੀ ਕਰੀ, ਠੀਕ ਹੈ ਨਾ। ਉਹਨਾਂ ਦੇ ਗ੍ਰੰਥਾਂ ਦੇ ਮੁਕਾਬਲੇ ਤੇ ਬਰਾਬਰ ਦਾ ਗ੍ਰੰਥ ਖੜਾ ਕਰਿਆ। ਉਹਨਾਂ ਦੇ ਮਰਨ ਵਾਲੀਆਂ ਜਿਹੜੀਆਂ ਸੰਸਕਾਰ ਵੇਲੇ ਦੀਆਂ ਸੰਸਥਾਵਾਂ ਸੀ, ਉਹਦੇ ਮੁਕਾਬਲੇ ਤੇ ਸਿੱਖ ਸੰਸਕਾਰ ਦੀਆਂ ਸੰਸਥਾਵਾਂ ਤੇ ਉਹਦੀਆਂ ਜਿਹੜੀਆਂ ਰਹੁ ਰੀਤਾਂ ਖੜੀਆਂ ਕਰੀਆਂ, ਵਿਆਹ ਦੀਆਂ ਰਸਮਾਂ ਜਿੱਦਾਂ ਖੜੀਆਂ ਕਰੀਆਂ, ਉਹਨਾਂ ਦੇ ਜੈ ਸ਼੍ਰੀ ਰਾਮ ਦੇ ਮੁਕਾਬਲੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੜੀ ਕਰੀ, ਜਕਾਰੇ ਬੋਲੇ ਸੋ ਨਿਹਾਲ ਦੇ, ਸਾਡੀ ਅਰਦਾਸ, ਸਾਡੇ ਸ਼ਹੀਦ, ਸਾਡੇ ਗੁਰਧਾਮ, ਸਾਡੇ ਝੰਡੇ ਬੁੰਗੇ, ਸਾਰਾ ਕੁਝ ਇੱਕ ਵੱਖਰੀ ਸਿਵਲਾਈਜੇਸ਼ਨ ਦੀ ਨਿਸ਼ਾਨੀ ਸੀ, ਜਿਹਦੇ ਵਿੱਚੋਂ ਬ੍ਰਾਹਮਣਵਾਦੀ ਤੇ ਮਨੋਵਾਦੀ ਜਿਹੜੀ ਰਹੁ ਰੀਤ ਔਰ ਜਿਹੜੀ ਤਰਜ਼ੇ ਜ਼ਿੰਦਗੀ ਸੀ, ਉਹਨੂੰ ਪੈਰ ਪੈਰ ਤੇ ਫਟਕਾਰਿਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਹਰ ਪੰਨੇ ਤੇ ਬ੍ਰਾਹਮਣਵਾਦੀ ਤੇ ਮਨੋਵਾਦੀ ਤਰਜ਼ੇ ਜ਼ਿੰਦਗੀ ਨੂੰ ਪੈਰ ਪੈਰ ਤੇ ਨਕਾਰਿਆ ਗਿਆ ਤੇ ਉਹਦੇ ਮੁਕਾਬਲੇ ਤੇ ਗੁਰੂ ਦੇ ਸਿੱਖ ਤੇ ਗੁਰਮੁਖ ਦੀ ਸਿਰਜਣਾ ਦਾ ਸੰਦੇਸ਼ ਦਿੱਤਾ ਗਿਆ। ਸੋ ਇਹ ਮੁਕਤੀ ਦੀਆਂ ਲਹਿਰਾਂ ਇਸ ਤਰ੍ਹਾਂ ਚੱਲਦੀਆਂ। ਸੋ ਜਿਸ ਕੌਮ ਕੋਲ ਮੁਨਸ਼ੀ ਪ੍ਰੇਮ ਚੰਦ ਰਾਜਾ ਰਾਮ ਮੋਹਨ ਰਾਏ ਤੋਂ ਲੈ ਕੇ ਨਹਿਰੂ, ਗਾਂਧੀ, ਪਟੇਲ ਤੱਕ ਲੱਖਾਂ ਵਿਦਵਾਨ ਟੈਗੋਰ ਕਰਕੇ ਬੈਠੇ ਹੋਣ, ਸੋ ਉਹਨਾਂ ਨਾਲ ਮੱਥਾ ਲਾ ਕੇ ਸੌਖਿਆਂ ਹੀ ਤੁਸੀਂ ਇਸ ਚੱਕਰ ਚੋਂ ਨਹੀਂ ਨਿਕਲ ਸਕਦੇ। ਤੁਹਾਨੂੰ ਸਿਧਾਂਤਕ ਤੌਰ ਤੇ, ਧਾਰਮਿਕ ਤੌਰ ਤੇ, ਰਾਜਨੀਤਿਕ ਤੌਰ ਤੇ, ਆਰਥਿਕ ਤੌਰ ਤੇ ਔਰ ਸਿਵਲਾਈਜੇਸ਼ਨਲ ਜਿਹੜੀਆਂ ਹੈਗੀਆਂ ਚੇਂਜਸ ਆ, ਉਹ ਆਪਣੀ ਮਾਨਸਿਕਤਾ ਵਿੱਚ ਲਿਆਉਣੀਆਂ ਪੈਣਗੀਆਂ। ਜੀ ਬਿਲਕੁਲ ਅਵਤਾਰ ਸਿੰਘ ਜੀ, ਇੱਥੇ ਇਹ ਸਾਰੇ ਵਰਤਾਰੇ ਹੱਕ ਉਲਟ, ਮੁਲਕਾਂ ਦੇ ਸੰਬੰਧਾਂ ਦੇ ਵਿੱਚ ਪਹਿਲੋਂ ਖਟਾਸ, ਫਿਰ ਉਹਨਾਂ ਨੂੰ ਦੁਬਾਰਾ ਜੋੜਨ ਦੇ ਲਈ, ਇਹ ਸਾਰੀਆਂ ਚੀਜ਼ਾਂ ਸਿੱਖਾਂ ਦੇ ਲਈ ਕੀ ਸੰਦੇਸ਼ ਆ, ਕੀ ਰੋਡ ਮੈਪ ਜਿਹੜਾ ਉਹ ਅੱਗੇ ਚਾਹੀਦਾ? ਗੁਰਮੁਖ ਬਣਨ ਦੀ ਤੁਸੀਂ ਇਹ ਗੱਲ ਕੀਤੀ ਆ, ਪੋਲੀਟੀਕਲ ਚੇਤਨਾ, ਉਹ ਸਾਰੀਆਂ ਚੀਜ਼ਾਂ ਕੀ ਆਪਣੇ ਕੋਲ ਰੋਡ ਮੈਪ ਅੱਗੇ ਹੋਵੇ? ਹਾਂਜੀ, ਸੋ ਰੋਡ ਮੈਪ ਤਾਂ ਸਾਡੇ ਕੋਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੀ ਹੈ। ਸੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ 21ਵੀਂ ਸਦੀ ਵਿੱਚ ਇੰਟਰਪ੍ਰੀਟੇਸ਼ਨ ਆ ਜਿਹੜੀ ਸਾਡੇ ਕੋਲ, ਉਹ ਇੰਟਰਪ੍ਰੀਟੇਸ਼ਨ ਨਹੀਂ ਆ ਰਹੀ। ਸਾਡੇ ਵਿਦਵਾਨ ਆ ਜਿਹੜੇ ਸਾਡੇ ਕਥਾਵਾਚਕ ਨੇ, ਉਹ ਬਹੁਤ ਅੱਜ ਤੋਂ ਮੇਰੇ ਖਿਆਲ 200 ਸਾਲ ਪੁਰਾਣੀ ਕਥਾ ਕਰ ਰਹੇ ਆ। ਸੋ ਹੁਣ ਜਦੋਂ 21ਵੀਂ ਸਦੀ ਵਿੱਚ ਸਿੱਖ ਪਹੁੰਚ ਗਏ ਹੋ ਗਏ ਆ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮਹੱਤਵ ਹਮੇਸ਼ਾ ਹੀ ਸਦੀਆਂ ਤੱਕ ਰਹੇਗਾ, ਪਰ ਉਹਦੀ ਜਿਹੜੀ ਇੰਟਰਪ੍ਰੀਟੇਸ਼ਨ ਆ ਲਗਾਤਾਰ ਆ, ਜਿਹੜੀ ਨਵੇਂ ਸਿਰੇ ਤੋਂ, ਨਵੇਂ ਆਇਸ਼ਿਆਂ ਅਨੁਸਾਰ, ਨਵੇਂ ਆਦਰਸ਼ਾਂ ਅਨੁਸਾਰ, ਇਸੇ ਤਰ੍ਹਾਂ ਸਾਡੇ ਜਾਂਬਾਜ਼ ਸੂਰਮਿਆਂ ਨੇ ਜਿਹੜਾ ਸੁਨਹਿਰਾ ਇਤਿਹਾਸ ਸਿਰਜਿਆ, ਉਹਦੀ ਇੰਟਰਪ੍ਰੀਟੇਸ਼ਨ, ਸਾਡੀਆਂ ਮਹਾਨ ਸ਼ਹਾਦਤਾਂ, ਸਾਡੀਆਂ ਉਹਨਾਂ ਸ਼ਹਾਦਤਾਂ ਦਾ ਸੰਦੇਸ਼, ਉਸ ਸੰਦੇਸ਼ ਦੀ ਗਲੋਬਲ ਵਿਆਖਿਆ ਜਿਹੜੀ। ਸੋ ਇਹ ਬਹੁਤ ਵੱਡੇ ਸਿਧਾਂਤਕ ਕਾਰਜ ਨੇ। ਇਹਨਾਂ ਕਾਰਜਾਂ ਦੇ ਨਾਲ ਹੀ ਜਿਹੜਾ ਸਿੱਖਾਂ ਦਾ ਪੋਲੀਟੀਕਲ ਨਿਸ਼ਾਨਾ ਹੈ, ਉਹ ਸਰ ਕੀਤਾ ਜਾ ਸਕਦਾ ਹੈ। ਆਪਾਂ ਜਾਂਦੇ ਜਾਂਦੇ ਪੀਯੂ ਦੀ ਵੀ ਗੱਲ ਕਰ ਲਈਏ। ਤੁਸੀਂ ਵੀ ਉਸ ਯੂਨੀਵਰਸਿਟੀ ਦੇ ਵਿਦਿਆਰਥੀ ਜਿਹੜੇ ਉਹ ਰਹੇ ਆ। ਸੋ ਜਿਹੜਾ ਸੈਨੇਟ ਦਾ, ਸਿੰਡੀਕੇਟ ਦਾ ਜਿਹੜਾ ਇਸ ਟਾਈਮ ਮਸਲਾ ਜਿਹੜਾ ਉਹ ਬਣਿਆ, ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿਦਿਆਰਥੀ, ਪੰਜਾਬ ਦੇ ਨੌਜਵਾਨ ਪੰਜਾਬ ਦੀ ਇਸ ਯੂਨੀਵਰਸਿਟੀ ਦੇ ਲਈ ਅੜੇ ਨੇ, ਖੜੇ ਨੇ, ਮੁਜ਼ਾਹਰੇ ਹੋਏ ਨੇ, ਤੇ ਇਵੈਂਚੁਅਲੀ ਨੋਟੀਫਿਕੇਸ਼ਨ ਦੁਬਾਰਾ ਭਾਰਤ ਦੀ ਸਰਕਾਰ ਨੂੰ, ਮੋਦੀ ਹੁਣਾਂ ਨੂੰ ਵਾਪਸ ਜਿਹੜੀ ਉਹ ਲੈਣੀ ਪਈ ਆ, ਇਹ ਵਰਤਾਰੇ ਨੂੰ ਕਿੱਦਾਂ ਦੇਖਿਆ ਜਾਵੇ? ਹਾਂਜੀ, ਸੋ ਜਿਹੜੀ ਸਟੇਟ ਹੈਗੀ ਆ, ਆਪਾਂ ਉਦਾਂ ਲੱਗਦਾ ਹੈਗਾ ਵੀ ਬਹੁਤ ਤਕੜੀ ਆ, ਸਟੇਟ ਵਿੱਚੋਂ ਡਰੀ ਹੋਈ ਹੈਗੀ ਆ। ਸੋ ਸਟੇਟ ਦੇ ਇਹ ਕਦਮ ਦੱਸਦੇ ਹੈਗੇ ਆ ਵੀ ਉਹ ਇੱਕ ਸਹਿਮੇ ਹੋਏ ਆ। ਜਿਸ ਤਰ੍ਹਾਂ ਬਲੂਮਬਰਗ ਦੀ ਸਟੋਰੀ ਨੇ ਲਾਇਆ ਵੀ ਸਿੱਖਾਂ ਦੀ ਇੱਕ ਟਾਈਨੀ ਮਾਈਨੋਰਿਟੀ ਤੋਂ ਹਜੇ ਐਡੀ ਵੱਡੀ ਸਟੇਟ ਡਰ ਰਹੀ ਹੈਗੀ, ਇਟ ਮੀਨਸ ਕੋਈ ਕਾਰਨ ਤਾਂ ਹੈਗੇ ਆ। ਸੋ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਤੇ ਕਬਜ਼ਾ ਕਰਨਾ, ਹਾਲਾਂਕਿ ਪੰਜਾਬ ਉਹਨਾਂ ਦੇ ਮੁਲਕ ਦਾ ਹੀ ਹਿੱਸਾ ਹੈ ਨਾ ਹਾਲ ਦੀ ਘੜੀ ਤਾਂ, ਵੀ ਉਹਦੇ ਵਿੱਚੋਂ ਵੀ ਉਹਨਾਂ ਸੰਸਥਾਵਾਂ ਤੇ ਏਦਾਂ ਕਬਜ਼ਾ ਜਤਾ ਕੇ ਫਿਰ ਦਰਸਾਉਣਾ ਵੀ ਅਸੀਂ ਤੁਹਾਨੂੰ ਗੁਲਾਮ ਕਰ ਲਿਆ। ਇਟ ਮੀਨਸ ਤੁਸੀਂ ਦੇਖੋ ਨਾ ਉਹਨਾਂ ਨੂੰ ਕੀ ਲੱਗ ਰਿਹਾ, ਉਹਨਾਂ ਦੇ ਮਨ ਵਿੱਚ ਕੀ ਚੱਲ ਰਿਹਾ। ਉਹ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਤੇ ਪਾਣੀਆਂ ਤੇ ਕਬਜ਼ਾ ਕਰਕੇ, ਸਾਡੀ ਰਾਜਧਾਨੀ ਤੇ ਕਬਜ਼ਾ ਕਰਕੇ, ਜਾਂ ਹੁਣ ਯੂਨੀਵਰਸਿਟੀ ਤੇ ਕਬਜ਼ਾ ਕਰਕੇ ਇਹ ਸੰਦੇਸ਼ ਦੇਣਾ ਚਾਹੁੰਦੇ ਆ ਨਾ ਵੀ ਅਸੀਂ ਤੁਹਾਡੀ ਜਿਹੜੀ ਹੈਗੀ ਤੜ ਭੰਨਤੀ, ਤੁਹਾਡੀ ਗਰਦਨ ਤੋੜਤੀ ਹੈਗੀ ਆ। ਹਾਲਾਂਕਿ ਸਿੱਖ ਉਸ ਪੋਲੀਟੀਕਲ ਸਿਸਟਮ ਦੇ ਵਿੱਚ ਹੀ ਰਹਿ ਰਹੇ ਆ, ਉਸ ਮੁਲਕ 'ਚ ਹੀ ਰਹਿ ਰਹੇ ਆ। ਉਸ ਮੁਲਕ ਵਿੱਚ ਰਹਿ ਰਹੇ ਟਾਈਨੀ ਮਾਈਨੋਰਿਟੀ ਨੂੰ ਜੇ ਇੱਕ ਸੁਪਰ ਪਾਵਰ ਵਾਰ-ਵਾਰ ਇਹ ਦਰਸਾ ਰਹੀ ਆ ਵੀ ਅਸੀਂ ਤੁਹਾਡੀ ਗਰਦਨ ਭੰਨ ਦਿਆਂਗੇ, ਇਟ ਮੀਨਸ ਗੜਬੜਾ ਤਾਂ ਹੈ ਨਾ। ਉਹਨਾਂ ਦੀ ਆਪਣੀ ਸੋਚ ਵਿੱਚ ਵੀ ਗੜਬੜਾ ਨੇ, ਇਟ ਮੀਨਸ ਉਹ ਡਰੇ ਹੋਏ ਨੇ।
ਸੋ ਸਿੱਖਾਂ ਲਈ ਇਹ ਹੈਗਾ ਵੀ ਇਸ ਡਰ ਨੂੰ ਵਧਾਉਂਦੇ ਚਲੇ ਜਾਓ। ਸੋ ਜਿੰਨਾ ਉਹ ਜ਼ੁਲਮ ਕਰਨਗੇ, ਜਿੰਨਾ ਉਹ ਜ਼ਬਰ ਕਰਨਗੇ, ਉਹਨਾਂ ਵਿੱਚ ਜਿੰਨੀ ਇਨਸਿਕਿਉਰਿਟੀ ਦੀ ਭਾਵਨਾ ਪੈਦਾ ਹੋਵੇਗੀ, ਉਹ ਸਿੱਖਾਂ ਲਈ ਇੱਕ ਚੰਗੀ ਗੱਲ ਹੋਵੇਗੀ। ਸੋ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਆਪਣੀ ਗੈਰਤ, ਅਣਖ ਅਤੇ ਸਿੱਖੀ ਦੇ ਜਜ਼ਬੇ ਨਾਲ ਪੰਜਾਬ ਪ੍ਰਤੀ ਤੇ ਆਪਣੀ ਮਾਂ ਧਰਤੀ ਪ੍ਰਤੀ ਮੋਹ ਦਾ ਜਿਹੜਾ ਮੁਜ਼ਾਹਰਾ ਕੀਤਾ, ਉਹਨੂੰ ਸਲਾਮ ਕਰਨਾ ਬਣਦਾ, ਔਰ ਉਹਨਾਂ ਦੀ ਏਕਤਾ ਔਰ ਉਹਨਾਂ ਦੇ ਜਜ਼ਬੇ ਕਾਰਨ ਹੀ ਜਿਹੜਾ ਹੈਗਾ ਸੰਦੇਸ਼ ਵਾਪਸ ਲੈਣਾ ਪਿਆ ਉਹਨਾਂ ਨੂੰ। ਹਾਂ, ਹੁਣ ਸੈਨੇਟ ਦੀਆਂ ਚੋਣਾਂ ਲਈ ਉਹਨਾਂ ਦਾ ਮੋਰਚਾ ਲੱਗਿਆ ਹੋਇਆ, ਤੇ ਉਮੀਦ ਕਰਦੇ ਹਾਂ ਵੀ ਸਾਡੇ ਜਿਹੜੇ ਸਿੱਖ ਵਿਦਿਆਰਥੀ ਹੈਗੇ ਆ, ਜਿਹੜੇ ਮਾਂ ਧਰਤੀ ਪੰਜਾਬ ਦੇ ਜਾਏ ਹੈਗੇ ਆ, ਉਹ ਇਸ ਸੈਨੇਟ ਦੀਆਂ ਚੋਣਾਂ ਦੇ ਮਾਮਲੇ ਵਿੱਚ ਵੀ ਅੱਗੇ ਵਧਣਗੇ। ਹਾਂ, ਛੋਟੀਆਂ ਜਿੱਤਾਂ ਚੋਂ ਹੀ ਵੱਡੀਆਂ ਜਿੱਤਾਂ ਦੇ ਸੁਪਨੇ ਉਸਰਦੇ ਆ, ਤੇ ਉਹਨਾਂ ਸੁਪਨਿਆਂ ਨੂੰ ਸਾਕਾਰ ਕਰਨ ਦਾ ਜਿਹੜਾ ਜਜ਼ਬਾ ਪੈਦਾ ਹੁੰਦਾ, ਛੋਟੀਆਂ-ਛੋਟੀਆਂ ਜਿੱਤਾਂ ਤੋਂ ਹੀ ਵੱਡੀਆਂ ਜਿੱਤਾਂ ਦੇ ਰਾਹ ਹੈ ਜਿਹੜੇ ਉਹ ਪੈਦਾ ਹੁੰਦੇ ਆ। ਪੰਜਾਬ ਯੂਨੀਵਰਸਿਟੀ ਦੇ ਸੰਘਰਸ਼ ਦਾ ਇਹੋ ਹੀ ਸੰਦੇਸ਼ ਹੈ। ਜੀ, ਇਹ ਉਹ ਜਿਹੜੀ ਆ ਮੋਦੀ ਦੀ ਭੰਨਣ ਵਾਲੇ ਪੰਜਾਬੀ ਦੂਜੀ ਵਾਰੀ ਬਣੇ ਆ ਕੁਛ ਹੀ ਸਾਲਾਂ ਦੇ ਵਿੱਚ। ਪਹਿਲਾਂ ਫਾਰਮਰ ਪ੍ਰੋਟੈਸਟ ਦੇ ਦੌਰਾਨ ਉਹਦੀਆਂ ਨੋਟੀਫਿਕੇਸ਼ਨਾਂ ਵਾਪਸ ਹੋਈਆਂ, ਅੱਜ ਤੱਕ ਕਿਤੇ ਵੀ ਮੋਦੀ ਨੇ ਨੋਟੀਫਿਕੇਸ਼ਨਾਂ ਵਾਪਸ ਨਹੀਂ ਕੀਤੀਆਂ, ਜਿੰਨੀ 2 ਵਾਰੀ ਜਿਹੜੀ ਪੰਜਾਬੀਆਂ ਨੇ ਜਿਹੜੀ ਉਹ ਕਰਵਾ ਦਿੱਤੀ ਆ। ਤੇ ਜਿੱਦਾਂ ਆਪਾਂ ਪਹਿਲਾਂ ਵੀ ਇੱਕ ਵਾਰੀ ਗੱਲ ਦੱਸੀ ਸੀ ਵੀ ਜਿਹੜਾ ਸਿੱਖਾਂ ਦੇ ਉਲਟ, ਪੰਜਾਬ ਦੇ ਉਲਟਾ ਪੰਜਾਬ ਦਾ ਨੈਰੇਟਿਵ ਬਣਾਉਣ ਵਾਲੇ, ਪ੍ਰੋਪੇਗੈਂਡਾ ਕਰਨ ਵਾਲੇ ਇਹ ਸਾਰੇ ਜਿਹੜੇ ਨੌਜਵਾਨ ਆ, ਵੀ ਇਹ ਪੜ੍ਹੇ ਲਿਖੇ ਨਹੀਂ, ਜਾਂ ਇਹ ਅਗਾਂਹ ਜਿਹੜੀ ਸੋਚ ਵਾਲੇ ਨਹੀਂ, ਇਹਨਾਂ ਨੂੰ ਮਸਲਿਆਂ ਦਾ ਜਿਹੜਾ ਉਹ ਪਤਾ ਨਹੀਂ, ਉਹ ਸਾਰੀਆਂ ਜਿਹੜੇ ਪ੍ਰੋਪੇਗੈਂਡੇ, ਉਹ ਸਾਰੇ ਜਿਹੜੇ ਨੈਰੇਟਿਵ, ਉਹ ਸਾਰੇ ਬਿਰਤਾਂਤ ਆ, ਇਹ ਇਹਨਾਂ ਚੀਜ਼ਾਂ ਦੇ ਨਾਲ ਜਿਹੜੇ ਉਹ ਭੰਨ ਹੋ ਰਹੇ ਆ। ਸੋ ਤਾਂ ਹੀ ਮੈਨੂੰ ਲੱਗਦਾ ਅਵਤਾਰ ਸਿੰਘ ਜੀ, ਕਿਤੇ ਨਾ ਕਿਤੇ ਯੂਨੀਵਰਸਿਟੀਆਂ ਦੇ ਵਿੱਚੋਂ ਪੋਲੀਟਿਕਸ ਨੂੰ, ਜਾਂ ਲੋਕ ਕਿੱਦਾਂ ਜਿਹੜੇ ਬੱਚੇ ਆ ਲੀਡਰ ਬਣ ਸਕਦੇ ਆ, ਉਹਦੇ ਉੱਤੇ ਉਹਨਾਂ ਨੇ ਰੋਕ ਲਾਈ ਆ, ਉਹ ਬਣ ਨਾ ਸਕਣ। ਕਿਉਂਕਿ ਜਿਹੜੇ ਨੌਜਵਾਨ, ਕਿਉਂਕਿ ਨੌਜਵਾਨ ਰਿਬੈਲੀਅਸ ਹੁੰਦਾ ਆ, ਉਹ ਹਮੇਸ਼ਾ ਹੀ ਰਿਬੈਲ ਕਰਦਾ ਆ ਉਸ ਚੀਜ਼ ਦੇ ਉਲਟ, ਜੋ ਉਹਨਾਂ ਦੇ ਉਲਟ ਜਿਹੜਾ ਉਹ ਚੱਲ ਰਿਹਾ ਹੁੰਦਾ, ਉੱਥੇ ਹੀ ਉਹਨਾਂ ਨੂੰ ਭੰਨ ਜਿਹੜੀ ਆ ਉਹ ਤੋੜ ਕਰਨਾ ਚਾਹੁੰਦੇ ਆ। ਪਰ ਸ਼ਾਬਾਸ਼ੀ ਇਹਨਾਂ ਸਾਰਿਆਂ ਦੇ ਜਿਹੜੇ ਡਟੇ ਹੋਏ ਆ, ਤੇ ਇਦਾਂ ਹੀ ਵੱਧ ਤੋਂ ਵੱਧ ਇਹਨਾਂ ਦੀ ਜਿਹੜੀ ਉਹ ਸਪੋਰਟ ਆ, ਉਹ ਚੱਲਦੀ ਜਿਹੜੀ ਉਹ ਰਹਿਣੀ ਚਾਹੀਦੀ ਆ। ਅਵਤਾਰ ਸਿੰਘ ਜੀ, ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ ਅੱਜ ਦੇ ਇਸ ਪ੍ਰੋਗਰਾਮ ਪੰਥਕ ਪੈਰਾਡਾਈਮ ਦੇ ਲਈ। ਮਿਲਦੇ ਹਾਂ ਅਗਲੀ ਵਾਰੀ, ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਵਾਹਿਗੁਰੂ ਜੀ ਕੀ ਫਤਿਹ।